ਸਿੱਧੂ ਮੂਸੇਵਾਲਾ, ਜਿਸ ਨੂੰ ਪੁਲਿਸ ਪਿਛਲੇ 1 ਮਹੀਨੇ ਤੋਂ ਲੱਭ ਰਹੀ ਹੈ, ਉਹ ਬੀਤੇ ਕੱਲ ਪੁਲਿਸ ਦੇ ਹੱਥ ਤਾਂ ਆਇਆ ਪਰ ਬਚ ਕੇ ਨਿਕਲ ਗਿਆ। ਬਚ ਕੇ ਤਾਂ ਨਿਕਲ ਹੀ ਗਿਆ, ਪਰ ਜਾਂਦੇ ਜਾਂਦੇ ਸ਼ਰੇਆਮ ਹਥਿਆਰ ਦਿਖਾ ਗਿਆ। ਵਾਹ। ਅੱਛਾ, ਇਹ ਤਾਂ ਉਹਨਾਂ ਦੇ ਗਾਣੇ ਪਾਵਰ 'ਚ ਸੀ ਨਾ, ਸ਼ਾਇਦ ਪਾਵਰ ਗਾਣੇ 'ਚ ਆਪੇ ਰੋਟੀ ਬਣਾਉਣ ਲੱਗ ਪਿਆ, ਆਪੇ ਸਾਲਨ ਬਣਾਉਣ ਲੱਗ ਪਿਆ। ਤੇ ਮੈਨੂੰ ਲੱਗਦਾ ਤੁਹਾਡਾ ਵੀਜ਼ਾ ਵਧਾ ਦਿੰਨੇ। ਈਰਾਨ ਦੀ ਗੱਲ ਆਪਾਂ ਕਰਦੇ ਹਾਂ। ਈਰਾਨ ਦੇ ਵਿੱਚ ਮੈਂ ਵੀ ਟਰੈਵਲ ਕਰਕੇ ਆਇਆ ਈਰਾਨ 'ਚ। ਹਾਂ, ਤੁਸੀਂ ਗਏ ਤੇ ਮੈਂ ਆਪਣਾ ਐਕਸਪੀਰੀਅੰਸ ਬਾਅਦ 'ਚ ਦੱਸੂ। ਮੈਨੂੰ ਤੁਸੀਂ ਦੱਸੋ ਵੀ ਮਹਿੰਗਾਈ ਵੱਲੋਂ ਜਾਂ ਸਸਤੇ ਵੱਲੋਂ ਜਾਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਵੀ ਉੱਥੇ ਕਿੰਨੇ ਕੁ ਪੈਸੇ ਲੱਗਦੇ? ਮੈਨੂੰ ਲੱਗਦਾ ਵੀ ਅਸੀਂ ਵੀ $200-300 ਤੜਾਇਆ ਹੋਣਾ ਮਸਾਂ, ਸਾਡਾ ਮਹੀਨਾ ਲੱਗ ਗਿਆ। ਇੱਥੇ ਆ ਗਏ ਤੜਾਇਆ ਤੁਸੀਂ? ਇੱਥੇ ਤੜਾਏ ਕਿਉਂ ਨਹੀਂ ਤੜਾਏ? ਵੀਡੀਓ ਪਾਈ ਯਾਰ, ਅਸੀਂ ਬੰਦ ਹੋ ਗਏ, ਔਨ ਰਿਕਾਰਡ ਆ। ਤੂੰ ਭਰਜਾਈ ਸਾਡੀ ਨੂੰ ਕਿਤਨਾ ਕਿਤੇ ਨਾ ਇਗਨੋਰ ਕਰ ਰਿਹਾ, ਬੋਲਣ ਲੱਗਦੀ ਤੂੰ ਕੋ ਬੋਲ ਵੀ ਨਾ। ਨਹੀਂ ਹੁਣ ਚੱਲ ਮੈਂ ਚੁੱਪ ਕਰ। ਚਲੋ ਜੀ। ਨਹੀਂ ਬੋਲੋ ਕੁਛ। ਬੋਲਦੀ ਆ ਮੈਂ। ਈਰਾਨ ਬਹੁਤ ਸੋਹਣਾ ਮੁਲਕ ਹੈ। ਉਹਨਾਂ ਦਾ ਰਹਿਣ ਸਹਿਣ ਹਾਲੇ ਵੀ ਮਤਲਬ ਵੈਸਟ ਵਾਲਾ ਹੀ ਹੈ। ਉਹਨਾਂ ਦੇ ਘਰਾਂ 'ਚ ਰਹੇ ਆ ਤੇ ਬੀਬੀਆਂ ਉੱਥੇ ਕਾਫੀ ਫੈਸ਼ਨੇਬਲ ਆ ਤੇ ਕੰਮਾਂ ਕਾਰਾਂ 'ਚ ਵੀ ਇਹ ਅੱਗੇ ਨੇ। ਮਤਲਬ ਜ਼ਿਆਦਾ ਅਸੀਂ ਬੀਬੀਆਂ ਨੂੰ ਦੇਖਿਆ ਬਾਜ਼ਾਰਾਂ ਦੇ ਵਿੱਚ ਵੀ ਤੇ ਹੋਰ ਵੀ। ਗੁਜ਼ਾਰਾ ਵਧੀਆ ਹੁੰਦਾ YouTube ਦੀ ਇਨਕਮ ਤੋਂ, ਟਰੈਵਲਿੰਗ ਨੂੰ ਲੈ ਕੇ। ਮਤਲਬ ਵੀ ਘਰ ਦਾ ਸਾਰੀ ਗੱਲ ਹੈ ਵੀ ਘਰ ਦਾ ਵੀ ਆ, ਟਰੈਵਲਿੰਗ ਦਾ ਵੀ ਆ, ਖਾਣ ਪੀਣ ਆ, ਫੈਮਿਲੀ ਵੀ ਆ। ਬਿਲਕੁਲ। ਲੋਕ ਕਹਿ ਤਾਂ ਦਿੰਦੇ ਵੀ YouTube ਤੋਂ ਪੈਸਾ ਬੜਾ ਕਮਾਉਂਦੇ ਆ, ਵੀ ਫਲਾਣਾ ਬਲੌਗਰ ਇੰਨੇ ਕਮਾ ਰਿਹਾ। ਠੀਕ ਹੈ, ਕਮਾਈ ਆਉਂਦੀ ਹੈ, ਪਰ ਉਹਨਾਂ ਨੂੰ ਉਹ ਪੈਸੇ ਖਰਚ ਜਿਹੜੇ ਹੁੰਦੇ ਆ ਉਹਨਾਂ ਦਾ ਨਹੀਂ ਪਤਾ ਹੁੰਦਾ। ਮੇਰੇ ਮੰਮੀ ਆਪ ਹੀ ਕੀਤੇ, ਮੈਂ ਕਿਹੜੇ ਕੋਈ ਦੁਕਾਨ ਤੋਂ ਲੈ ਨਹੀਂ ਮਤਲਬ ਕਿ ਲੋਕਾਂ ਨੂੰ ਇਹ ਚੀਜ਼ਾਂ ਨਹੀਂ ਨਾ ਪਤਾ। ਕਈ ਬੰਦੇ ਪੁੱਛਦੇ ਤੁਸੀਂ ਏਜੰਟਾਂ ਤੋਂ ਕਰਵਾਇਆ ਨਾ, ਕਈ ਬੰਦੇ ਠੱਗੇ ਵੀ ਜਾਂਦੇ ਆ ਨਾ। ਕਬੀਲਦਾਰੀ ਵੀ ਹੁੰਦੀ ਹੈ ਨਾ ਘਰ ਦੇ ਵਿੱਚ, ਫਿਰ ਛੋਟੀ ਮੋਟੀ ਖੇਤੀਬਾੜੀ ਵੀ ਆ, ਉਧਰ ਵੀ ਵੇਖਣਾ ਪੈਂਦਾ। ਛੋਟੀ ਮੋਟੀ ਲਸਣ ਲਾਇਆ। ਸਹੀ ਗੱਲ। ਪਾਕਿਸਤਾਨ ਜਾਣਾ, ਪਾਕਿਸਤਾਨ ਨਾਸਰ ਢਿੱਲੋਂ ਕੌਣ ਹੈ? ਨਾਸਰ ਢਿੱਲੋਂ ਏਜੰਸੀਆਂ ਦਾ ਬੰਦਾ ਹੀ ਆ। ਕਿਤੇ ਹੀ ਰਹਿਣ ਆਂਦੇ ਰਹਿਣ ਵੀ ਇਹ ਕਾਲੇ ਜਿਹੇ ਆ ਕੇ ਬਹਿ ਗਏ ਆ ਕੈਮਰੇ ਅੱਗੇ ਤੇ ਐਵੇਂ ਕੌਣ? ਤੂੰ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ ਤੇ ਤੁਸੀਂ ਜੁੜ ਗਏ ਹੋ ਸਾਡੇ ਚੈਨਲ ਨਾਸਰ ਢਿੱਲੋਂ ਪੋਡਕਾਸਟ 'ਚ। ਅੱਜ ਕੱਲ੍ਹ ਅਸੀਂ ਪੋਡਕਾਸਟਾਂ ਦੇ ਪਟਾਕੇ ਪਾਈ ਜਾਂਦੇ ਹਾਂ। ਦੇ ਪੋਡਕਾਸਟ ਤੇ ਪੋਡਕਾਸਟ ਆਉਂਦੀ ਹੈ ਸਾਡੇ ਕੋਲ। ਜਿੰਨੇ ਮਹਿਮਾਨ ਆਉਂਦੇ ਆ, ਪ੍ਰਾਹੁਣੇ ਆਉਂਦੇ ਆ ਚੜ੍ਹਦੇ ਪੰਜਾਬ ਤੋਂ ਇੱਧਰਲੇ ਪਾਸੇ ਨੂੰ, ਉਹਨਾਂ ਨਾਲ ਗੱਲਬਾਤ ਵੀ ਸ਼ੇਅਰ ਕਰੀਦੀ ਹੈ, ਇੱਥੇ ਇਹਦਾ ਐਕਸਪੀਰੀਅੰਸ ਕਿੱਦਾਂ ਰਿਹਾ। ਲੇਕਿਨ ਅੱਜ ਦੇ ਜਿਹੜੇ ਸਾਡੇ ਪ੍ਰਾਹੁਣੇ ਨੇ, ਸਾਡੇ ਮਹਿਮਾਨ ਨੇ, ਬੜੇ ਖਾਸ ਇਸ ਤੋਂ ਵੀ ਪੂਰੀ ਦੁਨੀਆ ਘੁੰਮਦੇ ਨੇ, ਜਿਵੇਂ ਆਉਂਦੇ ਨਾ ਵੀ ਲੁਰ ਫਿਰਦੇ ਨੇ। ਅਤੇ ਉਹਨਾਂ ਨਾਲ ਦੀ ਪੋਡਕਾਸਟ ਹੈ। ਇਹ ਫਿਰਦੇ ਕੌਣ ਨੇ, ਲੁਰ ਕਿੱਥੇ ਕਿੱਥੇ ਫਿਰੇ ਆ, ਇਹ ਸਾਰੀ ਗੱਲਬਾਤ ਕਰਾਂਗੇ। ਵਲੋਗਰ ਨੇ, ਕੰਟਰੀ ਟੂ ਕੰਟਰੀ ਫਿਰਦੇ ਆ। ਪਾਕਿਸਤਾਨ 3 ਵਾਰੀ ਆ ਚੁੱਕੇ ਆ ਅਤੇ ਚੌਥੀ ਵਾਰੀ ਆਉਣ ਨਹੀਂ ਦੇਣਾ, ਬਹੁਤ ਖਰਚਾ ਕਰਾਉਂਦੇ। ਅਤੇ ਅੱਜ ਦੇ ਸਾਡੇ ਪੋਡਕਾਸਟ ਨੇ ਬਹੁਤ ਹੀ ਫੇਮਸ ਮਸ਼ਹੂਰ ਇੰਡੀਆ ਦੇ ਪੰਜਾਬ ਤੋਂ ਵਲੋਗਰ ਵਾਕ ਵਿਦ ਟੁਰਨਾ ਫੈਮਿਲੀ ਇਸ ਤੋਂ ਕਿ ਇੱਕ ਕਪਲ ਨੇ, ਹਸਬੈਂਡ ਵਾਈਫ ਨੇ, ਅਤੇ ਚੈਨਲ ਦਾ ਨਾਮ ਵਾਕ ਵਿਦ ਟੁਰਨਾ। ਵੈਲਕਮ ਜਨਾਬ ਤੁਹਾਨੂੰ ਅੱਜ ਦੇ ਪ੍ਰੋਗਰਾਮ ਪੋਡਕਾਸਟ। ਧੰਨਵਾਦ, ਬਹੁਤ ਬਹੁਤ ਮਿਹਰਬਾਨੀ ਪੋਡਕਾਸਟ 'ਚ ਵੀ ਐਡ ਕਰਨ ਲਈ ਤੇ ਸਾਨੂੰ ਆਪਣੇ ਮੁਲਕ 'ਚ ਵੀ ਐਡ ਕਰਨ ਲਈ। ਹਾਂ, ਨਹੀਂ ਤੁਹਾਡਾ ਮੁਲਕ ਹੈ ਜੀ, ਸਾਡਾ ਸਾਂਝਾ ਪੰਜਾਬ, ਸਾਂਝਾ ਮੁਲਕ ਵੀ ਤੁਹਾਡਾ, ਅਸੀਂ ਵੀ ਤੁਹਾਡੇ, ਸਾਰਾ ਕੁਝ ਤੁਹਾਡਾ। ਕਿਉਂਕਿ ਪੁੱਛਦੇ ਹੁੰਦੇ ਨਾ ਵੀ ਸਪਾਂਸਰ ਕਿਹਨੇ ਕੀਤਾ। ਪਰ ਮਾਈਕ ਰੋਡ ਦਾ ਜੀ। ਟੁਰਨਾ ਸਾਹਿਬ, ਪਹਿਲਾਂ ਤਾਂ ਦੱਸਿਓ ਵੀ ਇਹ ਟੁਰਨਾ ਕਿਉਂ? ਬਹੁਤ ਸਾਰੇ ਸਵਾਲ ਆਉਂਦੇ ਕੁਐਸਚਨ ਹੁੰਦੇ ਵੀ ਇਹ ਕੀ ਹੋਇਆ ਵੀ ਟੁਰਨਾ। ਹਾਂ, ਵੀ ਮਤਲਬ ਇੱਕ ਤੇ ਨਾ ਆ ਜਾਂਦਾ ਨਾ ਵਾਕ, ਤੇ ਵਾਕ ਦੇ ਨਾਲ ਜਦੋਂ ਵਿਦ ਲਾ ਕੇ ਟੁਰਨਾ ਆਉਂਦਾ, ਉਹਦਾ ਮਤਲਬ ਵੀ ਉਹ ਵੀ ਬਣ ਗਿਆ ਪੰਜਾਬੀ 'ਚ ਵੀ ਤੁਰਨਾ ਤੇ ਵਾਕ ਵੀ ਤੁਰਨਾ। ਇਹ ਵੀ ਦੋ ਮਤਲਬ ਕਿਉਂ? ਇਹ ਵਾਕ ਦਾ ਮਤਲਬ ਤਾਂ ਟੁਰਨਾ ਹੀ ਹੈ, ਪਰ ਜਿਹੜਾ ਟੁਰਨਾ ਵਾ ਉਹ ਸਾਡੇ ਪਿੰਡ ਦਾ ਨਾਮ ਵੀ ਹੈ ਤੇ ਸਾਡਾ ਗੋਤ ਵੀ ਹੈ, ਸਰਨੇਮ ਵੀ ਹੈ। ਅੱਛਾ। ਸੋ ਜਦੋਂ ਮੈਂ ਨਾਮ ਸੋਚ ਰਿਹਾ ਸੀਗਾ ਵੀ ਰੱਖਣਾ ਕੋਈ ਚੈਨਲ ਦਾ ਨਾਮ, ਤੇ ਸੋਚਿਆ ਵੀ ਟੁਰਨਾ ਤਾਂ ਆਪਾਂ ਨਾਮ ਲਾਉਣਾ ਹੀ ਹੈ, ਤੇ ਉਹ ਕਿਵੇਂ ਰਾਈਮ ਕਰਦਾ, ਕਿਵੇਂ ਸਾਹਿਤਕ ਜਿਹਾ ਹੋ ਸਕਦਾ ਹੈ, ਤੇ ਉਹ ਮੇਰਾ ਸੁਭਾਅ ਵੀ ਉਵੇਂ ਦਾ ਹੈ ਵੀ ਸਾਨੂੰ ਸੀਗਾ ਵੀ ਉਹ ਰਿਪਰੈਜ਼ੈਂਟ ਕਰੇ ਚੀਜ਼ ਵਿੱਚੋਂ। ਫਿਰ ਵਾਕ ਵਿਦ ਟੁਰਨਾ ਹੋਇਆ, ਜਿਹਦਾ ਵੈਸੇ ਮਤਲਬ ਇਹ ਨਿਕਲਦਾ ਵੀ ਟੁਰਨੇ ਨਾਲ ਤੁਰੋ। ਹਾਂ, ਤੇ ਤੁਹਾਡਾ ਪਿੰਡ ਵੀ ਤੁਰਦਾ ਹੀ ਰਹਿੰਦਾ? ਅਸੀਂ ਤੁਰਦੇ ਰਹਿੰਦੇ ਆ। ਅੱਛਾ, ਨਾਲ ਤਾਰਫ ਵੀ ਕਰਾ ਦਾਂ, ਮਨਪ੍ਰੀਤ ਭੈਣ ਨਹੀਂ, ਤੇ ਇਹ ਵੀ ਇਹਨਾਂ ਦੇ ਨਾਲ ਵਲੋਗਿੰਗ ਕਰਦੇ ਨੇ, ਦੋਵੇਂ ਜੀ ਰਲ ਮਿਲ ਕੇ ਵਲੋਗਿੰਗ ਕਰਦੇ ਨੇ। ਪਰ ਇੱਕ ਗੱਲ ਦਾ ਇਹਦੇ 'ਚ ਨੁਕਸਾਨ ਵੀ ਹੁੰਦਾ। ਇੱਕ ਤਾਂ ਵੀ ਜੋੜੀ ਵੀ ਰਲੀ ਲੈਂਦੀ, ਨੁਕਸਾਨ ਇਹ ਹੁੰਦਾ ਵੀ ਜਦੋਂ ਵੀ ਕਿਸੇ ਟਿਕਟ ਲੈਣਾ 2 ਟਿਕਟ ਲੈਣੇ ਪੈਂਦੇ, ਪਰ ਵੀਡੀਓ ਇੱਕ ਹੀ ਚੱਲਦੀ, ਵਲੋਗ ਇੱਕ ਚੱਲਦਾ। ਤੇ ਕਦੋਂ ਵਿਆਹ ਤੋਂ ਬਾਅਦ ਸ਼ੁਰੂ ਕੀਤਾ ਕਿ ਪਹਿਲਾਂ ਦਾ ਸ਼ੁਰੂ ਕਰਦਾ ਹੈ? ਨਹੀਂ, ਬਾਅਦ ਚ ਕੀਤਾ, 2022 2022 ਸਟਾਰਟ ਕੀਤਾ। ਸਾਡਾ ਵਿਆਹ 2020 ਚ ਤੇ ਸ਼ੁਰੂ ਸੀ 2022 ਚ ਕੀਤਾ। 2022
ਅੱਛਾ, ਮੈਂ ਹੋਰ ਤਾਰਫ ਵੀ ਕਰਵਾ ਦਾਂ ਵੀ ਇਹ ਪਹਿਲਾਂ ਨਿਊਜ਼ ਜਰਨਲਿਸਟ ਰਹੇ ਨੇ ਦੋਵੇਂ ਹੀ, ਤੇ ਹੁਣ ਫਿਰ ਵਲੌਗ ਵਾਲ ਡਿਫਰੈਂਟ ਚੈਨਲਸ ਦੇ ਨਾਲ ਕੰਮ ਕਰਦੇ ਰਹੇ ਨੇ ਇੰਡੀਆ ਪੰਜਾਬ ਤੋਂ। ਤੇ ਇਹਨਾਂ ਦੀ ਆਵਾਜ਼ ਮਨਪ੍ਰੀਤ ਦੀ ਤੁਸੀਂ ਸੁਣੀ ਹੋਣੀ ਆ ਸਿੱਧੂ ਦੇ ਗਾਣੇ 'ਚ, ਤੇ ਉਹ ਆਵਾਜ਼ ਕੀ ਜਰਾ ਸੁਣਾਓ। ਸਿੱਧੂ ਮੂਸੇਵਾਲਾ, ਜਿਸ ਨੂੰ ਪੁਲਿਸ ਪਿਛਲੇ 1 ਮਹੀਨੇ ਤੋਂ ਲੱਭ ਰਹੀ ਹੈ, ਉਹ ਬੀਤੇ ਕੱਲ ਪੁਲਿਸ ਦੇ ਹੱਥ ਤਾਂ ਆਇਆ ਪਰ ਬਚ ਕੇ ਨਿਕਲ ਗਿਆ। ਬਚ ਕੇ ਤਾਂ ਨਿਕਲ ਹੀ ਗਿਆ, ਪਰ ਜਾਂਦੇ ਜਾਂਦੇ ਸ਼ਰੇਆਮ ਹਥਿਆਰ ਦਿਖਾ ਗਿਆ। ਵਾਹ। ਅੱਛਾ, ਇਹ ਤਾਂ ਉਹਨਾਂ ਦੇ ਗਾਣੇ ਪਾਵਰ 'ਚ ਸੀ ਨਾ ਸ਼ਾਇਦ, ਪਾਵਰ ਗਾਣੇ 'ਚ। ਇਹ ਤੁਹਾਡੇ ਕੋਲ ਪਰਮਿਸ਼ਨ ਲੈ ਕੇ ਪਾਇਆ? ਨਹੀਂ, ਇਹ ਮੈਂ ਜਿੱਦਾਂ ਤੁਸੀਂ ਦੱਸਿਆ ਨਾ ਕਿ ਮੈਂ ਨਿਊਜ਼ ਐਂਕਰ ਸੀ ਨਾ, ਤੇ ਨਿਊਜ਼ ਪ੍ਰੋਡਿਊਸਰ ਸੀ, ਉਹਦੇ ਵਿੱਚ ਬੋਲਿਆ ਸੀਗਾ, ਤੇ ਉਹਨਾਂ ਨੇ ਆਪਣੇ ਗਾਣੇ 'ਚ ਪਾਈ ਸੀ। ਇਹ ਉਹਨਾਂ ਦਿਨਾਂ ਦੀ ਗੱਲ, ਆਈ ਥਿੰਕ ਕਰੋਨਾ ਕਾਲ ਚੱਲਣ ਡਿਆ ਸੀਗਾ। ਹਾਂਜੀ ਹਾਂਜੀ। ਤੇ ਉਹਦੇ ਕਾਲੇ ਸ਼ੀਸ਼ੇ ਸੀ ਗੱਡੀ ਦੇ, ਤੇ ਉਹ ਜਾਣ ਡਿਆ ਸੀ ਕਿਤੇ, ਤੇ ਤਾਂ ਕਰਕੇ ਪੁਲਿਸ ਵਾਲਿਆਂ ਨੇ ਰੋਕ ਲਿਆ, ਚਲਾਨ ਵਗੈਰਾ ਹੋਇਆ। ਚਲਾਨ ਤੋਂ ਬਾਅਦ ਫਿਰ ਉਹ ਖਬਰ ਲਿਖੀ ਸੀਗੀ ਮੈਂ, ਤੇ ਉਹਨਾਂ ਨੇ ਆਪਣੇ ਗਾਣੇ ਵਿੱਚ ਫਿਰ ਐਡ ਕੀਤੀ ਸੀ। ਉਹ ਵੀ ਨਾ ਉਹਨੂੰ ਜਿਹੜੀ ਗੱਲ ਲੈ ਕੇ ਵਧੀਆ ਜੋ ਬਣ ਕੇ ਲੱਗ ਗਿਆ ਨਾ, ਵਾਈਬ ਉਹਨੂੰ ਵਧੀਆ ਲੱਗੀ, ਜਿਵੇਂ ਇਲੈਕਸ਼ਨ ਹਾਰਨ ਨਾ, ਤੁਹਾਨੂੰ ਇਲੈਕਸ਼ਨ ਹਾਰਨ ਤੇ ਗਾਣਾ ਲਿਖਤਾ। ਉਹ ਬੰਦਾ ਬੜਾ ਕ੍ਰੀਏਟਿਵ ਸੀ, ਉਹਨਾਂ ਦੇ ਚੀਜ਼ ਦਾ ਸੀਗਾ। ਕਿਆ ਰੱਬ ਨੇ ਕਲਾ ਦਿੱਤੀ। ਆਂਦੇ ਮੈਨੂੰ ਯਾਦ ਆ, ਆਂਦੇ ਵੀ ਡਾਊਨਫਾਲ ਤੇ ਹੁੰਦਾ ਹੀ ਆ, ਮਤਲਬ ਵੀ ਡਿਕਲਾਈਨ ਵਾਲੇ ਪਾਸੇ ਤੇ ਜਾਣਾ ਹੀ ਜਾਣਾ, ਸਾਰਿਆਂ ਨੇ ਜਾਣਾ। ਪਤਾ ਨਹੀਂ ਮੈਂ 2 ਸਾਲ ਚੱਲਣਾ ਕਿ 3 ਸਾਲ ਚੱਲਣਾ, ਲੇਕਿਨ ਜਿੰਨਾ ਚੱਲਣਾ ਮੈਂ ਚੱਲਣਾ ਪੂਰੇ ਧੜਾਕੇ ਨਾਲ ਆ। ਉਹ ਵੀ ਚੱਲ ਕੇ ਗਿਆ। ਇਹਨੂੰ ਪਰ ਇੱਕ ਮਲਾ ਲਿਆ ਵੀ ਇਹ ਉਹਨੂੰ ਮਿਲ ਨਹੀਂ ਸਕੀ, ਇਹ ਦੱਸਣਾ ਚਾਹੁੰਦੀ ਸੀ ਵੀ ਮੇਰੀ ਆਵਾਜ਼ ਆ। ਮਤਲਬ ਵੈਸੇ ਵੀ ਪਹਿਲਾਂ ਸਗੋਂ ਘੱਟ ਗਾਣੇ ਸੁਣਦੀ ਸੀ, ਬਾਅਦ 'ਚ ਜ਼ਿਆਦਾ ਸੁਣੇ। ਸਾਡਾ ਪਲਾਨ ਚੱਲ ਵੀ ਰਿਹਾ ਸੀਗਾ ਕਿ ਅਸੀਂ ਕਿਹਾ ਸੀ ਕਿ ਅਸੀਂ ਮਿਲਣ ਜਾਵਾਂਗੇ ਉਹਨੂੰ, ਕਿਉਂਕਿ ਆਪਾਂ ਸੁਣਿਆ ਸੀਗਾ ਕਿ ਉਹ ਆਮ ਲੋਕਾਂ ਨੂੰ ਵੀ ਮਿਲ ਲੈਂਦਾ ਆ, ਤੇ ਅਸੀਂ ਵੀ ਪਲਾਨ ਕਰਦੇ ਪਏ ਸੀਗੇ। ਮੌਕਾ ਨਹੀਂ ਬਣ ਸਕਿਆ। ਮੌਕਾ ਮਤਲਬ ਮੈਨੂੰ ਯਾਦ ਸੀ, ਮੈਂ ਇੱਕ ਵਾਰ ਉਹਨੂੰ ਇੰਟਰਵਿਊ ਕਰਨਾ ਸੀ ਇਲੈਕਸ਼ਨ ਵਾਲੇ ਦੌਰ 'ਚ। ਮੈਂ ਕਿਸੇ ਚੈਨਲ ਨਾਲ ਕੰਮ ਕਰਦਾ ਸੀਗਾ, ਤੇ ਮੈਂ ਉਹਨੂੰ ਇੰਟਰਵਿਊ ਕਰਨ ਤੋਂ ਪਹਿਲਾਂ ਮੈਨੂੰ ਯਾਦ ਆ, ਪਰ ਉਹ ਗੱਡੀ 'ਚ ਬਹਿ ਕੇ ਉਹਨਾਂ ਇੰਟਰਵਿਊ ਹੋਇਆ, ਉਹ ਗੱਲਾਂ ਬਾਤਾਂ 'ਚ ਏਦਾਂ ਮਿਸ ਹੋ ਗਿਆ। ਦੱਸ ਨਹੀਂ ਸਕੇ। ਮੇਰੀ ਵੀ ਗੱਲ ਹੁੰਦੀ ਰਹਿੰਦੀ ਸੀ, ਤੇ ਆਉਣ ਦੀ ਬੜੀ ਖੁਆਇਸ਼ ਸੀ ਉਹਦੀ, ਮੈਨੂੰ ਚੰਗਾ ਸੁਣਿਆ। ਤੇ ਗੱਲਬਾਤ ਫੋਨ ਤੇ, ਓਵਰ ਦਾ ਫੋਨ, ਵੀਡੀਓ ਕਾਲ ਤੇ ਹੁੰਦੀ ਰਹਿਣੀ। ਉਹਨਾਂ ਨੇ ਵਿਖਾਓ ਮੈਨੂੰ ਪਾਕਿਸਤਾਨ ਕਿੱਦਾਂ ਦਾ, ਤੇ ਫਿਰ ਪਾਸਪੋਰਟ ਵੀ ਘੱਲਿਆ। ਫਿਰ ਉਦੋਂ ਇਲੈਕਸ਼ਨ ਆ ਗਿਆ, ਫਿਰ ਪੜ੍ਹ ਨਹੀਂ ਸਕਿਆ। ਮਤਲਬ ਵੀ ਇਹ ਨਾ ਵੀ ਉਹ ਰੱਬ ਸਬੱਬੀ, ਜੋ ਰੱਬ ਕਰਦਾ ਫਿਰ ਉਹਦੇ ਅੱਗੇ ਆਪਾਂ ਕਰ ਵੀ ਕੁਛ ਨਹੀਂ ਸਕਦੇ, ਵੀ ਉਹਦਾ ਸਬੱਬ ਨਹੀਂ ਬਣਿਆ। ਜੇ ਆਉਂਦਾ, ਜੇ ਸਿੱਧੂ ਮੂਸੇਵਾਲਾ ਪਾਕਿਸਤਾਨ ਆਉਂਦਾ, ਤੇ ਪਾਕਿਸਤਾਨ ਦਾ ਸ਼ਹਿਰ ਲਾਹੌਰ ਜੇ ਪ੍ਰੋਗਰਾਮ ਕਰਦਾ, ਤੇ ਲਾਹੌਰ ਸਾਰਾ ਉਹਨਾਂ ਦਿਨਾਂ 'ਚ ਬੰਦ ਹੋਣਾ ਸੀ ਜਿੱਦਣ ਉਹਦਾ ਸ਼ੋਅ ਹੋਣਾ ਸੀ। ਇੰਨੀ ਵੱਡੀ ਫੈਨ ਫੋਲੋਇੰਗ ਹੈ ਪਾਕਿਸਤਾਨ ਪੰਜਾਬ ਦੇ ਵਿੱਚ। ਕਿਉਂਕਿ ਹੁਣ ਵੀ ਅਸੀਂ ਜਾਂਦੇ ਆ ਤੇ ਸਾਰੇ ਬੱਚੇ ਸਿੱਧੂ ਮੂਸੇਵਾਲਾ, ਪੱਗ ਵਾਲੇ ਨੂੰ ਦੇਖ ਕੇ ਨਾਲ ਹੀ ਕਹਿਣ ਲੱਗ ਜਾਂਦੇ ਸਿੱਧੂ ਮੂਸੇਵਾਲਾ। ਇਹ ਮੈਂ ਨੋਟ ਕੀਤੀ ਹੈ ਵੀ ਉਹਨਾਂ ਨੇ ਜਿਹੜਾ ਨੌਜਵਾਨ ਮੁੰਡਾ ਪੱਗ ਵਾਲਾ ਨਾ, ਉਹ ਮੂਸੇਵਾਲਾ। ਮੈਨੂੰ ਕਹਿੰਦੇ ਵੀ ਤੂੰ ਗਾਣਾ ਵੀ ਸੁਣਾ ਹੁਣ ਮੈਨੂੰ, ਕਿਉਂ ਏਦਾਂ ਵਾਲਿਆਂ ਨੇ ਕਿਹਾ। ਉਹ ਸਾਰੇ ਉਹ ਨਾ ਪੱਗ ਬੰਨੀ ਨਾ, ਫਿਰ ਉਸੇ ਨਜ਼ਰ ਨਾਲ ਵੇਖਦੇ ਮੂਸੇਵਾਲਾ। ਪਿੰਡਾਂ ਦੇ ਵਿੱਚ ਜਦੋਂ ਲੋਕ ਜਾਂਦੇ ਨਾ ਵੀ ਉਹ ਮੂਸੇਵਾਲਾ ਆ ਗਿਆ, ਮੂਸੇਵਾਲਾ ਆ ਗਿਆ, ਏਦਾਂ ਨਿਆਣੇ ਕਰਦੇ। ਤੇ ਇੱਕ ਰਿਸਪੈਕਟ ਵੀ ਉਹਨੇ, ਕਹਿ ਲਓ ਅਸੀਂ ਸਟਾਰਟਿੰਗ ਦੇ ਵਿੱਚ ਲੱਗਦਾ ਸੀ ਵੀ ਯਾਰ ਇਹ ਕਿਸ ਤਰ੍ਹਾਂ ਦੇ ਗਾਣੇ ਆ, ਮਤਲਬ ਵੀ ਉਹ ਥੋੜਾ ਜਿਹਾ ਔਡ ਜਿਹਾ ਸਾਨੂੰ ਲੱਗਦਾ ਸੀ ਵੀ ਅਸੀਂ ਥੋੜੀ ਵੱਡੀ ਉਮਰ ਹੈ ਸਾਡੀ। ਲੇਕਿਨ ਇਹ ਵੀ ਜਿਹੜੀ ਜਨਰੇਸ਼ਨ ਅਗਲੀ ਆ, ਉਹਨਾਂ ਦਾ ਸੁਣਨ ਦਾ ਵਿਉਂਰਾ, ਉਹਨਾਂ ਦੀ ਸੋਚ ਉਸ ਤਰ੍ਹਾਂ ਦੀ, ਮਤਲਬ ਵੀ ਉਹ ਹੌਲੀ ਹੌਲੀ ਸਾਨੂੰ ਵੀ ਵਧੀਆ ਲੱਗਣ ਲੱਗ ਪਈ। ਇਹਦੇ ਯਾਰ ਸਿੱਧੀਆਂ ਸਿੱਧੀਆਂ ਗੱਲਾਂ ਕਰਦਾ ਜੋ ਆਮ ਸਾਡੀਆਂ। ਉਹ ਵੀ ਬਦਲ ਗਿਆ ਸੀ ਨਾ, ਮਤਲਬ ਜਿਵੇਂ ਸ਼ੁਰੂ ਕੀਤਾ ਸੀ ਉਸ ਤੋਂ ਜਦੋਂ ਤੱਕ ਉਹਦੀ ਡੈਥ ਹੋਈ, ਅਖੀਰਲੇ ਦਿਨਾਂ ਤੱਕ ਉਹਦੀ ਜਿਹੜਾ ਇੱਕ ਉਹਦਾ ਮੋੜ ਪਿਆ ਸੀ, ਜਿਹਨੂੰ ਕਹਿ ਸਕਦੇ ਆ ਵੀ ਉਹ ਕਮਾਲ ਸੀਗਾ। ਬਹੁਤ ਸੋਹਣਾ ਲਿਖਦਾ। ਲਿਖ ਹੋ ਰਹੀ ਹੈ ਨਾ ਵੀ ਉਹਦੀ ਆਵਾਜ਼ ਜਿਹੜੀ ਆ, ਮਤਲਬ ਉਹਦੀ ਇੱਕ ਹੀ ਹੋਈ ਗੱਲ ਪੂਰੀ ਦੁਨੀਆ ਤੇ ਵਸਣ ਵਾਲੇ ਪੰਜਾਬੀਆਂ ਤੱਕ ਪਹੁੰਚਦੀ। ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਵੀ ਡਰ ਸੀ ਜਿਹੜੇ ਬਸਰੇ ਇਕਤਦਾਰ ਨੇ ਵੀ ਉਹ ਇੱਦਾਂ ਦੀ ਗੱਲ ਨਾ ਹੋ ਜਾਏ ਵੀ ਕੱਲ ਨੂੰ ਸਾਡੇ ਸਿਰ ਹੋ ਜਾਏ। ਚਲੋ ਜੀ, ਰੱਬ ਸੋਹਣੇ ਨੇ ਜਿੰਨਾ ਉਹਨੂੰ ਦਿੱਤਾ, ਉਹਨੇ ਆਪਣੀ ਪੰਜਾਬੀ ਹੰਢਾ ਕੇ ਗਿਆ, ਚੰਗਾ ਹੰਢਾ ਗਿਆ, ਤੇ ਮਾਂ ਬੋਲੀ ਪੰਜਾਬੀ ਦੀ ਵੀ ਸੇਵਾ ਕਰਕੇ ਗਿਆ। ਮੈਂ ਤੇ ਇਹ ਕਹਾਂਗਾ ਕਿਉਂਕਿ ਸਾਡੇ ਇੱਥੇ ਦੀ ਯੂਥ ਜਿਹੜੀ ਆ ਪੰਜਾਬੀ ਗਾਣਿਆਂ ਨਾਲ, ਫਿਲਮ ਇੰਡਸਟਰੀ ਨਾਲ ਉਸ ਕਰਕੇ ਬਹੁਤ ਜੁੜੀ ਆ ਪੰਜਾਬੀ ਦੇ ਨਾਲ। ਬਿਲਕੁਲ। ਉਹ ਇੱਥੇ ਹੁਣ ਵਿਚਰਦੇ ਆ, ਮਿਲਦੇ ਆ, ਤੇ ਮੈਂ ਪੁੱਛਦਾ ਹੁੰਦਾ ਅਕਸਰ ਹੀ ਵੀ ਕਿਹੜੇ ਗਾਣੇ ਸੁਣਦੇ ਆ। ਉਹ ਕਹਿੰਦੇ ਉਧਰ ਤੁਹਾਡੇ ਵਾਲੇ ਬੰਨੇ ਦੇ ਸੁਣਦੇ ਆ। ਠੀਕ ਆ, ਮਤਲਬ ਉਹ ਬਹੁਤ ਸਾਂਝ ਹੈ ਨਾ ਸਾਡੀ ਇੱਕ ਤਰ੍ਹਾਂ ਦੀ। ਅੱਛਾ, ਟੁਰਨਾ ਸਾਹਿਬ, ਤੇ ਮੈਂ ਟੁਰਨਾ ਸਾਹਿਬ ਕਹਿ ਲਾਂ ਨਾ? ਜੀ ਜੀ। ਇਹਨਾਂ ਨੂੰ ਟੁਰਨੀ ਤੇ ਨਹੀਂ ਕਹਿ ਸਕਦਾ। ਤੁਸੀਂ ਮੈਨੂੰ ਮਨਪ੍ਰੀਤ ਮਨਪ੍ਰੀਤ ਭੈਣ, ਮੈਂ ਮੇਰੇ ਮੂੰਹੋਂ ਨਿਕਲ ਕੇ ਗੱਲ ਰਹਿੰਦੀ ਨਹੀਂ ਨਾ, ਅਸੀਂ ਪਲੈਲਪੁਰੀ ਆ ਨਾ, ਜੁਗਤ ਸਾਨੂੰ ਆ ਜਾਂਦੀ, ਮੌਕੇ ਤੇ ਆ ਜਾਂਦੀ ਹੈ। ਚਲੋ, ਅੱਛਾ, ਕਿੱਥੇ ਕਿੱਥੇ ਘੁੰਮ ਲਿਆ ਹੁਣ ਤੱਕ? ਹੁਣ ਤੱਕ ਜੀ ਮੁਲਕ ਕਿਹੜੇ ਕਿਹੜੇ ਘੁੰਮੇ? ਭੂਟਾਨ, ਦੁਬਈ, ਈਰਾਨ, ਅਫਗਾਨਿਸਤਾਨ, ਤਾਜਿਕਿਸਤਾਨ, ਉਜ਼ਬੇਕਿਸਤਾਨ ਤੇ ਪਾਕਿਸਤਾਨ ਤੀਜੀ ਵਾਰੀ। ਜੇ ਤੀਜੀ ਵਾਰੀ ਪਾ ਲਈਏ ਤੇ ਫਿਰ 11 ਹੋ ਗਏ ਮੁਲਕ। ਹਾਂ। ਉਹ ਸਾਡਾ ਇੱਕ ਬੰਦਾ ਨਾ, ਉਹਨੂੰ ਆਂਦਾ ਵੀ ਸਕੂਲਾਂ ਜਾਂਦੇ ਨਾ ਵੀ ਉਹ ਦੱਸਾਂ ਆਹ ਫਲਾਣੀ ਸ਼ਸਣਾ, ਉਹ ਫਲਾਣੀ ਸ਼ਸਣਾ, ਤੂੰ ਸਾਡੇ ਵਰਗਾ ਪੇਂਡੂ ਸੀ ਨਿਆਣਾ,
ਆਂਦਾ 10 ਫਲਾਂ ਦੇ ਨਾਂ ਸੁਣਾ, ਆਂਦਾ ਅੰਬ, ਕੇਲਾ, ਅੱਗੋਂ ਨੂੰ ਭੁੱਲ ਗਏ, ਅੱਛਾ ਆਂਦਾ 7 ਮਾਲਟੇ ਪਾ ਲਓ। ਉਹ ਕਹਿੰਦੇ ਵੀ ਤੁਸੀਂ ਹੁਣ 3 ਵਾਰੀ ਪਾਕਿਸਤਾਨ ਪਾ ਲਓ। ਹਾਂ, ਬਿਲਕੁਲ। ਉਹੀ ਦੋ ਸਾਲ ਹੋਏ ਸ਼ੁਰੂ ਕੀਤੇ ਨੂੰ, ਹਾਂ ਤੇ ਫਿਰ ਬਾਕੀ ਘਰੇਲੂ ਕੰਮਕਾਰ ਵੀ ਹੁੰਦੇ ਆ ਵਿੱਚੋਂ, ਹੂੰ। ਤਾਂ ਕਰਕੇ ਫਿਰ ਆਹ ਸਾਲ ਦੇ ਵਿੱਚ ਤਾਂ ਅਸੀਂ ਇੱਧਰ ਹੀ ਆਏ ਆ ਹਲੇ, ਹੂੰ ਪਿਛਲੇ ਸਾਲ ਹੀ ਗਏ ਸੀ ਘੁੰਮਣ। ਚਲੋ ਵਧੀਆ, ਤੁਸੀਂ ਤੀਸਰਾ ਟੂਰ ਹੋ ਗਿਆ ਤੁਹਾਡਾ। ਪਹਿਲੇ ਵਾਰੀ ਤੇ 2 ਤੇ ਜਥੇ ਨਾਲ ਆਏ ਤੇ ਇਸ ਵਾਰੀ ਖੁੱਲੇ ਵੀਜ਼ੇ ਤੇ ਆਏ, ਹਾਂ, ਬਿਲਕੁਲ। ਤੇ ਕਿੰਨਾ ਕੁ ਘੁੰਮ ਲਿਆ ਫਿਰ ਪਾਕਿਸਤਾਨ? ਪਾਕਿਸਤਾਨ ਕਾਫੀ ਅਸਥਾਨਾਂ ਦੇ ਦਰਸ਼ਨ ਤਾਂ ਪਹਿਲਾਂ ਵੀ ਕੀਤੇ ਆ, ਖੈਰ ਐਤਕੀ ਵੀ ਕੀਤੇ ਆ। ਐਦੋਂ ਲੈਦਾ ਫਿਰ ਅਸੀਂ ਇੱਧਰ ਗੁਜਰਾਂਵਾਲਾ, ਸਿਆਲਕੋਟ ਵਾਲੇ ਪਾਸੇ ਵੀ ਗਏ ਆ, ਤੇ ਲਾਹੌਰ ਵੀ ਜਿਹੜੀਆਂ ਪਿਛਲੀ ਵਾਰ ਨਹੀਂ ਥਾਵਾਂ ਵੇਖ ਸਕੇ ਸੀਗੇ ਉਹ ਵੀ ਚੰਗੀ ਤਰ੍ਹਾਂ ਵੇਖੀਆਂ। ਹਾਲੇ ਹੈਗੇ ਦਿਨ ਤੇ ਹਾਲੇ ਵੇਖਦੇ ਵੀ ਪਏ, ਅੱਧੇ ਦਿਨ ਪਏ ਨੇ, ਤੇ ਉਮੀਦ ਆ ਵੀ ਹੋਰ ਆਪਾਂ ਕੁਝ ਵੱਖਰੀਆਂ ਥਾਵਾਂ ਹੋਰ ਦੇਖਾਂਗੇ। ਮੈਂ ਤਾਂ ਕਿਹਾ ਹੱਸਣਿਆ ਵੀ ਤੁਸੀਂ ਖਰਚਾ ਨਹੀਂ ਕਰਾਉਂਦੇ, ਆਪੇ ਰੋਟੀ ਬਣਾਉਣ ਲੱਗ ਪਏ ਆ, ਆਪੇ ਸਾਲਨ ਬਣਾਉਣ ਲੱਗ ਪਏ ਆ, ਤੇ ਮੈਨੂੰ ਲੱਗਦਾ ਤੁਹਾਡਾ ਵੀਜ਼ਾ ਵਧਾ ਦਿੰਦੇ ਬਿਲਕੁਲ ਵਧਾ ਦਿਓ। ਤੁਸੀਂ ਖਰਚਾ ਨਹੀਂ ਕਰਾਉਂਦੇ ਸਾਡਾ। ਇਹ ਵਧੀਆ ਗੱਲ ਹੈ। ਤੇ ਇਹ ਦੱਸਿਓ ਕਿ ਪਾਕਿਸਤਾਨ ਜਿਸ ਤਰ੍ਹਾਂ ਅੱਗੇ ਰਿਪਨ ਨੂੰ ਨਹੀਂ ਆਏ ਸੀ ਪੰਜਾਬੀ ਟਰੈਵਲ ਕਪਲ ਵਾਲੇ, ਉਹ ਵੀ 2 ਵਾਰੀ ਹੋ ਗਏ, ਤੇ ਇਸ ਵਾਰੀ ਕੁਝ ਵੱਖਰਾ ਕੀ ਵਿਖਾਉਣ ਦੀ ਖੁਆਇਸ਼ ਹੈ ਵੀ ਇਸ ਤਰ੍ਹਾਂ ਦਾ ਕੁਝ ਵਿਖਾਉਣਾ ਪਾਕਿਸਤਾਨ 'ਚ? ਐਤਕੀ ਕੁਝ ਧਾਰਮਿਕ ਸਥਾਨ ਜਿਹੜੇ ਸੀਗੇ, ਜਿਹੜੇ ਪਹਿਲਾਂ ਜਿਨ੍ਹਾਂ ਦਾ ਜਥਾ ਹੈ ਨਾਲ ਵੀਜ਼ਾ ਮਿਲਦਾ, ਉਹ ਤਾਂ ਅਸੀਂ ਵੇਖੀ ਦਰਸ਼ਨ ਕੀਤੇ ਹੀ ਆ, ਪਰ ਕੁਝ ਐਵੇਂ ਦੇ ਸੀਗੇ ਜਿਵੇਂ ਅਸੀਂ ਗਏ ਆ ਰੋੜੀ ਸਾਹਿਬ, ਇੱਧਰ ਜਾਮਣ, ਜਾਂ ਸਾਡਾ ਹੁਣ ਜੇਲਮ ਵਾਲੇ ਪਾਸੇ ਰੋਹਤਾਸ ਜਾਣ ਦਾ ਵੀ ਇਰਾਦਾ, ਵੀ ਉੱਥੇ ਵੀ ਚਲੋ ਜਾ ਕੇ ਆਉਂਦੇ ਆ। ਤੇ ਐਵੇਂ ਦੀਆਂ ਪਿੰਡਾਂ ਥਾਵਾਂ ਵਾਲੀਆਂ ਵੀ ਥਾਵਾਂ ਹੈਗੀਆਂ, ਕੁਝ ਹੋਰ ਧਾਰਮਿਕ ਜਾਂ ਕੁਝ ਸਾਹਿਤਿਕ ਬੰਦੇ ਆ, ਉਹਨਾਂ ਦੇ ਨਾਲ ਮਿਲਣ ਦਾ ਇਰਾਦਾ ਵੀ ਹੈ। ਸੋ ਐਵੇਂ ਦਾ ਪਲਾਨ ਹੈ ਸਾਡਾ, ਇਸ ਤਰ੍ਹਾਂ ਦਾ ਕਰਕੇ ਪਲਾਨ। ਤੇ ਆਂਦੇ ਸੁਣੋ ਐਜੂਕੇਸ਼ਨ ਤੇ ਕੁਝ ਐਜੂਕੇਸ਼ਨ ਦਾ ਹੈ, ਪਰ ਖੇਤੀਬਾੜੀ ਦਾ ਵੀ ਹੈ, ਖੇਤੀਬਾੜੀ ਦਾ ਵੀ ਹੈ ਵੀ ਇੱਧਰ ਦੀ ਖੇਤੀ ਵੇਖੀਏ, ਕਿਉਂਕਿ ਅਸੀਂ ਜਦੋਂ ਇੰਡੀਆ ਨੂੰ ਐਕਸਪਲੋਰ ਕਰਦੇ ਆ, ਪੰਜਾਬ ਨੂੰ ਛੱਡ ਕੇ ਹੋਰ ਸਟੇਟਾਂ 'ਚ ਵੀ ਅਸੀਂ ਬਥੇਰੇ ਟੂਰ ਕੀਤੇ ਆ, ਉੱਥੋਂ ਦੀ ਖੇਤੀ ਪੰਜਾਬ ਦੇ ਨਾਲ ਕੰਪੇਅਰ ਕੀਤੀ ਆ। ਸੋ ਇੱਧਰਲੀ ਖੇਤੀ ਵੀ ਅਸੀਂ ਵੇਖਣੀ ਚਾਹੁੰਦੇ ਆ, ਤੇ ਫਿਰ ਉਹ ਆਈਡੀਆ ਆਇਆ ਸੀ ਤੁਹਾਡੇ ਨਾਲ ਡਿਸਕਸ ਜਿੱਦਾਂ ਕਰਦੇ ਸੀ ਵੀ ਐਜੂਕੇਸ਼ਨ ਸਿਸਟਮ ਇੱਥੋਂ ਦਾ ਵੇਖੀਏ, ਵੀ ਜਿਵੇਂ ਆਪਣੇ ਇੱਕ ਮੈਥ ਜੀ ਹੁੰਦੀ ਹੈ ਨਾ, ਪਤਾ ਨਹੀਂ ਕੀ ਪੜਾਇਆ ਜਾਂਦਾ ਹੈ ਇੱਧਰ, ਕਿੱਦਾਂ ਦੇ ਹਾਲਾਤ ਨੇ, ਜਾਂ ਬੀਬੀਆਂ ਦੀ ਐਜੂਕੇਸ਼ਨ ਨੂੰ ਲੈ ਕੇ ਕੀ ਹੈ। ਸੋ ਤਾਂ ਕਰਕੇ ਹੁਣ ਪੱਤਰਕਾਰਤਾ ਵਾਲਾ ਜਿਹੜਾ ਕੀੜਾ, ਉਹ ਠੀਕ ਆ ਵੀ ਬਲੌਗਿੰਗ ਅਸੀਂ ਕਰਦੇ ਆ, ਪਰ ਉਹ ਜਿਹੜੀ ਅੰਦਰਲੀ ਸਾਡੀ ਚੀਜ਼ ਆ ਉਹ ਤਾਂ ਜਰਨਲਿਜ਼ਮ ਵਾਲੀ ਆ ਨਾ, ਤਾਂ ਕਰਕੇ ਹੁੰਦਾ ਵੀ ਉਵੇਂ ਦਾ ਕੁਝ ਕਰੀਏ। ਕੀੜਾ ਮਾਰੀਏ ਉਹ ਤਰ੍ਹਾਂ? ਨਹੀਂ, ਕੀੜਾ ਮਰਨਾ ਨਹੀਂ, ਕੀੜਾ ਤਾਂ ਜਾਗ ਰਿਹਾ। ਅੱਛਾ ਮਨਪ੍ਰੀਤ, ਇਹ ਦੱਸਿਓ ਵੀ ਵਿਆਹ ਵੀ ਵੇਖੇ ਇੱਥੇ, ਮੈਨੂੰ ਪਤਾ ਵਿਆਹ ਵੀ ਤੁਹਾਡੇ ਨਾਲ ਅਸੀਂ ਵੀ ਗਏ, ਤੇ ਕਿਸ ਤਰ੍ਹਾਂ ਦਾ ਲੱਗਾ ਵਿਆਹਾਂ ਦਾ ਮਾਹੌਲ ਇੱਥੇ ਦਾ? ਬਹੁਤ ਵਧੀਆ ਸੀਗਾ, ਪਹਿਲੀ ਵਾਰ ਵੇਖਿਆ ਨਾ, ਇਸ ਲਈ ਬੜਾ ਚੰਗਾ ਲੱਗਿਆ। ਨੇ ਐਕਸਪੀਰੀਅੰਸ ਕੋ ਵੱਖਰਾ ਕੀ ਲੱਗਾ? ਇੱਥੇ ਥੋੜੇ ਮਤਲਬ ਕਿ ਉਹ ਜਿੱਦਾਂ ਸਾਡੇ ਖਾਣ ਪੀਣ ਵਾਲਾ ਸਿਸਟਮ ਥੋੜਾ ਵੱਖਰਾ ਆ, ਇੱਥੇ ਵੱਖਰਾ। ਇੱਥੇ ਕਿਤੇ ਉੱਠ ਕੇ ਜਾਣ ਦੀ ਲੋੜ ਨਹੀਂ ਹੈ, ਬਸ ਟੇਬਲ ਤੇ ਹੁੰਦਾ ਸਾਰਾ ਕੁਝ, ਇੱਕ ਜਗ੍ਹਾ ਬਹਿ ਜਾਓ ਤੇ ਸਾਰਾ ਵੀ ਉੱਥੇ ਬੈਠ ਕੇ ਤੁਹਾਨੂੰ ਭੁਗਤਾ ਦਿੱਤਾ ਜਾਂਦਾ। ਨਹੀਂ ਮੈਂ ਇਹ ਵੀ ਗੱਲ, ਉਹ ਜਿਹੜੀ ਡਿਸ਼ ਇੱਕੋ ਹੀ ਹੈ ਇਹਨਾਂ ਦੀ। ਹਾਂਜੀ ਹਨਾ, ਬਲਕਿ ਜਿੱਦਾਂ ਸਾਡੇ ਖਰਚੇ ਬਹੁਤ ਨੇ ਨਾ, ਵਿਆਹਾਂ 'ਚ ਖਰਚੇ ਬਹੁਤ ਹੋ ਗਏ ਨੇ ਖਾਣ ਪੀਣ ਤੇ, ਪਹਿਲਾਂ ਪਕੌੜਿਆਂ ਤੇ ਉਹਦੇ 'ਚ ਇੰਨਾ ਕੁਝ ਹੁੰਦਾ, ਫਿਰ ਰੋਟੀ ਬਾਅਦ ਦੇ ਵਿੱਚ। ਇੱਥੇ ਇਹਨਾਂ ਕਿ ਚਲੋ ਹੈ ਵਿਆਹ ਭਾਵੇਂ ਵੱਡਾ ਕਿੰਨਾ ਵੀ ਹੋਵੇ, ਪਰ ਉਹ ਸਿੰਪਲ ਜਿਹੜੀ ਸਾਦਗੀ ਜਿਹੜੀ ਉਹ ਹੈਗੀ ਆ। ਵੀ ਜਿਵੇਂ ਜਿਸੇ ਇਸ ਵਿਆਹ ਤੇ ਗਏ ਆ, ਮੈਂ ਵਿੱਚ ਫੋਟੋ ਵੀ ਲਾਉਣਾ, ਵੀਡੀਓ ਵੀ ਲਾਉਣਾ, ਵੀ ਵਿਆਹ ਤਕਰੀਬਨ ਕੋਈ ਉੱਥੇ 1500-2000 ਬੰਦੇ ਗੈਦਰਿੰਗ ਹੋਣੀ। ਹਾਂਜੀ ਬਹੁਤ ਸੀਗੇ, ਤੇ ਲੇਕਿਨ ਹੈ ਵਨ ਡਿਸ਼। ਮੈਂ ਦੱਸਾਂ, ਇਹ ਮੈਂ ਵੀਡੀਓ ਪਾ ਕੇ ਵਲੌਗ ਪਾ ਕੇ ਮੈਨੂੰ ਲੱਗਦਾ ਤੁਹਾਡੇ ਪਾਬੰਦੀ ਮੈਂ ਲਵਾ ਦੇਣੀ ਵੀ ਸਾਡੇ ਵਾਲੇ ਪਾਸ। ਹਾਂਜੀ ਉੱਥੇ ਮਤਲਬ ਸਾਡੇ ਅਸੀਂ ਦੇਖਿਆ ਨਾ ਵੀ ਬਹੁਤ ਖਰਚੇ ਨੇ ਸਾਡੇ ਵਾਲੇ। ਵਨ ਡਿਸ਼ ਹੈ, ਵਨ ਡਿਸ਼ ਦਾ ਮਤਲਬ ਇਹ ਨਹੀਂ ਵੀ ਇੱਕੋ ਡਿਸ਼ ਹੋਣੀ ਹੈ, ਮਤਲਬ ਵੀ ਜੇ ਚਿਕਨ ਆ ਤੇ ਚਿਕਨ ਦੀਆਂ ਡਿਸ਼ਜ਼ ਹੋਣੀਆਂ 2-3 ਜਿਹੜੀਆਂ ਹੋਣਗੀਆਂ, ਤੇ ਜੇ ਦੂਜਾ ਮਟਨ ਆ, ਬੱਕਰਾ ਜਿਹਨੂੰ ਆਪਾਂ ਕਹਿ ਲਈਏ, ਤੇ ਉਹ ਵੀ ਉਹ ਹੀ ਹੋਣਾ, ਫਿਰ ਦੂਜੀ ਕੰਪੈਰੀਟਿਵਲੀ ਹੋਰ ਕੁਝ ਨਹੀਂ ਹੋਣਾ, ਮਤਲਬ ਵੀ ਜ਼ਿਆਦਾ ਡਿਸ਼ਜ਼ ਨਹੀਂ ਹੈ। ਹਾਂ ਉਹ ਆਪਾਂ 3 ਦਿਨ ਅਸੀਂ ਕਿਉਂ ਕੀਤਾ, ਪਹਿਲਾਂ ਮਹਿੰਦੀ ਦੇ ਫੰਕਸ਼ਨ ਤੇ ਗਏ, ਫਿਰ ਬਰਾਤ ਵਾਲੇ ਤੇ ਗਏ, ਵਲੀਮਾ ਸੀ, 3 ਦਿਨ ਉਹੀ ਸੀਗਾ ਮਤਲਬ ਸੇਮ। ਮੈਂ ਤਾਂ ਕੱਖ ਨਹੀਂ ਲੱਭਾ, ਮੈਨੂੰ ਤਾਂ ਚੌਲ ਤੇ ਰੋਟੀ ਮਿਲੀ ਬਸ। ਚੌਲ ਤੇ ਰੋਟੀ ਮੈਨੂੰ ਲੱਗਦਾ ਇਹਨਾਂ ਨੇ ਉਹ ਦਹੀਂ ਨਾਲ, ਕਿਉਂਕਿ ਚੌਲਾਂ ਦੇ ਵਿੱਚ ਵੀ 2 ਦਿਨ ਤੇ ਉਹੀ ਸੀਗਾ, ਕੁਝ ਸੀਗਾ, ਇਸ ਲਈ ਉਹਦਾ। ਜਿੰਨੇ ਆਉਣਾ ਨਾ ਇੰਡੀਆ ਤੋਂ ਵਿਆਹ ਤੇ, ਪਹਿਲੋਂ ਜਿਹੜੇ ਵਿਆਹ ਤੇ ਆਉਣਾ ਉਹਨਾਂ ਨੂੰ ਦੱਸ ਦਿਓ ਭਾਈ ਸਾਡੇ ਵਾਸਤੇ ਕੋਈ ਸਬਜ਼ੀ ਵਾਲਾ ਇੰਤਜ਼ਾਮ ਕਰ ਲਓ, ਇੱਥੇ ਕੋਈ ਨਹੀਂ ਲੱਭਦੀ। ਬਿਲਕੁਲ ਇਹੀ ਇੱਥੇ ਤਾਂ ਫਿਰ ਵੀ ਠੀਕ ਆ। ਆ ਜਦੋਂ ਅਸੀਂ ਸੈਂਟਰਲ ਏਸ਼ੀਆ ਦਾ ਟੂਰ ਕਰ ਰਹੇ ਸੀਗੇ, ਉਦੋਂ ਤਾਂ ਜ਼ਿਆਦਾ ਚੈਲੰਜ ਹੁੰਦਾ, ਕਿਉਂਕਿ ਇਰਾਨ 'ਚ ਕੁਝ ਨਹੀਂ ਮਿਲਿਆ। ਉੱਥੇ ਮੈਂ ਸਿਰਫ ਬ੍ਰੈਡ ਖਾਂਦੀ ਸੀ ਜਾਂ ਫਰੂਟ ਕੇਕ ਵਗੈਰਾ, ਇਹ ਚੀਜ਼ਾਂ ਮਿਲਦੀਆਂ ਸੀ। ਅੱਛਾ, ਇਹ ਉੱਥੇ ਵੀ ਇੰਟਰਨੈਸ਼ਨਲ ਟੂਰ ਤੇ ਆਪਾਂ ਗੱਲ ਕਰਦੇ ਪਾਕਿਸਤਾਨ ਦੀ ਹੋਣ ਡਈ ਸੀ ਵੀ ਕਿਸ ਤਰ੍ਹਾਂ ਫਿਰ ਸਰਵਾਈਵ ਕਰਦੇ ਜਦੋਂ ਇਰਾਨ ਗਏ, ਅਫਗਾਨਿਸਤਾਨ ਗਏ, ਉੱਥੇ ਤਾਂ ਸਾਰੀ ਗੱਲ ਹੈ ਵੀ ਸਬਜ਼ੀ ਵਾਲਾ ਤਾਂ ਘੱਟ ਹੀ ਹੈ ਕਨਸੈਪਟ ਕਿਸੇ ਕਿਉਂਕਿ ਇਰਾਨ 'ਚ ਅਸੀਂ ਮਤਲਬ ਕਿਸੇ ਲੋਕਾਂ ਦੇ ਘਰਾਂ 'ਚ ਰਹੇ, ਕਾਊਚ ਸਰਫਿੰਗ ਵਰਤੀ ਹੈ ਨਾ ਉੱਥੇ ਸੀਗਾ ਕਿ ਜਿੱਥੇ ਮੌਕਾ ਮਿਲਦਾ ਸੀ ਉੱਥੇ ਮੈਂ ਆਪ ਬਣਾ ਲੈਂਦੀ ਸੀ ਸਬਜ਼ੀ ਜਿਹੜੀ ਮਿਲਦੀ ਸੀ। ਬਾਕੀ ਜਗ੍ਹਾ ਤੇ ਬਸ ਏਦਾਂ ਹੀ ਕੀਤਾ, ਆ ਕੇ 3 ਮਹੀਨੇ ਬਾਅਦ ਘਰੇ ਰੋਟੀ ਖਾਧੀ ਚੰਗੀ ਤਰ੍ਹਾਂ। ਚੰਗੀ ਤਰ੍ਹਾਂ ਕਿੰਨੀ ਮਨ ਖਾ ਲਈ?
ਵੀ ਤ੍ਰਿਪਤੀ ਹੋ ਜਾਂਦੀ ਹੈ ਬੰਦੇ ਦੀ। ਘਰ ਦੀ ਰੋਟੀ ਖਾ ਕੇ ਚੱਕਰ ਇਹ ਆ ਵੀ ਉਹਨਾਂ ਮੁਲਕਾਂ 'ਚ ਆਪਣੇ ਰੋਟੀ ਵੀ ਨਹੀਂ ਨਾ ਜਿੱਦਾਂ ਜਿਹੜੀ ਆਪਾਂ ਘਰੇ ਸਾਦੀ ਰੋਟੀ ਬਣਾਉਂਦੇ ਆ ਉਹ ਵੀ ਨਹੀਂ ਮਿਲਦੀ ਨਾ, ਬੇਕਰੀ ਵਾਲੀਆਂ ਰੋਟੀਆਂ ਚੱਲਦੀਆਂ। ਮਸਾਲੇ ਨਹੀਂ ਹੈਗੇ ਸਬਜ਼ੀਆਂ 'ਚ ਆਪਣੇ ਵਾਲੇ, ਜਿਹੜਾ ਆਪਣੇ ਤੇ ਚਲੋ ਪੰਜਾਬ ਦਾ ਟੇਸਟ ਇੱਥੇ ਇੱਕੋ ਮਤਲਬ ਇੱਧਰ ਤੇ ਉੱਧਰ ਮਤਲਬ ਚੜ੍ਹਦੇ ਦਰਿਆਂਦੇ ਪੰਜਾਬ ਇੱਧਰ ਪਾਕਿਸਤਾਨ ਆ ਕੇ ਕੋਈ ਬਹੁਤਾ ਫੀਲ ਨਹੀਂ ਹੁੰਦਾ, ਭਾਵੇਂ ਚਲੋ ਵਿਆਹਾਂ 'ਚ ਨਹੀਂ ਮਿਲਦਾ, ਉਦਾਂ ਤੇ ਸਬਜ਼ੀ ਮਿਲ ਜਾਂਦੀ ਆ ਹਾਂ ਉਦਾਂ ਤਾਂ ਮਿਲ ਜਾਂਦੀ। ਮੈਂ ਇਹ ਗੱਲ ਅੱਗੇ ਵੀ ਦੱਸੀ ਇੱਕ ਦੋ ਵਾਰੀ ਵੀ ਸਾਡੇ ਅੱਜ ਵੀ ਮੇਰੇ ਘਰ ਤੁਸੀਂ ਚਲੇ ਜਾਓਗੇ ਸਾਡੇ ਮਤਲਬ ਵੀ ਚਿਕਨ ਜਾਂ ਮਟਨ ਉਦੋਂ ਹੀ ਬਣਨਾ ਜਦੋਂ ਕੋਈ ਮਹਿਮਾਨ ਨੇ ਆਉਣਾ ਵਾ ਜਾਂ ਬੱਚਿਆਂ ਨੇ ਡਿਮਾਂਡ ਨਹੀਂ ਤੇ ਆ ਸਬਜ਼ੀ ਬਣਦੀ ਨਾਰਮਲ, ਮਤਲਬ ਵੀ ਸਾਗ ਮਿਲ ਰਿਹਾ ਜਦੋਂ ਜਾ ਨਹੀਂ ਸਾਗ ਤੇ ਮਣਾ ਮੂੰਹ ਜਿੰਨਾ ਮਰਜ਼ੀ ਖਾ ਲਓ। ਪੰਜਾਬ 'ਚ ਸਾਗ ਨਹੀਂ ਮਿਲਿਆ ਤੇ ਹੋਰ ਕਿੱਥੋਂ ਮਿਲ ਜਾਣਾ। ਹੋਰ ਕਿੱਥੇ ਮਿਲਣਾ। ਸਹੀ ਗੱਲ। ਅੱਛਾ ਅਫਗਾਨਿਸਤਾਨ ਦਾ ਟੂਰ ਸੀ, ਉਹ ਉੱਤੇ ਆਪਣੀ ਗੱਲਬਾਤ ਵੀ ਹੁੰਦੀ ਰਹੀ। ਅਫਗਾਨਿਸਤਾਨ ਦਾ ਟੂਰ ਕਿਸ ਤਰ੍ਹਾਂ ਰਿਹਾ ਤੇ ਡਰ ਨਹੀਂ ਲੱਗਾ ਵੀ ਯਾਰ ਤੂੰ ਘਰ ਦੀ ਲੈ ਕੇ ਤੁਰ ਪਿਆ? ਡਰ ਪਹਿਲੇ ਦਿਨ ਤਾਂ ਜ਼ਰੂਰ ਹੁੰਦਾ, ਇੱਕ ਦੋ ਦਿਨ ਜਦੋਂ ਅਸੀਂ ਇਰਾਨ ਵੀ ਮਤਲਬ ਜਦੋਂ ਤੁਸੀਂ ਆਪਦੀ ਮਿੱਟੀ ਤੋਂ ਹੋਰ ਮਿੱਟੀ ਤੇ ਜਾਂਦੇ ਹੋ ਨਾ, ਹੋਰ ਮੁਲਕ 'ਚ ਜਾਂਦੇ ਹੋ, ਡਰ ਸੁਭਾਵਿਕ ਆ ਵੀ ਹੋਣਾ, ਉਹ ਲਾਜ਼ਮੀ ਵੀ ਆ, ਤੁਹਾਨੂੰ ਡਰ ਹੋਣਾ ਚਾਹੀਦਾ। ਪਹਿਲੇ ਇੱਕ ਦੋ ਦਿਨ ਤੁਹਾਨੂੰ ਜੱਜ ਕਰਨਾ ਚਾਹੀਦਾ ਸਾਰਾ ਕੁਝ ਵੇਖ ਕੇ। ਇਰਾਨ 'ਚ ਵੀ ਅਸੀਂ ਗਏ, ਉਦੋਂ ਵੀ ਸਾਨੂੰ ਡਰ ਸੀ। ਈਵਨ ਕਿ ਅਫਗਾਨਿਸਤਾਨ ਤੋਂ ਅੱਗੇ ਜੋ ਤਾਜਿਕਿਸਤਾਨ ਵੜਨਾ ਸੀ, ਬਾਰਡਰ ਕ੍ਰੋਸ ਕਰਕੇ ਜਦੋਂ ਆਪਾਂ ਜਾਂਦੇ ਆ, ਇੱਕ ਬਾਰਡਰ ਚੀਜ਼ ਹੀ ਇਦਾਂ ਦੀ ਹੈ, ਪਤਾ ਨਹੀਂ ਉਹ ਡਰ ਜਿਹਾ ਰਹਿੰਦਾ ਹੀ ਆ। ਪਰ ਫਿਰ ਵੀ ਕੁੱਲ ਮਿਲਾ ਕੇ ਕੋਈ ਇਦਾਂ ਦੀ ਮਾੜੀ ਘਟਨਾ ਨਹੀਂ ਘਟੀ, ਹਨਾ ਵੀ ਜਿੱਦਾਂ ਤੁਸੀਂ ਕਹਿੰਦੇ ਮੇਰੇ ਨਾਲ ਮੇਰੀ ਘਰ ਵਾਲੀ ਹੈ ਤੇ ਕੋਈ ਇਦਾਂ ਦੀ ਮਾੜੀ ਘਟਨਾ ਜਿੱਦਾਂ ਤੁਸੀਂ ਕਹਿੰਦੇ ਹੈ ਨਹੀਂ। ਇਹਦਾ ਕੀ ਮਤਲਬ ਹੋਇਆ ਵੀ ਜਿੱਦਾਂ ਵਾਲੀ ਨੂੰ ਨਾਲ ਲੈ ਕੇ ਨਹੀਂ 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 ਇਦਾਂ ਨਹੀਂ, ਤਾਂ ਕਰਕੇ ਮੈਂ ਗੱਲ ਤੁਸੀਂ ਕਿਹਾ ਵੀ ਜਿੱਦਾਂ ਤੂੰ ਕਿਹਾ ਮੇਰੇ ਨਾਲ ਮੇਰੇ ਘਰ ਵਾਲੀ ਹੈ। ਅੱਛਾ ਮੈਂ ਕਿਹਾ ਤੇ ਮੇਰੇ ਕਹਿਣ ਤੇ ਤੇਰੀ ਘਰ ਵਾਲੀ ਹੈ। ਚਲੋ ਫੈਸਲਾਬਾਦੀ ਹੋ ਤੁਸੀਂ, ਜਿੱਦਾਂ ਮਰਜ਼ੀ ਜੁਗਤ ਲਾ ਲਓ। ਨਹੀਂ ਡਰ ਤੇ ਹੁੰਦਾ ਸੱਚੀ, ਪਹਿਲੇ 2-3 ਦਿਨ ਤੇ ਡਰ ਚ ਹੀ ਨਿਕਲਦੇ ਨੇ ਕਿਸੇ ਵੀ ਦੇਸ਼ ਚ ਜਾਓ। ਪਰ ਇੱਥੇ ਆ ਕੇ ਮੈਨੂੰ ਪਹਿਲੀ ਵਾਰ ਜਦੋਂ ਮੈਂ ਆਈ ਸੀ ਨਾ, ਮੈਨੂੰ ਇੱਥੇ ਵੀ ਨਹੀਂ ਡਰ ਲੱਗਾ ਸੀਗਾ। ਮਤਲਬ ਇਹੀ ਇੱਕ ਮੁਲਕ ਅਜਿਹਾ ਆ ਤੇ ਜਿੱਥੋਂ ਜਾਣ ਨੂੰ ਵੀ ਨਹੀਂ ਦਿਲ ਕਰਦਾ, ਤਾਂ ਬਾਕੀ ਆਪਾਂ ਕਹਿੰਦੇ ਆ ਕਿ ਆਪਾਂ ਘਰ ਨੂੰ ਚੱਲੀਏ, ਤੇ ਇੱਥੋਂ ਹੀ ਇੱਕ ਜਾਣ ਨੂੰ ਦਿਲ ਕਰਦਾ ਤੇ ਨਾ ਡਰ ਲੱਗਿਆ ਸੀਗਾ। ਹੁਣ ਡਰਾਈਏ ਫਿਰ? ਨਹੀਂ ਆਪਾਂ ਨਹੀਂ ਡਰਨਾ, ਡਰਨ ਵਾਲੀ ਮੈਂ ਕਿਹਾ ਦਈਏ ਬਾਰੀ ਥਾਣੀ ਧੱਕਾ ਡਰਾਈਏ ਸਹੀ ਕਰੀ। ਆ ਵੀ ਸਹੀ ਹੈ। ਅੱਛਾ ਮਨਪ੍ਰੀਤ, ਅਫਗਾਨਿਸਤਾਨ ਕਿਸ ਤਰ੍ਹਾਂ ਸੀ? ਲੇਡੀਜ਼ ਨੂੰ ਵੀ ਸਾਰੀ ਗੱਲ ਮਿਲੇ ਹੋਗੇ ਜਿੱਥੇ ਗਏ, ਉੱਥੋਂ ਦਾ ਸੁਭਾਅ ਕਿਵੇਂ ਦਾ ਲੋਕਾਂ ਦਾ? ਲੇਡੀਜ਼ ਜਿਹੜੀਆਂ ਫੀਮੇਲਸ ਨੇ, ਮਤਲਬ ਵੀ ਉਸ ਕਲਚਰ ਉਸ ਜਿੱਥੇ ਉਹਨਾਂ ਨੇ ਰੱਖਿਆ ਉੱਥੇ ਖੁਸ਼ ਨੇ ਆਪਣੀ ਉਹ ਰੋਜ਼ਮਰਾ ਜ਼ਿੰਦਗੀ 'ਚ? ਹਾਂਜੀ, ਕੁਝ ਖੁਸ਼ ਵੀ ਨੇ ਤੇ ਕੁਝ ਨਹੀਂ ਵੀ ਨੇ, ਕਿਉਂਕਿ ਉਹਨਾਂ ਨੂੰ ਪੜ੍ਹਾ ਨਹੀਂ ਦਿੱਤਾ ਜਾਂਦਾ, ਤੇ ਇਸ ਕਰਕੇ ਫਿਰ ਕਈ ਕੁੜੀਆਂ ਮਤਲਬ ਕਹਿੰਦੀਆਂ ਕਿ ਅਸੀਂ ਪੜ੍ਹਨਾ ਆ। ਇੱਕ ਕੁੜੀ ਸੀਗੀ, ਮਤਲਬ ਉਹਦੇ ਭਰਾ ਨਹੀਂ ਪੜਾਉਣਾ ਚਾਹੁੰਦਾ ਸੀਗਾ, ਪਰ ਉਹ ਪੜ੍ਹ ਰਹੀ ਸੀਗੀ ਆਪਣੇ ਘਰਦਿਆਂ ਦੇ ਖਿਲਾਫ ਜਾ ਕੇ। ਉਹਦਾ ਵੈਸੇ ਖੁਸ਼ ਨੇ ਲੇਡੀਜ਼, ਮਤਲਬ ਜਿਵੇਂ ਦਾ ਉਹਨਾਂ ਨੂੰ ਮਾਹੌਲ ਦਿੱਤਾ ਜਾਂਦਾ, ਕਿਉਂਕਿ ਸ਼ੁਰੂ ਤੋਂ ਉਹਨਾਂ ਨੂੰ ਆਦਤ ਹੀ ਇਦਾਂ ਦੀ ਹੋਈ ਹੈ ਨਾ, ਤੇ ਇਸ ਲਈ ਉਹ ਚਾਹੁੰਦੀਆਂ ਨਹੀਂ ਜ਼ਿਆਦਾ ਖਾਸ ਨਿਕਲਣਾ ਬਾਹਰ, ਵੀ ਉੱਡੇ ਰਹਿਣਾ ਚਾਹੁੰਦੀਆਂ ਨੇ। ਮੈਂ ਵਿਆਹ ਵੀ ਦੇਖਿਆ ਉਹਨਾਂ ਦਾ, ਇੱਕ ਅਫਗਾਨੀ ਵਿਆਹ ਦੇਖਿਆ ਸੀਗਾ, ਲੇਡੀਜ਼ ਦਾ ਵੱਖਰਾ ਸੀ, ਜਿੱਦਾਂ ਇੱਥੇ ਵੀ ਵੱਖਰਾ ਹੁੰਦਾ ਨਾ, ਤੇ ਉੱਥੇ ਵੀ ਵੱਖਰਾ ਹੀ ਸੀਗਾ, ਪਰ ਅੰਦਰ ਪੂਰਾ ਆਪਣਾ ਇੰਜੋਏ ਕਰਦੀਆਂ ਨੇ। ਉੱਥੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ। ਮਤਲਬ ਵਿਆਹ ਹੁੰਦਾ ਮੈਰਿਜ ਪੈਲੇਸ ਦੇ ਵਿੱਚ ਹੀ ਹੈ, ਪਰ ਵੱਖਰਾ ਸੀਗਾ, ਸੈਕਸ਼ਨ ਵੱਖਰੇ ਵੱਖਰੇ ਨੇ, ਜਿਵੇਂ ਇੱਥੇ ਵੀ ਸਾਡੇ ਵੀ ਜਿਹੜੇ ਪਿੰਡਾਂ ਦੇ ਹੁਣ ਵਿਆਹ ਨੇ ਉਹ ਵੱਖਰੇ ਵੱਖਰੇ ਹੁੰਦੇ। ਸ਼ਹਿਰਾਂ ਦੇ ਵਿੱਚ ਥੋੜਾ ਜਿਹਾ ਮਿਕਸ ਅਪ ਹੋ ਜਾਂਦਾ। ਸੌਰੀ। ਅੱਛਾ ਮਨਪ੍ਰੀਤ, ਜਿਸ ਤਰ੍ਹਾਂ ਗੱਲ ਕਰਦੇ ਆ ਵੀ ਵਿਆਹਾਂ ਦੀ, ਉੱਥੇ ਵੀ ਇਸ ਤਰ੍ਹਾਂ ਕਲਚਰ ਨੂੰ ਆਪਾਂ ਵੇਖਿਆ, ਆਬਜ਼ਰਵ ਕੀਤਾ ਤੁਸੀਂ ਸਾਰਾ ਕੁਝ। ਪਾਕਿਸਤਾਨ ਦੇ ਬਾਰੇ 'ਚ ਤੁਸੀਂ ਦੱਸਣਾ, ਪਾਕਿਸਤਾਨ ਦੇ ਬਾਰੇ 'ਚ ਅਫਗਾਨਿਸਤਾਨ ਵਾਲੇ ਲੋਕਾਂ ਦੀ ਕੀ ਪਰਸੈਪਸ਼ਨ? ਉੱਥੇ ਨਾ ਪਹਿਲੇ ਦਿਨਾਂ 'ਚ ਮੈਂ ਦਸਤਾਰ ਨਹੀਂ ਸੀ ਸਜਾਈ, ਪੱਗ ਨਹੀਂ ਸੀ ਬੰਨੀ, ਤਾਂ ਉਹਨਾਂ ਨੂੰ ਦੇਖ ਕੇ ਇਹੀ ਲੱਗਦਾ ਸੀਗਾ ਕਿ ਮੈਂ ਪਾਕਿਸਤਾਨੀ ਹਾਂ। ਕਈਆਂ ਨੇ ਸਾਨੂੰ ਕਿਹਾ, ਹਾਂ, ਜਦੋਂ ਅਸੀਂ ਰੋਡ ਤੇ ਤੁਰੇ ਜਾਂਦੇ ਸੀ ਨਾ, ਉਹ ਰੋਕ ਕੇ ਪਾਕਿਸਤਾਨੀ, ਅਗਰ ਨਹੀਂ ਹਿੰਦੁਸਤਾਨੀ, ਤੇ ਉਹ ਫਿਰ ਕਹਿੰਦੇ ਹਿੰਦੁਸਤਾਨੀ ਅਫਗਾਨੀ ਹਿੰਦੁਸਤਾਨੀ ਬਾਈ ਬਾਈ, ਪਾਕਿਸਤਾਨੀ ਦੁਸ਼ਮਣ। ਮਤਲਬ ਇੰਨਾ ਕੁ ਬੋਲਣਾ ਆਉਂਦਾ ਸੀ ਉਹਨਾਂ ਨੂੰ, ਕਿਉਂਕਿ ਪਸ਼ਤੋ ਜਾਂ ਫਾਰਸੀ ਬੋਲਦੇ ਸੀ। ਇਹਨਾਂ ਲਫ਼ਜ਼ਾਂ ਦਾ ਤਾਂ ਉਹਨਾਂ ਨੂੰ ਪਤਾ ਹੀ ਸੀ। ਖੈਰ 40 ਲੱਖ ਅਸੀਂ ਅਫਗਾਨੀ ਹਲੇ ਵੀ ਰੱਖਿਆ ਤੇ ਹਲੇ ਵੀ ਉਹਨਾਂ ਦੇ ਦੁਸ਼ਮਣ ਹੈ। ਚਲੋ ਜੀ, ਇਹ ਤਾਂ ਦੇਸ਼ਾਂ ਦੇ ਇਹਨਾਂ ਦੇ ਲੋਕਾਂ ਦਾ ਕੋਈ ਮਸਲਾ ਨਹੀਂ ਹੁੰਦਾ, ਆਪਸੀ ਮਸਾਇਲ ਨੇ, ਲੋਕਾਂ ਦੇ ਕੋਈ ਮਸਲੇ ਨਹੀਂ ਹੁੰਦੇ। ਵਾਕਈ ਗੱਲ ਇਹ ਜਿਵੇਂ ਹੁਣ ਇੰਡੀਆ ਪਾਕਿਸਤਾਨ ਹੈ, ਤੇ ਹੁਣ ਜਦੋਂ ਇੰਡੀਆ ਪਾਕਿਸਤਾਨ ਦੀ ਗੱਲ ਆਉਂਦੀ ਤੇ ਨਾਲ ਹੀ ਉਹ ਸਾਡੇ ਦਿਮਾਗ 'ਚ ਦੁਸ਼ਮਣ ਆਉਣ ਲੱਗ ਪੈਂਦਾ। ਲੇਕਿਨ ਅਸੀਂ ਤੁਸੀਂ ਬੈਠੇ ਆ, ਸਾਡੇ ਦਿਮਾਗਾਂ 'ਚ ਤਾਂ ਕੋਈ ਗੱਲ ਨਹੀਂ ਇੱਕ ਦੂਜੇ ਦੀ। ਆਪਾਂ ਇਕੱਠੇ ਖਾਂਦੇ ਵੀ ਆ, ਪੀਂਦੇ ਵੀ ਆ, ਭੱਜੇ ਫਿਰਦੇ, ਕਦੀ ਉਹ ਚਲੇ ਗਏ ਕਦੀ ਉਹ ਚਲੇ ਗਏ। ਮੈਂ ਪਾਣੀ ਪੀਣ ਦੀ ਗੱਲ ਕੀਤੀ। ਸੋ ਇਹ ਸਾਡੇ ਤੇ ਜੁਗਤਾਂ ਲਾ ਰਹੇ ਨੇ। ਖੈਰ ਕੋਈ ਗੱਲ ਨਹੀਂ, ਤੁਸੀਂ ਮੈਂ ਸੁਣਿਆ ਸੀਗਾ ਕਿ ਲਾਉਂਦੇ ਨੇ ਬੜੀਆਂ ਜੁਗਤਾਂ, ਹਨਾ? ਫੈਸਲਾਬਾਦੀ ਨੇ। ਅੱਛਾ, ਮੈਂ ਕਹ ਭੈਣ ਕਹਿਣ ਲੱਗੀ ਮੈਂ ਸੁਣਿਆ ਵੀ ਪੀਂਦੇ। ਨਹੀਂ ਇੱਥੇ ਹੀ ਸੀਗੇ, ਚਾਹ ਪੀਂਦੇ, ਚਾਹ ਉਹ ਭਾਈ ਚਾਹ ਪੀਂਦੇ, ਬੋਤਲ ਵੀ ਪੀਂਦੇ ਇਹ। ਹਾਂ, ਪੈਪਸੀ ਠੰਡੀ, ਸਹੀ ਗੱਲ ਹੈ, ਦੂਜੀ ਨਹੀਂ ਕੁਛ ਵੀ। ਤੇ ਉਹ ਆਪਣੀ ਪਾਕਿਸਤਾਨ ਵਾਲੀ ਗੱਲ ਚੱਲ ਰਹੀ ਹੈ, ਹਾਂਜੀ ਅਫਗਾਨਿਸਤਾਨ।
ਇੱਕ ਦਿਨ ਅਸੀਂ ਕੰਧਾਰ ਤੋਂ ਕਾਬਲ ਨੂੰ ਜਾਣ ਡੇ ਸੀਗੇ। ਤਕਰੀਬਨ ਉੱਥੇ ਨਾ ਬੱਸਾਂ ਰਾਤ ਨੂੰ ਚੱਲਦੀਆਂ ਜਿਹੜੀਆਂ ਇਹ ਵੱਡੇ ਰੂਟ ਵਾਲੀਆਂ, ਜਿਨ੍ਹਾਂ 'ਚ 200-300 ਕਿਲੋਮੀਟਰ ਉਹਨਾਂ ਕਵਰ ਕਰਨਾ ਹੁੰਦਾ। ਦਿਨੇ ਸਟਾਰਟ ਨਹੀਂ ਹੁੰਦੀਆਂ? ਨਹੀਂ ਪਤਾ ਨਹੀਂ ਹੁਣ ਉਹਨਾਂ ਦਾ ਉਹਨਾਂ ਕੀ ਨੇ ਆ, ਸਫ਼ਰ ਹੀ ਰਾਤ ਦਾ ਰੱਖਿਆ ਸਫ਼ਰ ਕਹਿੰਦੇ ਕਿ ਰਾਤ ਜਦੋਂ ਦੀ ਦਾ, ਤਾਲਿਬਾਨ ਜਿਹੜੀ- ਸਰਕਾਰ ਆਈ ਹੈ। ਕਿਉਂਕਿ ਉਹ ਕਹਿੰਦੇ ਸੀਗੇ ਵੀ ਪਹਿਲਾਂ ਸ਼ਾਮ ਦੇ 5 ਵਜੇ ਤੱਕ ਹਾਂਜੀ ਸਿਰਫ ਦਿਨੇ ਸਫ਼ਰ ਹੁੰਦਾ ਸੀ, ਪਰ ਹੁਣ ਜਿਹੜੀਆਂ ਵੀਆਈਪੀ ਬੱਸਸ ਨੇ ਜਿਵੇਂ ਤੁਹਾਡੇ ਆ ਫੈਜ਼ਲ ਮੂਵਰਸ ਵਾਲੇ ਚੱਲਣ ਡੇ ਉਹ ਰਾਤ ਨੂੰ ਹੀ ਚੱਲਦੀਆਂ। ਤੇ ਉਹਦੇ 'ਚ ਇੱਕ ਬੰਦਾ ਸੀਗਾ, ਉਹਨਾਂ ਨੇ ਪਹਿਲਾਂ ਤਾਲਿਬਾਨ ਨੇ ਨਾ ਆਵਾਜ਼ ਮਾਰੀ ਸਾਰਿਆਂ ਨੂੰ ਵੀ ਕੋਈ ਪਾਕਿਸਤਾਨੀ ਤਾਂ ਨਹੀਂ ਵਿੱਚ ਹੈਗਾ, ਤੇ ਉਹ ਫਿਰ ਇੱਕ ਬੰਦਾ ਸੀਗਾ, ਫਿਰ ਉਹਦਾ ਕਰਕੇ ਬੱਸ ਰੋਕਣੀ ਪਈ। ਫਿਰ ਉਹਦੀ ਤਲਾਸ਼ੀ ਕਾਗਜ਼ ਪੱਤਰ ਸਾਰੇ ਚੈੱਕ ਕਰਕੇ ਨਾ ਚੰਗੀ ਤਸੱਲੀ ਦੇ ਨਾਲ, ਭਾਵੇਂ ਅਸੀਂ ਵੀ ਵਿਦੇਸ਼ੀ ਸੀ 2 ਹੋਰ ਵੀ, ਪਰ ਸਾਨੂੰ ਨਹੀਂ ਉਹਨਾਂ ਨੇ ਚੈੱਕ ਕੀਤਾ। ਸੋ ਮਤਲਬ ਤੁਸੀਂ ਪੁੱਛ ਰਹੇ ਸੀ ਨਾ ਪਾਕਿਸਤਾਨ ਨਹੀਂ, ਤੇ ਪਾਕਿਸਤਾਨੀ ਉਹਨਾਂ ਨੇ ਫਿਰ ਕੁਛ ਨਹੀਂ ਕਿਹਾ? ਨਹੀਂ, ਉਹ ਨਹੀਂ, ਚੈੱਕ ਬਸ ਕਰਕੇ ਫਿਰ ਉਹਨਾਂ ਬਿਠਾ ਲਿਆ, ਬਿਠਾ ਲਿਆ ਬਸ ਉਹ ਤਸੱਲੀ ਕੀਤੀ ਉਹਨਾਂ ਨੇ ਆਪਦੀ ਕਾਗਜ਼ ਪੱਤਰ ਦੇ। ਤਸੱਲੀ ਕੀਤੀ। ਤੇ ਰਾਤ ਦਾ ਉਹਨਾਂ ਨੇ ਸਫ਼ਰ ਤਾਂ ਸ਼ੁਰੂ ਕੀਤਾ ਕਿ ਡਰ ਖਤਮ ਹੋਵੇ ਲੋਕਾਂ ਦਾ। ਮਤਲਬ ਪਹਿਲਾਂ ਜਿਵੇਂ ਬੰਦ ਹੋ ਜਾਂਦਾ ਸੀ ਨਾ 5 ਵਜੇ ਸਾਰਾ ਕੁਝ, ਤੇ ਪਤਾ ਨਹੀਂ ਸੀ ਕਦੋਂ ਅਟੈਕ ਹੋ ਜਾਣਾ ਸੀ। ਅਸੀਂ ਬਹੁਤ ਸਾਰੀਆਂ ਗੱਡੀਆਂ ਵੇਖੀਆਂ ਖੜੀਆਂ ਜਿਹੜੀਆਂ ਮਤਲਬ ਬਲਾਸਟ ਹੋਏ ਪਏ ਜਿਨ੍ਹਾਂ ਦੇ। ਇਸ ਕਰਕੇ ਉਹਨਾਂ ਨੇ ਦੱਸਦੇ ਸੀ ਲੋਕ ਕਿ ਰਾਤ ਨੂੰ ਇਸ ਲਈ ਕੀਤਾ ਵੀ ਥੋੜਾ ਤਾਲਿਬਾਨ ਖੁੱਲ ਦੇ ਰਹੇ ਨਾ, ਕਿ ਥੋੜਾ ਲੋਕਾਂ ਦਾ ਵੀ ਆਵਾਜਾਈ ਰਾਤ ਨੂੰ ਚੱਲਦੀ ਰਵੇ, ਵੀ ਕਿਤੇ ਹਨੇਰੇ ਸਵੇਰੇ ਵੀ ਜਾਣਾ ਪੈ ਸਕਦਾ। ਲੋਕਾਂ ਦਾ ਵਰਤਾਅ ਮਨਪ੍ਰੀਤ ਕਿਸ ਤਰ੍ਹਾਂ? ਬਹੁਤ ਵਧੀਆ ਸੀਗਾ, ਲੋਕਾਂ ਨੇ ਤੇ ਕਾਫੀ ਪਿਆਰ ਦਿੱਤਾ, ਚੰਗਾ ਸੀਗਾ ਵਿਵਹਾਰ, ਕਿਉਂਕਿ ਇੰਡੀਆ ਨੂੰ ਵੈਸੇ ਹੀ ਪਸੰਦ ਕਰਦੇ ਸੀ। ਜਿਸ ਇਹਨਾਂ ਦੇ ਸਰਕਾਰੀ ਦਫ਼ਤਰਾਂ 'ਚ ਵੀ ਗਏ ਤਾਂ ਉੱਥੇ ਵੀ ਉਹ ਇੰਡੀਆ ਨੂੰ ਪਸੰਦ, ਕਿਉਂਕਿ ਫਿਲਮਾਂ ਬਹੁਤ ਵੇਖਦੇ ਨੇ ਇੰਡੀਅਨ, ਸੀਰੀਅਲ ਜਿਹੜੇ ਸੀ ਉਹਨਾਂ ਦੇ ਘਰਾਂ 'ਚ ਵੇਖੇ ਜਾਂਦੇ ਸੀਗੇ, ਤੇ ਇੰਡੀਆ ਨੂੰ ਪਸੰਦ ਕਰਦੇ ਨੇ, ਤਾਂ ਕਰਕੇ ਉਹਨਾਂ ਨੇ ਸਾਨੂੰ ਵੀ ਮਤਲਬ ਮਹਿਮਾਨ ਨਵਾਜ਼ ਵੀ ਵਧੀਆ ਨੇ, ਵਧੀਆ ਜਿਨ੍ਹਾਂ ਦੇ ਕੋਲ ਅਸੀਂ ਮਤਲਬ ਘਰਾਂ 'ਚ ਵੀ ਜੇ ਰਹੇ ਕਿਤੇ ਚੰਗਾ ਸੀਗਾ। ਨਹੀਂ, ਉਹ ਘਰਾਂ 'ਚ ਕਿਸ ਤਰ੍ਹਾਂ ਕਾਊਚ ਸਰਫਿੰਗ ਤੋਂ? ਨਹੀਂ, ਵੈਸੇ ਹੀ ਕਾਊਚ ਸਰਫਿੰਗ ਉੱਥੇ ਵਰਤੀ ਉੱਥੇ ਨਹੀਂ ਸੀ ਨਹੀਂ, ਉਹ ਵੈਸੇ ਵੀ ਵਿੱਚੋਂ ਜਾਣ ਪਛਾਣ ਨਿਕਲੀ, ਇਸ ਕਰਕੇ ਰੁਕੇ ਸੀਗੇ। ਇੱਕ ਸੱਜਣ ਦੇ ਕੋਲ ਹੀ ਰੁਕੇ ਆ। ਬਹੁਤ ਪਿਆਰ ਦਿੱਤਾ ਉਹਨਾਂ ਦੇ ਨਾਲ ਹੀ ਮੈਂ ਵਿਆਹ ਵੇਖਣ ਗਈ ਸੀ। ਅੱਛਾ। ਤੇ ਵਿਆਹ ਕਿਸ ਤਰ੍ਹਾਂ? ਵਿਆਹ ਦੀ ਗੱਲ ਤੇ ਹੋਣ ਡਈ ਸੀ ਵੀ ਉਹ ਖਾਣ ਪੀਣ ਉਸ ਤਰ੍ਹਾਂ ਹੀ ਸੀ, ਮਤਲਬ ਉਹਨਾਂ ਦਾ ਤੌਰ ਤਰੀਆ, ਉਹਨਾਂ ਦਾ ਰਿਵਾਜ ਰੂਜ ਇਦਾਂ ਹੀ ਆ ਸਾਰੇ, ਕੋਈ ਕੁਝ ਵੱਖਰਾ? ਨਹੀਂ ਸੇਮ ਹੀ ਸੀਗਾ ਉਹਨਾਂ ਦਾ, ਸਗੋਂ ਇਸ ਤੋਂ ਵੀ ਸਾਦਾ ਸੀਗਾ। ਇੱਥੇ ਤਾਂ ਫੇਰ ਵੀ ਮਤਲਬ ਕਿ ਪਹਿਲਾਂ ਕੁਝ ਹੋਰ ਖਾਣ ਪੀਣ ਨੂੰ ਦਿੱਤਾ ਜਾਂਦਾ ਨਾ, ਉਹਨਾਂ ਦੇ ਤਾਂ ਅਸੀਂ 2 ਘੰਟੇ ਬੈਠੇ ਰਹੇ ਆ, ਕੁਝ ਖਾਣ ਪੀਣ ਨੂੰ ਨਹੀਂ ਸੀ ਆਇਆ, ਅਖੀਰ ਤੇ ਆਇਆ ਉਹ ਵੀ ਮੇਰੇ ਮਤਲਬ ਦਾ ਨਹੀਂ ਸੀ ਖਾਣ ਵਾਲਾ, ਉਹ ਸੇਮ ਹੀ ਸੀਗਾ। ਵੱਡੀਆਂ ਪਰਾਤਾਂ ਜੀਆਂ ਲੈ ਕੇ ਆਏ। ਇੱਕ ਚੀਜ਼ ਉਹ ਐਡ ਕਰਦਾ ਵੀ ਰਿਵਾਜ਼ਾਂ ਦੇ ਵਿੱਚ ਉਹਨਾਂ ਦੇ ਐਵੇਂ ਆ ਵੀ ਜਦੋਂ ਕੋਈ ਕੁੜੀ ਦਾ ਵਿਆਹ ਹੋਣਾ ਨਾ, ਕੁੜੀ ਵਾਲਿਆਂ ਮੁੰਡੇ ਨੇ ਕੁੜੀ ਵਾਲਿਆਂ ਨੂੰ ਪੈਸੇ ਦੇਣੇ ਆ। ਇਹ ਉਹਨਾਂ ਦੇ ਆਪਣੇ ਦੇ ਇਹ ਹੁੰਦਾ ਵੀ ਦਾਜ ਦੇਣਾ, ਦਾਜ ਦਿੱਤਾ ਜਾਂਦਾ ਵੀ ਕੁੜੀ ਵੱਲੋਂ ਦਾਜ ਦਿੱਤਾ ਜਾਂਦਾ। ਉਹ ਕਿਉਂਕਿ ਮੁੰਡਾ ਜਿਹਦੇ ਕੋਲ ਰੁਕੇ ਸੀ ਨਾ, ਉਹਨੂੰ ਟੈਨਸ਼ਨ ਸੀਗੀ, ਕਿਉਂਕਿ ਉਹਦਾ ਪਹਿਲਾਂ ਨਿਕਾਹ ਹੋਇਆ ਹੋਣਾ ਮੈਨੂੰ ਲੱਗਦਾ, ਜਾਂ ਪੱਕ ਠੱਕ ਹੋਈ ਹੋਊਗੀ, ਪਰ ਉਹ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਇਕੱਠੇ ਹੋਣ ਡੇ, ਕਿਉਂਕਿ ਮੈਂ ਉਹਨੂੰ ਲੈ ਕੇ ਆਉਣਾ ਪੈਸੇ ਦੇ। ਅੱਛਾ, ਪੈਸੇ ਦੇਊਗਾ ਉਹਦੇ ਘਰਦਿਆਂ ਨੂੰ, ਕੁੜੀ ਦੇ ਨੂੰ, ਫੇਰ ਉਹ ਕੁੜੀ ਨੂੰ ਲੈ ਕੇ ਆਇਆ। ਇਹ ਸਹੀ। ਕੁੜੀਆਂ ਤਾਂ ਬਹੁਤ, ਕੁੜੀਆਂ ਮਤਲਬ ਸਾਡੇ ਇੱਥੇ ਹੁੰਦਾ ਨਾ, ਕੁੜੀ ਜੰਪੀ ਦੇ ਆਂਦੇ ਮਾਪਿਆਂ ਦੇ ਪਤਾ ਨਹੀਂ ਕੀ ਹੋ ਗਿਆ, ਉੱਥੇ ਉਹਨਾਂ ਲਈ ਇਦਾਂ ਨਹੀਂ ਹੈ। ਉਹਨਾਂ ਨੂੰ ਪਤਾ ਜਿੰਨੀਆਂ ਵੱਧ ਕੁੜੀਆਂ ਹੋਣਗੀਆਂ ਉਹਨਾਂ ਨੂੰ ਉਹਨੇ ਪੈਸੇ ਆਉਣੇ। ਨਹੀਂ, ਉਹ ਪੈਸੇ ਤੇ ਚਲੋ ਆਉਣੇ ਹੀ ਆ, ਲੇਕਿਨ ਇਹ ਵੀ ਜਿੰਨੇ ਜਿਹੜੀ ਧੀ ਨੇ ਰਹਿਣਾ 22 ਸਾਲ 25 ਸਾਲ, ਤੇ ਉਹ ਕਿਹੜਾ ਵੀ ਉਹਨੇ ਫ੍ਰੀ ਪਾਲਣਾ ਵਾ, ਤੇ ਚਲੋ ਆਪੋ ਆਪਣੇ ਦੁੱਖ ਨਹੀਂ ਹੈਗਾ, ਆਪੋ ਆਪਣੇ ਇਲਾਕੇ ਦਾ ਉਹਨਾਂ ਦਾ ਰਿਵਾਜ ਨੇ ਆਪੋ ਆਪਣੇ। ਅੱਛਾ, ਉਹ ਕਿੰਨਾ ਕੁ ਫਿਰਿਆ ਅਫਗਾਨਿਸਤਾਨ? 1 ਮਹੀਨੇ ਤੋਂ ਕੁਝ ਦਿਨ ਉੱਪਰ ਰਹੇ ਅਸੀਂ ਉੱਥੇ, ਇਧਰਲੇ ਪਾਸਿਓਂ ਸ਼ੁਰੂ ਕਰਕੇ ਹੈਰਾਤ ਤੋਂ ਲੈ ਕੇ ਕੰਧਾਰ, ਫਿਰ ਕਾਬਲ, ਫਿਰ ਜਲਾਲਾਬਾਦ ਵੀ ਗਏ ਆ, ਮਤਲਬ ਬਾਰਡਰ ਟੂ ਬਾਰਡਰ ਅਸੀਂ ਗਏ ਆ, ਕਾਫੀ ਘੁੰਮਿਆ। ਅੱਛਾ, ਫਿਰ ਲੈਂਡ ਰੂਟ ਕ੍ਰਾਸ ਕੀਤਾ ਜਾਂ ਕਿੱਦਾਂ ਦੀ ਹੈ? ਨਹੀਂ, ਸਾਡਾ ਲੈਂਡ ਰੂਟ ਇਹ ਸੀ ਵੀ ਪਿੰਡ ਤੋਂ ਲੈ ਕੇ ਅਸੀਂ ਰਸ਼ੀਆ ਤੱਕ ਜਾਣਾ, ਸੋ ਉਹਦੇ ਲਈ ਜੇ ਬਾਏ ਲੈਂਡ ਬਾਰਡਰ ਜਾਂਦੇ ਫਿਰ ਤੇ ਇਹ ਸੀ ਵੀ ਵਾਗੇ ਤੋਂ ਹੋ ਕੇ ਪਾਕਿਸਤਾਨ ਆ ਕੇ ਇਧਰੋਂ ਰਨ ਆਊਟ ਕਰਦੇ, ਪਰ ਉਹ ਆਪਣੇ ਇੰਡੀਅਨ ਪਾਸਪੋਰਟ ਤੇ ਆਪਾਂ ਵਾਗੇ ਥਾਣੀ ਆ ਕੇ ਤੇ ਵਾਗੇ ਥਾਣੀ ਵਾਪਸ ਜਾ ਸਕਦੇ ਹਾਂ। ਸੋ ਅਸੀਂ ਫਲਾਈ ਕਰਕੇ ਪਹਿਲਾਂ ਦੁਬਈ ਗਏ, ਉੱਥੇ ਤੁਹਾਡੇ ਕੋਲ ਤੁਸੀਂ ਉਹਨਾਂ ਦਿਨਾਂ 'ਚ ਦੁਬਈ ਸੀ, ਫਿਰ ਉੱਥੋਂ ਅਸੀਂ ਈਰਾਨ ਗਏ ਸਮੁੰਦਰ ਰਾਹੀਂ, ਪਰਸ਼ੀਅਨ ਗਲਫ ਕ੍ਰਾਸ ਕਰਕੇ ਸ਼ਿਪ 'ਚ, ਫਿਰ ਈਰਾਨ 1 ਮਹੀਨਾ ਰਹੇ ਆ, ਫਿਰ ਉੱਥੋਂ ਬਾਰਡਰ ਕ੍ਰਾਸ ਕੀਤਾ ਅਫਗਾਨਿਸਤਾਨ ਦਾ, ਅਫਗਾਨਿਸਤਾਨ ਮਹੀਨਾ ਰਹਿ ਕੇ ਅਗਲੇ ਮੁਲਕ ਕ੍ਰਾਸ ਕੀਤਾ ਤਾਜਿਕਿਸਤਾਨ, ਫਿਰ ਉੱਥੋਂ ਅਗਲਾ ਮੁਲਕ ਉਜ਼ਬੇਕਿਸਤਾਨ, ਫਿਰ ਉੱਥੋਂ ਫਿਰ ਫਲਾਈ ਕਰਕੇ ਵਾਪਸ ਆ ਗਏ ਸੀ। ਰਸ਼ੀਆ ਨਹੀਂ ਜਾ ਹੋਇਆ ਕਿਉਂਕਿ ਅਫਗਾਨਿਸਤਾਨ 'ਚ ਫੋਨ ਚੋਰੀ ਹੋ ਗਿਆ ਸੀ ਨਾ ਸਾਡਾ, ਇਹ ਮਾੜਾ ਤਜਰਬਾ ਇੱਕ ਹੋਇਆ ਉੱਥੇ ਅਖੀਰਲੇ ਦਿਨਾਂ 'ਚ। ਫੋਨ ਚੋਰੀ ਹੋ ਗਿਆ? ਤੇ ਫੋਨ 'ਚ ਕੀ ਟਿਕਟਾਂ ਸੀ ਤੁਹਾਡੀਆਂ ਉੱਥੇ ਜਾਣ ਦੀਆਂ? ਰਸ਼ੀਆ ਬੈਕਅਪ ਮੇਨ ਸੀ ਨਾ ਉਹਦੇ 'ਚ, ਡਾਟਾ ਸੀਗਾ, ਡਾਟਾ ਹੁਣ ਗਾਂ ਜਿਹੜਾ ਬਣਾਉਣਾ ਹੈ ਉਹ ਵੀ ਉੱਥੇ ਸੀ, ਸਾਰਾ ਕੁਝ ਸਾਡਾ ਚੱਲਦਾ ਹੀ ਹੁਣ। ਤੁਸੀਂ ਵੀ ਸ਼ੂਟ ਕਰਦੇ ਫੋਨਾਂ ਤੋਂ ਹੀ ਆਪਾਂ ਕਰਦੇ ਆ ਨਾ, ਨਹੀਂ ਨਾਲ ਇੱਕ ਤਰ੍ਹਾਂ ਡਗਮਗਾ ਗਿਆ ਜੀ ਸਾਡਾ ਸਾਰਾ, ਥੋੜਾ ਜਿਹਾ ਪਲਾਨ ਹੋ ਗਿਆ ਇਸ ਤਰ੍ਹਾਂ। ਫਿਰ ਅਸੀਂ ਅਗਲੇ 2 ਮੁਲਕਾਂ ਦੇ ਵੀਜ਼ੇ ਸੀਗੇ ਵੀ ਚੱਲ ਇਹਨਾਂ ਨੂੰ ਦੋਨਾਂ ਨੂੰ ਵਿਜ਼ਿਟ ਕਰ ਲੈਂਦੇ ਆ, ਫਿਰ ਤਾਂ ਕਰਕੇ 15-20 ਦਿਨ ਫਿਰ ਅਸੀਂ ਹੋਰ ਘੁੰਮਦੇ ਰਹੇ। ਅੱਛਾ, ਤੇ ਫਿਰ ਬਾਅਦ 'ਚ ਉੱਥੋਂ ਵਾਪਸੀ ਕੀਤੀ, ਕਿਉਂਕਿ ਮਿਹਨਤ ਕੀਤੀ ਸੀ ਨਾ ਇੰਨੇ
ਬਸ ਸਾਰੀ ਗੱਲ ਸਫਾਈ, ਵਲੌਗਸ ਹਾਂਜੀ, ਬਣਾਏ, ਹਾਂਜੀ, ਸਾਰਾ ਸਾਰਾ। ਕੁਝ ਕੀਤਾ। ਉਹ ਵਕਾਰ ਅੱਗੇ ਆਂਦਾ ਨਾ ਵੀ ਮੈਂ 40 ਮਿੰਟ ਦਾ ਵਲੌਗ ਬਣਾਇਆ ਤੇ ਉਹ ਮੈਂ ਕਰਨਾ ਕੁਝ ਹੋਰ ਡਿਲੀਟ ਸੀ, ਉਹ ਡਿਲੀਟ ਕਰ ਬੈਠਾ ਤੇ ਆਂਦਾ ਮੁੜ ਕੇ ਪ੍ਰਾਹੁਣੇ ਆਂਦਾ ਮੇਰਾ ਪ੍ਰਾਹੁਣਾ ਮਿਲਣ ਨੂੰ ਦਿਲ ਨਾ ਕਰੇ। ਮੈਂ ਨਾ ਘਰ ਜਾ ਕੇ ਸੌਂ ਗਿਆ, ਮੈਂ ਪ੍ਰਾਹੁਣਾ ਨੂੰ ਮਿਲੋ ਆਪੇ, ਕਿਉਂਕਿ ਬੰਦੇ ਨੇ ਮਿਹਨਤ ਬਹੁਤ ਕੀਤੀ ਹੁੰਦੀ ਹੈ ਨਾ ਕੰਟੈਂਟ ਦੇ ਉੱਤੇ। ਕੰਟੈਂਟ ਹੁਣ ਵਲੌਗ ਬਣਾਉਣਾ ਆਸਾਨ ਨਹੀਂ ਹੈ। ਹਾਂ ਵਲੌਗ ਮਤਲਬ ਤੁਸੀਂ ਸਵੇਰ ਤੋਂ ਲੱਗ ਕੇ ਸ਼ਾਮ ਹੋ ਜਾਂਦੀ ਤੇ ਫਿਰ 30-32 ਮਿੰਟ ਦਾ ਵਲੌਗ ਬਣਾਉਂਦਾ। ਵਲੌਗ ਕਿਹੜਾ ਐਵੇਂ ਬਣਦਾ ਵੀ ਜੇ ਉਹ ਅਸੀਂ ਫਾਰਮਲ ਗੱਲ ਕਰੀਏ ਵੀ ਜਿਹੜੇ ਵਲੌਗ ਬਣਾਉਂਦੇ ਆ ਸਵੇਰੇ ਉੱਠੇ ਆ अभी मैं उठ गया हूँ, बुर्श करने लगा, अभी बुर्श करने लगा हूँ, ये मैंने कोलगेट ले लिया है। ਉਹਦੀ ਰੁਟੀਨ ਹੈ। ਅੱਛਾ ਇਦਾਂ ਦੀ ਵਲੌਗਿੰਗ ਤਾਂ ਨਹੀਂ ਕਰਦੇ ਤੁਸੀਂ ਕਿਤੇ? ਨਾ ਜੀ ਨਾ। ਜੇ ਇਦਾਂ ਦੀ ਕਰਦੇ ਮੈਂ ਉਹਨੇ ਠਾ ਦੇਣਾ ਤੁਹਾਨੂੰ। ਨਹੀਂ ਅਸੀਂ ਇਦਾਂ ਦੀ ਨਹੀਂ ਕਰਦੇ। ਇਦਾਂ ਦਾ ਹੀ ਸੋਚਿਆ ਨਹੀਂ ਮੈਨੂੰ ਪਤਾ ਵੀ ਆ। ਮੈਂ ਜੀ ਉਹਨਾਂ ਨੂੰ ਅਸੀਂ ਮਿਲਣਾ ਵੀ ਪਸੰਦ ਨਹੀਂ ਕਰਦੇ ਜਿਹੜੇ ਇਦਾਂ ਦੇ ਵਲੌਗ ਕਰਦੇ ਆ। ਮਤਲਬ ਤੁਸੀਂ ਮੈਨੂੰ ਆਈਡੀਆ ਵੀ ਕਿਸ ਤਰ੍ਹਾਂ ਵਲੌਗ ਬਣਦੇ ਤੁਹਾਡੇ। ਮਤਲਬ ਜੇ ਅਸੀਂ ਕਿਤੇ ਸਕੂਲ ਤੇ ਵੀ ਜਾਣਾ, ਕਿਸੇ ਚੀਜ਼ ਨੂੰ ਵਿਜ਼ਿਟ ਕਰਨਾ, ਕਿਸੇ ਹਿਸਟੋਰਿਕ ਪਲੇਸ ਨੂੰ, ਕਿਸੇ ਗੁਰਦੁਆਰੇ ਵਿਜ਼ਿਟ ਕਰਨਾ, ਤੇ ਉਹਦੇ ਲਈ ਪਹਿਲਾਂ ਤੁਹਾਨੂੰ ਪੂਰੀ ਮਾਲੂਮਾਤ ਹੋਣੀ ਚਾਹੀਦੀ। ਤੁਸੀਂ ਉਹਦੀ ਤਿਆਰੀ ਕਰਦੇ ਜੋ। ਤਿਆਰੀ ਕਿਸ ਤਰ੍ਹਾਂ ਕਰਦੇ? ਤਿਆਰੀ ਅਸੀਂ ਪਹਿਲਾਂ ਪਲਾਨ ਕੀਤਾ ਹੁੰਦਾ ਵੀ ਆਹ ਥਾਵਾਂ ਤੇ ਜਾਣਾ, ਫਿਰ ਉਹਨਾਂ ਬਾਰੇ ਜੇ ਗੂਗਲ ਤੋਂ ਕੁਝ ਨਹੀਂ ਲੱਭ ਰਿਹਾ ਤਾਂ ਹੋਰ ਵੀ ਲਿਟਰੇਚਰ ਬਥੇਰਾ ਹੁੰਦਾ, ਫਿਰ ਉਹ ਪੜ੍ਹ ਲਈਦਾ। ਮਤਲਬ ਤਿਆਰੀ ਪੂਰੀ ਕਰਕੇ ਜਾਣਾ ਪੈਂਦਾ। ਡਿਸਕਸ ਕੀਤਾ ਹੁੰਦਾ ਦੋਵਾਂ ਨੇ ਪਹਿਲੇ। ਅੱਛਾ ਕਿਸੇ ਵੀ ਜਗ੍ਹਾ ਤੇ ਜਾਣਾ, ਉਹ ਇਕੱਠਿਆਂ ਨੇ ਪੜ੍ਹਨਾ, ਅਸੀਂ ਇਕੱਠਿਆਂ ਨੇ ਲੈਣਾ। ਹਾਂਜੀ। ਤੇ ਉਹਦੇ 'ਚ ਫਿਰ ਜਦੋਂ ਦੋਨਾਂ ਨੇ ਬੋਲਣਾ ਹੈ, ਉਹ ਫਿਰ ਜੇ ਮਤਲਬ ਮੈਂ ਬੋਲਦਾ ਕੋਈ ਚੀਜ਼ ਮੈਨੂੰ ਮਿਸ ਹੋ ਗਈ ਹੈ, ਫਿਰ ਉਹ ਇਹਨਾਂ ਨੇ ਪੜ੍ਹ ਲੈਣਾ। ਜਿਹੜੀ ਇਹਨਾਂ ਤੋਂ ਮਿਸ ਹੋ ਗਈ ਉਹ ਫਿਰ ਮੈਂ, ਮਤਲਬ ਉਹ ਐਵੇਂ ਫਿਰ ਜੁਗਲਬੰਦੀ ਨਹੀਂ। ਕੋਆਰਡੀਨੇਸ਼ਨ ਜਿਹੜੀ ਉਹ ਪਹਿਲਾਂ ਕੀਤੀ ਹੁੰਦੀ ਵੀ ਇੰਨਾ ਕੁ ਮੈਂ ਬੋਲਣਾ, ਇੰਨਾ ਨਹੀਂ ਨਹੀਂ ਕੀਤੀ ਹੁੰਦੀ। ਬਸ ਉਹ ਸਾਰੀ ਇਨਫੋਰਮੇਸ਼ਨ ਇਕੱਠਿਆਂ ਨੇ ਪੜ੍ਹ ਲੈਣੀ ਹੈ। ਟੌਪਿਕ ਤੇ ਰਿਸਰਚ ਇਕੱਠੀ ਹੁੰਦੀ ਹੈ। ਹਾਂਜੀ। ਫਿਰ ਉਹ ਅਸੀਂ ਆਪੇ ਹੀ ਇੱਕ ਦੂਸਰੇ ਮੈਨੇਜ ਕਰ ਲੈਣਾ ਹੁੰਦਾ। ਕਦੀ ਵਲੌਗ ਕਰ ਬਣਾਉਂਦੇ ਲੜ ਵੀ ਪਏ ਜੇ ਵੀ ਤੂੰ ਆ ਗਲਤ ਕਹਿਤਾ? ਹਾਂ ਲੜਾਈ ਹੋ ਜਾਂਦੀ ਹੈ। ਫਿਰ ਕੁੱਟ ਪੈ ਗਈ ਤੈਨੂੰ? ਮੁਝੇ ਦੱਸਿਓ ਫਿਰ ਕੁੱਟਿਆ ਤਾਂ ਨਹੀਂ? ਨਹੀਂ ਹੈ ਬਚ ਜਾਂਦਾ ਨਹੀਂ ਅੱਜ ਤੱਕ ਕੋਈ ਇਦਾਂ ਦਾ ਵਾਕਿਆ ਹੋਇਆ ਹੋਵੇ ਕਿਤੇ ਮਾਰਦੀ ਹੋਈ ਕੋਈ ਡੋਈ, ਕੋਈ ਚਮਚੀ, ਕੋਈ ਚਿਮਟਾ? ਬਸ ਉਦੀ ਮੂੰਹ ਹੀ ਲੜਦੇ। ਹੈ ਨਹੀਂ ਹੁੰਦਾ। ਨਹੀਂ ਹੈਗਾ ਵੀ ਮਾੜਾ ਨਾ ਥੋੜਾ ਜਿਹਾ ਕੋਟੀ ਕੁੱਟੀ ਪਾਇਆ ਵਾਵਾ ਲੱਗਣ ਡਿਆ। ਉਹਨਾਂ ਮੈਂ ਗੋਡੇ ਥੱਲੇ ਧਰ ਲਿਆ ਵੀ ਆਹ ਇੱਧਰ ਤੂੰ ਮੈਂ ਵਲੌਗ ਨਹੀਂ ਸਹੀ ਬਣਾਇਆ ਨਾ, ਐਵੇਂ ਕੱਚਾ ਜਿਹਾ ਕਰੀਓ। ਅੱਛਾ ਇਦਾਂ ਨਹੀਂ ਹੋਇਆ ਵੀ ਦੱਸਣਾ ਨਹੀਂਗਾ, ਹੋਇਆ ਤੇ ਬਹੁਤ ਵਾਰੀ। ਨਹੀਂ ਬਹਿਸ ਜ਼ਰੂਰ। ਉਹ ਤਾਂ ਮੈਨੂੰ ਫੋਨ ਕਰਕੇ ਦੱਸਦਾ ਰਿਹਾ ਵੀ ਮੈਂ ਹੁਣ ਸੁਲ੍ਹਾ ਵੀ ਕਰਾਈ ਇਹਨਾਂ ਦੀ। ਕਿੰਨੀ ਵਾਰੀ ਇਹਨੇ ਕੁੱਟ ਖਾਧੀ ਹੈ ਭਰਜਾਈ ਕੋ। ਹੁਣ ਦੱਸ ਦਿਓ ਇੱਕ ਅੱਧੀ। ਮੈਂ ਮੇਰੇ ਦੱਸਣ ਦੀ ਬਜਾਏ ਤੁਸੀਂ ਆਪ ਦੱਸ ਦਿਓ ਇੱਕ ਅੱਧੀ ਲੜਾਈ। ਦੱਸ ਦਿਓ ਜਿੱਦਣ ਕੁੱਟਿਆ। ਮੈਂ ਨਹੀਂ ਦੱਸਣਾ ਵੀ ਦੱਸਣਾ ਨਹੀਂਗਾ। ਨਹੀਂ ਦੱਸਣਾ। ਚਲੋ ਕੋਈ ਗੱਲ ਨਹੀਂ। ਇਹ ਵਲੌਗ ਜਿਵੇਂ ਨਾ ਮੈਨੂੰ ਕੱਲ ਕਿਸੇ ਨੇ ਦੱਸਿਆ ਵੀ ਮੈਂ ਹੈਰਾਨ ਵੀ ਹੋਇਆ ਵੀ ਜਿਵੇਂ ਵਲੌਗਰਸ ਦੀ ਗੱਲ ਹੋਣ ਡਈ ਨਾ ਵੀ ਤੁਸੀਂ ਵੀ ਕਪਲ ਵਲੌਗ ਬਣਾਉਂਦੇ ਨਾ ਤੇ ਕਿਸੇ ਚੀਜ਼ ਨੂੰ, ਕਿਸੇ ਟੌਪਿਕ ਨੂੰ ਲੈ ਕੇ ਬਣਾਉਂਦੇ ਵੀ ਕੱਲ ਨੂੰ ਕਿਸੇ ਨੂੰ ਪਤਾ ਲੱਗੇ, ਕੁਝ ਤੁਹਾਨੂੰ ਵੇਖੇ ਤੁਹਾਡਾ ਵਲੌਗ, ਉਹਨੂੰ ਕੁਝ ਸਿੱਖਣ ਨੂੰ ਮਿਲੇ, ਉਹਨੂੰ ਕੋਈ ਹਿਸਟਰੀ ਦਾ ਪਤਾ ਲੱਗ ਜੇ। ਜੇ ਉਹਨੇ ਕਿਸੇ ਮੁਲਕ ਜਾਣਾ ਉਸ ਮੁਲਕ ਦੇ ਬਾਰੇ ਪਤਾ ਲੱਗ ਜੇ, ਉੱਥੋਂ ਦੇ ਟ੍ਰੈਡੀਸ਼ਨ ਬਾਰੇ ਪਤਾ ਲੱਗ ਜੇ। ਇਹ ਕੀ ਗੱਲ ਹੋਈ ਵੀ ਤੁਸੀਂ ਸਵੇਰੇ ਉੱਠਿਓ ਤੇ ਮੇਰੀ ਬੁੱਢੀ ਨੇ ਅੱਜ ਮਸਾਲਾ ਨਹੀਂ ਸਹੀ ਬਣਾਇਆ, ਮੇਰੀ ਬੁੱਢੀ ਨੇ ਇਦਾਂ ਕਰਦਾ ਵਾ, ਮੇਰੇ ਪਾਪਾ ਨੇ ਇਦਾਂ ਕਰਦਾ ਵਾ। ਇਹ ਤੇ ਵੀ ਇੱਧਰ ਚੰਗਾ ਚੱਲਦਾ। ਇਹ ਬਹੁਤ ਚੱਲਣ ਡਿਆ ਅੱਜ ਕੱਲ੍ਹ ਕੇ ਇਹਦੇ ਪਟਾਕੇ ਪਏ ਤੇ ਲੋਕ ਵੇਂਦੇ ਵੀ ਸਗੋਂ ਇਹ ਚੀਜ਼ਾਂ ਜ਼ਿਆਦਾ। ਨਹੀਂ ਵੇਂਦੇ ਵੀ ਬਹੁਤ ਹੈ ਭਾਈ। ਜੋ ਚੰਗੀ ਸ਼ੈ ਵੇਂਦੇ ਘੱਟ ਨੇ, ਉਹ ਵੇਂਦੇ ਘੱਟ ਨੇ ਜਿਹੜੀ ਚੰਗੀ ਸ਼ੈ ਨਾ। ਕਿਉਂਕਿ ਇਹ ਸਾਡੇ ਨਾਲ ਵੀ ਹੁੰਦਾ ਵੀ ਅਸੀਂ ਕਈ ਵਾਰ ਪੂਰੀ ਮਿਹਨਤ ਕੀਤੀ ਹੁੰਦੀ ਉਸ ਚੀਜ਼ ਨੂੰ ਲੈ ਕੇ। ਜਿੱਦਾਂ ਧਾਰਮਿਕ ਚੀਜ਼ ਵੀ ਕੋਈ ਅਸੀਂ ਕੰਟੈਂਟ ਬਣਾਉਣਾ ਹੈ, ਉੱਤੇ ਵੀ ਪੂਰੀ ਰਿਸਰਚ ਕਰਨੀ ਹੁੰਦੀ। ਪਰ ਕਈ ਵਾਰ ਲੋਕ ਪਤਾ ਨਹੀਂ ਵੇਖਦੇ ਹੀ ਕਿਉਂ ਨਹੀਂ ਉਹ ਚੀਜ਼। ਫਿਰ ਦੁੱਖ ਹੁੰਦਾ ਜ਼ਰੂਰ, ਪਰ ਫਿਰ ਵੀ ਮਨ ਨੂੰ ਸਮਝਾਈਦਾ ਵੀ ਪਰ ਅਸੀਂ ਆਪਦੀ ਉਹ ਲਾਈਨ ਨਹੀਂ ਛੱਡਣੀ। ਆਪਦਾ ਸਟੈਂਡਰਡ ਜਿਹੜਾ ਅਸੀਂ ਉਹ ਮੇਨਟੇਨ ਰੱਖਣਾ। ਨਹੀਂ ਇਹ ਵੀ ਹੈ ਨਾ। ਉਹਦੇ ਵਿੱਚ ਵੇਖੋ ਹੁਣ ਤੁਸੀਂ ਪਾਕਿਸਤਾਨ ਆਏ ਹੋ ਨਾ ਤੇ ਸਾਡੇ ਕੋਲ ਬੈਠੇ ਹੋ, ਹੋਰ ਬਾਹਰ ਨਿਕਲੋਗੇ ਨਾ ਲੋਕ ਤੁਹਾਨੂੰ ਪਿਆਰ ਵੀ ਕਰਦੇ ਆ ਵੀ ਯਾਰ ਇਹ ਵਧੀਆ ਕੰਟੈਂਟ ਬਣਾਉਂਦੇ ਆ। ਅਸੀਂ ਜਾਈਦਾ ਲੋਕ ਇੱਜ਼ਤ ਕਰਦੇ ਆ ਤੇ ਮਤਲਬ ਉਹ ਗੱਲ ਨਹੀਂ ਹੁੰਦੀ ਵੀ ਯਾਰ ਵੇਖ ਕੇ ਆਖਣਾ ਨਹੀਂ। ਬਿਲਕੁਲ ਲੋਕ ਕਮੈਂਟ ਕਰਦੇ ਵੀ ਅਸੀਂ ਆਪਣੇ ਬਜ਼ੁਰਗਾਂ ਨਾਲ ਬਹਿ ਕੇ ਵੇਖਦੇ ਆ, ਬੱਚਿਆਂ ਨਾਲ ਬਹਿ ਕੇ ਵੇਖਦੇ ਆ। ਕੁਝ ਕੰਟੈਂਟ ਸਾਡੇ ਐਵੇਂ ਦੇ ਵੀ ਆ ਜਿਹੜੇ ਸਕੂਲਾਂ ਵਾਲੇ ਆਪਦੇ ਬੱਚਿਆਂ ਨੂੰ ਵੀ ਵਿਖਾਉਂਦੇ ਆ ਵੀ ਆਹ ਫਲਾਣੀ ਥਾਂ ਤੇ ਗਏ ਸੀਗੇ, ਉੱਥੋਂ ਦਾ ਵੇਖੋ। ਸਾਨੂੰ ਵੀ ਫਿਰ ਖੁਸ਼ੀ ਹੁੰਦੀ ਆ ਵੀ ਚਲੋ ਇਸ ਲੈਵਲ ਤੇ ਤਾਂ ਅਸੀਂ ਪਹੁੰਚੇ ਆ ਨਾ, ਵੀ ਚੰਗਾ ਕੰਟੈਂਟ ਦੇ ਰਹੇ ਆ। ਕੰਟੈਂਟ ਤੇ ਗੱਲ ਹੁੰਦੀ ਵੀ ਕੰਟੈਂਟ ਬਣਾਉਣਾ ਵੀ ਬੜਾ ਟਾਸਕ ਵੀ ਉਹ ਸਾਰੀਆਂ ਚੀਜ਼ਾਂ ਨੂੰ ਅਬਜ਼ਰਵ ਕਰਨਾ। ਇਹ ਨਹੀਂ ਵੀ ਸਿੱਧਾ ਉਹ ਜਿਵੇਂ ਆਪਾਂ ਗੱਲ ਕਰਨੇ ਹਾਂ ਬਣਾਤਾ। ਕਿਹੜੀਆਂ ਚੀਜ਼ਾਂ ਲੋਕ ਪਸੰਦ ਕਰਦੇ ਆ ਉਹ ਤੁਹਾਨੂੰ ਕੀ ਲੱਗਾ? ਇੰਨੇ ਮੁਲਕਾਂ 'ਚ ਗਏ ਨੇ ਵੀ ਲੋਕ ਉਹ ਥੋੜ੍ਹੇ ਜਿਹੇ ਪਸਮਾਨਦਾ ਚੀਜ਼ਾਂ ਵੇਖਣਾ ਪਸੰਦ ਕਰਦੇ ਆ
ਜਾਂ ਹਿਸਟਰੀ ਵਾਲੀਆਂ ਚੀਜ਼ਾਂ ਵੇਖਣਾ ਪਸੰਦ ਕਰਦੇ ਆ, ਜਾਂ ਕਿ ਜਿਵੇਂ ਆਪਾਂ ਟਰੈਵਲ ਕਰਦੇ ਹਾਂ ਵੀ ਟਰੈਵਲਿੰਗ ਦੇ ਵਿੱਚ ਤੁਹਾਨੂੰ ਜੋ ਹਰਡਲਸ ਆਉਂਦੀਆਂ ਉਹਨਾਂ ਨੂੰ, ਜਾਂ ਫੂਡ ਜਿਵੇਂ ਫੂਡ ਵਲੌਗਰ ਕਰਦੇ ਨੇ ਫੂਡ ਨੂੰ ਵੇਖਣਾ ਪਸੰਦ ਕਰਦੇ ਆ। ਜਿਵੇਂ ਮੈਂ ਲਾਸਟ ਟਾਈਮ ਵੇਖਿਆ ਸੀ, ਮੇਰਾ ਵੀ ਇੱਥੇ ਤੁਹਾਨੂੰ ਮਸ਼ਵਰਾ ਵੀ ਉਹਨਾਂ ਨੇ ਆਏ ਸੀ ਨਾ ਡਾਕਟਰ ਯਾਤਰੀ, ਉਹਨਾਂ ਨੇ ਟ੍ਰੇਨ ਦਾ ਸਫ਼ਰ ਇੱਥੇ ਦਾ ਕੀਤਾ ਸੀ। ਹਾਂ, ਉਹ ਵੀਡੀਓਜ਼ ਬੜੇ, ਇਹ ਤੇ ਜ਼ਰੂਰ ਦੱਸਿਓ ਥੋੜਾ ਜਿਹਾ ਕਿਸ ਤਰ੍ਹਾਂ ਉਹਨਾਂ ਇੰਨੇ ਮੁਲਕਾਂ 'ਚ ਤੁਸੀਂ ਆਬਜ਼ਰਵ ਕੀ ਕੀਤਾ। ਅਸੀਂ ਤਕਰੀਬਨ ਜਿੱਦਾਂ ਦਾ ਭਾਵੇਂ ਧਾਰਮਿਕ ਅਸੀਂ ਕਰ ਲਈਏ, ਧਾਰਮਿਕ ਕੰਟੈਂਟ ਪਾ ਦਈਏ ਜਾਂ ਕੋਈ ਸਮਾਜਿਕ ਜਾਂ ਟਰੈਵਲਿੰਗ ਕੁਝ ਵੀ ਆ, ਸਾਡਾ ਤਕਰੀਬਨ ਚੱਲਿਆ ਹੀ ਆ। ਅਸੀਂ ਨਿਰਾਸ਼ ਨਹੀਂ ਮਤਲਬ ਇਸ ਪੱਖੋਂ ਹੈ ਕਿ ਹਰ ਬੰਦੇ ਦਾ ਆਪਣਾ ਟੇਸਟ ਹੁੰਦਾ ਇੱਕ ਕਿ ਉਹ ਕਿਵੇਂ ਦਾ ਦੇਖਣਾ ਚਾਹੁੰਦਾ, ਉਹ ਜਿੱਦਾਂ ਦਾ ਅਗਲੇ ਨੂੰ ਮਿਲਦਾ ਹੈ, ਕਿਉਂਕਿ ਹਰ ਤਰ੍ਹਾਂ ਦਾ ਪਾ ਦਿੱਤਾ, ਹਿਸਟਰੀ ਵੀ ਦਿਖਾਈਦੀ ਆ, ਰਿਲੀਜਨ ਦਾ ਵੀ ਦਿਖਾਈਦਾ ਆ, ਰਹਿਣ ਸਹਿਣ ਵੀ ਦਿਖਾਈਦਾ ਆ, ਤੇ ਆਉਣ ਜਾਣ ਦਾ ਦਿਖਾਈਦਾ ਹੀ ਆ। ਇਸ ਲਈ ਜਿਹਨੂੰ ਜਿੱਦਾਂ ਦਾ ਪਸੰਦ ਹੁੰਦਾ ਉਹ ਵੇਖ ਲੈਂਦਾ। ਉਦਾਂ ਦਾ ਤਕਰੀਬਨ ਚੱਲਦਾ ਹੀ ਆ, ਕਿਤੇ ਆ ਵੀ ਕੋਈ ਵੀਡੀਓ ਘੱਟ ਚੱਲੀ ਆ, ਨਹੀਂ ਤਾਂ ਤਕਰੀਬਨ ਸਾਰੇ ਤਰ੍ਹਾਂ ਦਾ ਲੋਕ ਵੇਖ ਲੈਂਦੇ ਆ। ਮਿਹਨਤ ਹੁੰਦੀ ਓਵਰਆਲ ਇਹਦੇ ਤੇ ਬਹੁਤ। ਵੀ ਟੇਸਟ ਦੀ ਗੱਲ ਹੋਣ ਡਈ ਵੀ ਟੇਸਟ ਹੁਣ ਮੇਰਾ ਦਿਲ ਤੇ ਮਿੱਠੇ ਨੂੰ ਕਰਨ ਡਿਆ, ਬਣਾਇਆ ਕੁਛ ਅੱਜ ਦੀ ਗੋਭੀ ਦੀ ਸਬਜ਼ੀ ਬਣਾਈ, ਫਰੂਟ ਕੇਕ ਹੈ, ਕਿਉਂਕਿ ਅੱਜ ਇੱਕ ਸਬਜ਼ੀ ਅੱਜ ਕੱਲ੍ਹ ਇਹ ਬਣਾਉਣ ਡੇ ਨਾ ਸਾਡੇ ਇੱਥੇ ਜਿੱਥੇ ਆਪਾਂ ਰਹਿੰਦੇ ਆ, ਤੇ ਉਹ ਮੈਂ ਸ਼ਾਇਦ ਕੋਈ ਮਿੱਠੇ ਦੀ ਬਣਾਇਆ ਹੋਵੇ ਕੁਛ। ਉਹਦਾ ਤੁਹਾਨੂੰ ਪਵਾ ਸਕਦੇ ਮਿੱਠਾ ਹੈ, ਫਰੂਟ ਕੇਕ ਪਿਆ। ਚਲੋ ਰੋਟੀਆਂ ਬਸ ਬਾਹਰੋਂ ਲਿਆਂਦੀਆਂ ਚਲੋ ਕਰਦੇ ਆ ਕੁਛ। ਵਧੀਆ ਬੇਕਰੀ ਤੋਂ ਰੋਟੀ ਸੱਚ ਬੜੀ ਸਸਤੀ ਸੀ। ਰੋਟੀਆਂ ਸਸਤੀਆਂ ਇੱਥੇ। ਕਿੱਥੇ ਵੇਖੀਆਂ ਰੋਟੀਆਂ ਸਸਤੀਆਂ? ਆ ਭੇਜਿਆ ਸੀ ਇਹਨੂੰ ਅਲੀ ਨੂੰ ਲੈਣ, ਤੇ ਕਹਿੰਦਾ 15 ਰੁਪਏ ਦੀ ਰੋਟੀ। ਜੇ 15 ਦੀ ਆ ਮਤਲਬ, ਤੇ ਸਾਡੇ ਇੰਡੀਆ ਦੇ 5 ਰੁਪਈਆਂ ਦੀ ਰੋਟੀ ਆ। ਤੇ ਮੈਨੂੰ ਲੱਗਦਾ ਵੀ ਸਾਡੇ ਜਿਹੜੇ ਆਮ ਛੋਟੇ ਢਾਬੇ ਵੀ 5 ਰੁਪਈਆਂ ਦੀ ਰੋਟੀ ਆਉਂਦੀ ਨਹੀਂ ਆ ਉੱਥੇ, 20 ਤੋਂ ਉੱਪਰ ਹੀ ਹੋਣੀ ਆ। ਹਾਂ, ਇਹ ਸਾਡੇ ਪੰਜਾਬ ਗਵਰਨਮੈਂਟ ਨੇ ਬਣਾਇਆ ਹੋਇਆ ਸਸਤੀ ਰੋਟੀ, ਜਿਹੜੀ ਵਜ਼ੀਰਾ ਬੰਦਾ ਉਹਦੀ ਜੇਬ ਤੇ ਅਸਰ ਨਾ ਪਵੇ ਜ਼ਿਆਦਾ, ਤੇ ਇੰਨੇ ਕੁ ਚ ਖਾ ਲਵੇ ਨਾ ਰੋਟੀ। ਸਾਡੇ ਬਈ ਇਹ ਜਿਹੜੀ ਸਾਡੇ ਗਵਰਨਮੈਂਟ ਆ, ਸੀਐਮ ਪੰਜਾਬ, ਉਹਨਾਂ ਨੇ ਇਨੀਸ਼ੀਏਟਿਵ ਉਹਨਾਂ ਦਾ ਵੀ ਸਸਤੀ ਰੋਟੀ 15 ਰੁਪਈਆਂ ਦੀ। ਉਹ weight ਵੀ ਮੈਂਸ਼ਨ ਕੀਤਾ ਵੀ ਇੰਨੇ weight ਦੀ ਰੋਟੀ ਹੋਣੀ ਚਾਹੀਦੀ ਤੇ ਮਜ਼ਦੂਰ ਨੂੰ ਉਹਨੇ ਦੀ ਦੇਣੀ। ਕੀ ਬਾਤ ਆ। ਫਿਰ ਤਾਂ ਬੀਬਾ ਮਰੀਮ ਨਵਾਜ਼ ਹੋਣਾ ਦਾ ਬੜਾ ਚੰਗਾ ਫੈਸਲਾ ਹੈ ਵੀ ਗਰੀਬ ਬੰਦਾ ਘੱਟ ਪੈਸਿਆਂ 'ਚ ਰੋਟੀ ਖਾ ਲਵੇ, ਜ਼ਿਆਦਾ ਅਸਰ ਨਾ ਪਵੇ ਜੇਬ 'ਚ। ਚੰਗਾ ਸੋਚਿਆ ਉਹਨੇ। ਤੇ ਹੁਣ ਸਰਕਾਰ ਦੀ ਜੇ ਗੱਲ ਚੱਲ ਰਹੀ ਹੈ ਤਾਂ ਮੈਂ ਇਹ ਕਹਿੰਦਾ ਕਿ ਤੁਹਾਡੀ ਸੀਐਮ ਬਹੁਤ ਸੋਹਣੀ ਹੈ, ਹਾਏ ਹੋਏ ਹੋਏ, ਬੜੇ ਸੋਹਣੇ ਸੋਹਣੇ ਸੂਟ ਪਾਉਂਦੀ ਹੈ, ਬੀਬੀਆਂ ਨੂੰ ਸੂਟਾਂ ਨਾਲ ਹੀ ਹੁੰਦਾ ਵੇ। ਹਾਂ, ਬੀਬੀਆਂ ਨੂੰ ਸੂਟਾਂ ਨਾਲ, ਇਹ ਤਾਂ ਹੈ। ਮੈਨੂੰ ਬਹੁਤ ਸਾਰੇ ਫੋਨ ਉਧਰ ਆਉਂਦੇ ਵੀ ਉਹ ਫੋਟੋ ਖਿੱਚ ਕੇ ਨਾ ਉਹਦੀ ਸਕਰੀਨਸ਼ਾਟ ਲੈ ਕੇ ਵੀ ਜਿੱਦਾਂ ਦੇ ਬੀਬਾ ਜੀ, ਹਾਂ ਜਿੱਦਾਂ ਦੇ ਮਰੀਮ ਨਵਾਜ਼ ਪਾਉਂਦੀ ਵੀ ਇਹ ਸੂਟ ਕਿੱਥੋਂ ਲੱਭਦੇ। ਨਹੀਂ, ਜਦੋਂ ਕਰਤਾਰਪੁਰ ਸਾਹਿਬ ਗਏ ਸੀ ਨਾ, ਉਦੋਂ ਕਾਫੀ ਅਸੀਂ ਦੇਖੇ ਸੀ ਨਾ ਉਹਨਾਂ ਦੇ ਕਲਿੱਪ, ਤੇ ਬੜੇ ਪਿਆਰੇ ਲੱਗੇ ਸੀ। ਅੱਛਾ, ਕਿੱਥੋਂ ਸਮਾਉਂਦੇ ਨੇ ਵੈਸੇ ਤੁਹਾਨੂੰ ਪਤਾ? ਇਹ ਮੈਨੂੰ ਨਹੀਂ ਪਤਾ। ਵੇ ਆ ਵੀ ਆਪੋ ਪੁੱਛਣਾ ਪੈਣਾ। ਹਾਂ, ਪੁੱਛਣਾ ਪੈਣਾ। ਸਾਨੂੰ ਭਾਈ ਲੱਭਦੇ ਨਹੀਂ, ਉਹਨੇ ਤੇ ਪੁੱਛ ਕੇ ਤੁਹਾਨੂੰ ਦੱਸ ਦਈਏ। ਚਲੋ ਕੋਈ ਗੱਲ ਨਹੀਂ, ਪੁੱਛਦੇ ਕਿਸੇ। ਹਾਂ, ਉਹਨਾਂ ਦਾ ਵੈਸੇ ਪਿਛੋਕੜ ਜਾਤੀ ਉਮਰਾਂ ਤੋਂ ਆ, ਇੰਡੀਆ ਤੋਂ ਆ। ਉਹਨਾਂ ਦਾ ਬਹੁਤ ਪਿਆਰ ਹੈ ਆਪਣੇ ਪਿਛਲੇ ਪਿੰਡ ਨੂੰ ਲੈ ਕੇ। ਬਲਕਿ ਜਦੋਂ ਇੱਥੇ ਕੋਈ ਵਿਆਹ ਸ਼ਾਦੀ ਹੁੰਦਾ, ਇੱਕ ਦੂਜੇ ਨੂੰ ਸਾਦੇ ਸਦਾਉਂਦੇ ਆ। ਮਤਲਬ ਉਹਨਾਂ ਲਈ ਪਾਬੰਦੀਆਂ ਕੋਈ ਨਹੀਂ, ਸਾਡੇ ਲਈ ਹੈਗੀਆਂ। ਇਹ ਆਮ ਬੰਦੇ ਲਈ ਪਾਬੰਦੀਆਂ ਨੇ। ਹਾਂ, ਅੱਛਾ, ਗੱਲ ਰੋਟੀ ਦੀ ਹੋਣੀ ਸੀ ਵੀ ਈਰਾਨ ਦੀ ਗੱਲ ਆਪਾਂ ਕਰਦੇ ਹਾਂ। ਈਰਾਨ ਦੇ ਵਿੱਚ ਮੈਂ ਵੀ ਟਰੈਵਲ ਕਰਕੇ ਆਇਆ ਈਰਾਨ 'ਚ। ਹਾਂ, ਤੁਸੀਂ ਗਏ ਸੀ। ਤੇ ਮੈਂ ਆਪਣਾ ਐਕਸਪੀਰੀਅੰਸ ਬਾਅਦ 'ਚ ਦੱਸੂ। ਮੈਨੂੰ ਤੁਸੀਂ ਦੱਸੋ ਵੀ ਮਹਿੰਗਾਈ ਵੱਲੋਂ ਜਾਂ ਸਸਤੇ ਵੱਲੋਂ ਜਾਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਵੀ ਉੱਥੇ ਕਿੰਨੇ ਕੁ ਪੈਸੇ ਲੱਗਦੇ? ਤਕਰੀਬਨ ਸੇਮ ਆ। ਅਸੀਂ ਜਿੰਨਾ ਕਿ ਟਰੈਵਲ ਕੀਤਾ ਨਾ, ਇਕਨੋਮਿਕਲੀ ਖਰਚੇ ਵਰਚੇ ਰਹਿਣ ਸਹਿਣ, ਮੈਨੂੰ ਲੱਗਦਾ ਹੁੰਦਾ ਵੀ ਜਿੰਨਾ ਕਿ ਘੁੰਮੇ ਆ ਉਹ ਸਾਰੇ ਬਰਾਬਰ ਆ ਜੇ ਡਾਲਰ ਦੇ ਹਿਸਾਬ ਨਾਲ ਕੰਪੇਅਰ ਕਰਕੇ ਵੇਖੀਏ। ਈਵਨ ਪਾਕਿਸਤਾਨ 'ਚ ਵੀ ਥੋੜਾ ਬਹੁਤ ਫਰਕ ਹੁੰਦਾ, ਬਸ ਜ਼ਿਆਦਾ ਨਹੀਂ। ਗੱਲ ਕਰੀਏ ਈਰਾਨ 'ਚ ਟਰੈਵਲਿੰਗ ਦੀ, ਉਹ ਬਹੁਤ ਸਸਤੀ ਆ। ਤੇਲ ਉਹਨਾਂ ਦਾ ਆਪਦਾ, ਤੇ ਉਹ ਕੱਢ ਕੇ ਵੇਖਿਆ ਮੈਂ ਹਿਸਾਬ ਕਿਤਾਬ ਵੀ 4-5 ਰੁਪਏ ਲੀਟਰ ਪੈਟਰੋਲ ਆ। ਉੱਥੇ ਤਾਂ ਪਾਣੀ ਵਾਂਗੂ ਤੇਲ ਡੁੱਲ ਰਿਹਾ। ਇੱਕ ਅਸੀਂ ਕਿਸੇ ਨਾਲ ਜਾ ਰਹੇ ਸੀਗੇ ਤੇ ਉਹਨਾਂ ਨੇ ਗੱਡੀ 'ਚ ਤੇਲ ਪਵਾਇਆ, ਉਹ ਆਪੇ ਪਾ ਲੈਂਦੇ ਸੀਗੇ ਨਾ, ਤੇ ਕਿੰਨਾ ਟਾਈਮ ਤੇਲ ਉਵੇਂ ਡੁੱਲਦਾ ਰਿਹਾ। ਮਤਲਬ ਉਹਨੇ 40-42 ਲੀਟਰ ਤੇਲ ਪਾਇਆ ਪੈਟਰੋਲ। ਤੇ ਮੈਂ ਪੁੱਛਿਆ ਵੀ ਕਿੰਨੇ ਦਾ ਹੋਇਆ ਹੋਊਗਾ ਹਿਸਾਬ ਕਿਤਾਬ ਜਿਹਾ ਲੱਗਦਾ ਸੀ, ਕਹਿੰਦਾ $2 ਦਾ ਸਿਰਫ। ਮੈਂ ਹੁਣ ਤੁਹਾਨੂੰ ਦੱਸਾਂ ਵੀ ਤੁਸੀਂ ਤਾਂ ਖੈਰ ਚਲੋ ਪਬਲਿਕ ਟਰਾਂਸਪੋਰਟ, ਮੈਂ ਆਪਣੀ ਗੱਡੀ ਤੇ ਕੀਤਾ ਟਰੈਵਲ। ਕਿਰਾਇਆ ਸੀ ਕੀਤਾ ਸੀ ਨਾ ਕੰਪੈਰੀਜ਼ਨ, ਕਿ ਜੇ ਅਸੀਂ ਪੰਜਾਬ ਤੋਂ ਦਿੱਲੀ ਜਾਣਾ ਹੋਵੇ ਤਾਂ 1200-1500 ਲੱਗੇਗਾ ਸਾਡਾ, ਘੱਟੋ ਘੱਟ 1200 ਰੁਪਏ ਦੀ ਟਿਕਟ ਆ। ਤੇ ਉਹਨੇ ਦੇ ਵਿੱਚ ਮੈਨੂੰ ਲੱਗਦਾ ਵੀ ਅਸੀਂ ਈਰਾਨ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਪਹੁੰਚ ਜਾਵਾਂਗੇ। ਮੈਂ ਆਪਣਾ ਤੁਹਾਨੂੰ ਦਾ ਐਕਸਪੀਰੀਅੰਸ ਦੱਸਦਾ ਵੀ ਤੁਸੀਂ ਪਬਲਿਕ ਟਰਾਂਸਪੋਰਟ ਤੇ ਮੈਂ ਆਪਣੀ ਗੱਡੀ ਤੇ ਗਿਆ। ਮੈਂ ਕਿਹੜਾ ਲੱਗਦੀ ਉਹਨਾਂ ਦੀ ਪੋਰਟ ਜਿੱਥੋਂ ਬੰਦਰਬਾਸ ਤੋਂ ਲੱਗ ਕੇ ਤੇ ਅੱਗੇ ਤਬਰੇਜ਼ ਲੰਘ ਕੇ ਤੁਰਕੀ ਬਾਰਡਰ ਤੱਕ। ਮੈਂ ਤੁਸੀਂ ਯਕੀਨ ਕਰੋ ਵੀ $150 ਬਣਾਇਆ ਸੀ। ਅੱਛਾ। ਤੇ ਉਹਦੇ 'ਚ 900 ਰੁਪਏ ਦੀ ਟੈਂਕੀ ਫੁੱਲ ਹੁੰਦੀ ਸੀ ਪਾਕਿਸਤਾਨੀ, 900 ਦੀ। ਅੱਛਾ। ਤੇ ਜਿਹੜੀ 3.5 ਲੀਟਰ ਤੇਲ ਆਉਂਦਾ 900 ਦਾ। ਤੇ 2 ਦਿਨ ਕੇ ਘਰਾਂ 'ਚ ਕਿਸੇ ਦੋਸਤਾਂ ਦੇ ਰਹੇ ਆ, ਤੇ 3 ਦਿਨ ਹੋਟਲ 'ਚ ਵੀ ਰਹੇ ਆ। ਤੇ ਤਬਰੇਜ਼ ਨੂੰ $150 ਮੁੱਕ ਗਿਆ ਸੀ, ਤੇ ਫਿਰ ਅੱਗੋਂ ਜਾ ਕੇ $50 ਹੋਰ ਬਣਾਏ ਸੀ, ਉਹ 'ਚੋਂ ਵੀ ਕੁਝ ਬਚ ਗਏ ਹੋਣੇ। ਵੀ ਇੰਨੇ 'ਚ ਅਸੀਂ 2200 ਕਿਲੋਮੀਟਰ ਸਫ਼ਰ ਕੀਤਾ।
ਤੇ ਮੈਨੂੰ ਲੱਗਦਾ ਵੀ ਅਸੀਂ ਵੀ $200-300 ਤੜਾਇਆ ਹੋਣਾ ਮਸਾਂ ਤੇ ਸਾਡਾ ਮਹੀਨਾ ਲੰਘ ਗਿਆ। ਇੱਥੇ ਆ ਕੇ ਤੜਾਇਆ ਤੁਸੀਂ? ਨਹੀਂ ਇੱਥੇ ਤੜਾਏ ਨਹੀਂ ਕਿਉਂ ਨਹੀਂ ਤੜਾਏ, ਤੁਸੀਂ ਵੀਡੀਓ ਪਾਈ ਯਾਰ ਅਸੀਂ ਹੱਦ ਹੋ ਗਈ, ਔਨ ਰਿਕਾਰਡ ਆ। ਹੈਗਾ ਸਬੂਤ ਸਾਡੇ। ਤੜਾਏ ਦਾ ਮਤਲਬ? ਹਾਂ, ਅੱਛਾ ਚਲੋ, ਪੈਰੋਂ ਕੱਢ ਰਹੇ ਤੁਸੀਂ ਜਾਣ ਹਾਂ ਪੈਰੋਂ ਕੱਢ ਰਹੇ। ਅੱਛਾ ਈਰਾਨ ਤੇ ਉੱਥੇ ਈਰਾਨ ਦੇ ਵਿੱਚ ਨਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਸਸਤਾ ਵਾ ਜੀ, ਤੇ ਮੈਂ ਉੱਥੇ 버ਗਰ ਲਿਆ। ਈਰਾਨ ਦੇ ਵਿੱਚ ਮੈਂ ਲਿਆ 버ਗਰ ਬੜਾ ਸਵਾਦ ਉਹਨਾਂ ਦਾ। ਮੈਂ ਤੇ ਵਕਾਰ ਭਿੰਡਰ 버ਗਰ ਕਿੰਨੇ ਦਾ ਆਇਆ? 60 ਲੱਖ ਦਾ। ਕਿਉਂਕਿ ਉਹਨਾਂ ਦੀ ਉਹ ਕਰੰਸੀ ਬੜੀ ਵੱਡੀ ਹੈ। ਵਕਾਰ ਆ ਕੇ ਮੈਂ ਵੀਡੀਓ ਪਾਏ ਨਾ, ਸਟੋਰੀ ਪਾਏ ਆ ਕੇ ਮੈਂ ਇੱਥੇ ਮਿਲੀਅਨੇਅਰ ਆ ਇੱਥੇ ਈਰਾਨ ਆ ਕੇ। ਅਸੀਂ ਜਿਹੜਾ ਭੋਗ ਕੀਤਾ ਸੀਗਾ ਹਾਰਮੋਸ ਨਹੀਂ ਗਏ ਸੀਗੇ 40 ਲੱਖ, ਅਸੀਂ ਵੀ ਫਿਰ ਟਾਈਟਲ ਪਾਇਆ ਉਹਦਾ ਵੀ 40 ਲੱਖ ਰੁਪਏ ਦੇ ਕੇ ਕੀਤੀ ਖਰੇ ਟਾਪੂ ਦੀ ਸੈਰ, ਇੰਨਾ ਕੁਝ ਪਾਇਆ ਸੀਗਾ। ਕੋਈ 40 ਲੱਖ ਦੀ ਟਿਕਟ ਸੀ ਤੇ ਉਹ 버ਗਰ 60 ਲੱਖ ਦਾ ਹੈ। ਉੱਥੇ ਨੋਟ ਹੀ ਹੈ 40 ਲੱਖ ਦਾ, 50 ਲੱਖ ਦਾ ਉਹਨਾਂ ਦੀ ਕਰੰਸੀ ਹੈ। ਤੇ ਉਹ ਮੈਨੂੰ ਲੱਗਦਾ ਗੱਡੀਆਂ ਉਹਨਾਂ ਦੀ ਤੁਸੀਂ ਮੈਂ ਵੇਖੀਆਂ ਵੀ ਗੱਡੀਆਂ ਉਹਨਾਂ ਕੋਲ ਉਹੀ ਉਹ ਪੁਗਾਟ ਕੇ ਪੀਜੋ, ਹਾਂ ਉਹ ਸਾਰੀਆਂ ਗੱਡੀਆਂ ਮੈਂ ਕਿਹਾ ਬਾਹਰੋਂ ਕੁਝ ਮੰਗਵਾ ਨਹੀਂ ਸਕਦੇ, ਪਾਬੰਦੀਆਂ ਵਾਲਾ ਗੱਡੀ ਆਉਂਦੀ ਆ, ਸੈਂਕਸ਼ਨ ਕਾਫੀ ਨੇ ਉਹਨਾਂ ਦੇ ਉੱਤੇ, ਉਹ ਹੀ ਗੱਡੀਆਂ ਨੇ ਸਾਰਿਆਂ ਦੇ ਆਪਦੀਆਂ ਬੈਂਕਾਂ ਉਹਨਾਂ ਦੀਆਂ, ਕੋਈ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਨਹੀਂ ਹੁੰਦੀ ਉੱਥੇ ਤੇ ਕਰੰਸੀ ਮਾੜੀ ਆ ਉਹਨਾਂ ਦੀ। ਵੈਸੇ ਈਰਾਨ ਦੇ ਵਿੱਚ ਇੱਕ ਹੋਰ ਗੱਲ ਵੇਖੀ, ਈਰਾਨ ਦੇ ਵਿੱਚ ਹੁਣ ਅਸੀਂ ਆਨੇ ਵੀ ਅਸੀਂ ਉਹਨਾਂ ਨਾਲੋਂ ਡਿਵੈਲਪ ਮੁਲਕ ਹੈ, ਅਸੀਂ ਕਹਿ ਲੈਂਦੇ ਹਾਂ। ਉੱਥੇ ਮੈਂ ਨਾ ਦਵਾਣਾ ਲਿਆ, ਦਵਾਣਿਆਂ ਦਾ ਅਸੀਂ ਗਰਮੀਆਂ ਸੀ ਉਦੋਂ ਥੋੜੀ ਉੱਥੋਂ ਤੁਸੀਂ ਜਾਓਗੇ ਨਾ ਮੇਨ ਤੇ ਉਹ ਦਵਾਣੇ ਤੇ ਉਹਨਾਂ ਦੀਆਂ ਉਹਨੂੰ ਕੀ ਆਪਾਂ ਕਹ ਸਕਦੇ ਹਾਂ, ਉਹ ਨਾ ਹੁਣ ਦਿਮਾਗੋਂ ਮੈਂ ਗਰਮਾ, ਉਹ ਬੜੇ ਇਹਨਾਂ ਰੋਡਾਂ ਤੇ ਲਾਏ ਹੁੰਦੇ। ਤੇ ਉੱਥੇ ਸਾਡੇ ਕੋਲ ਮੋਗੇ ਪੈਸੇ ਵੀ ਅਸੀਂ ਬਣਾਏ ਨਹੀਂ ਸੀ, ਤੇ ਉੱਥੇ ਹਰ ਇੱਕ ਦਵਾਣੇ ਦੀ ਸ਼ਾਪ ਨੇ ATM ਵਾਲਾ ਉਹ ਰੱਖੀ, ਸਵੈਪ ਰੱਖੀ ਵੀ ਜੇ ਉਹਨੇ ਥੋੜੀ ਜਿਹੀ ਵੀ ਕੁਛ ਹੈ ਦਵਾਣੇ ਵਾਲਿਆਂ ਨੂੰ ਉੱਥੇ ਕਾਰਡ ਮਾਰੋ ਤੇ ਪੇਮੈਂਟ, ਉੱਥੇ ਕੈਸ਼ ਘੱਟ ਚੱਲਦਾ, ਕੈਸ਼ ਦਾ ਫਲੋ ਘੱਟ ਹੈ। ਇਹ ਤਾਂ ਤੁਸੀਂ ਉਹਦੀ ਗੱਲ ਕਰਦੇ ਆ, ਇੱਕ ਦਿਨ ਅਸੀਂ ਕਿਸੇ ਮਾਰਕੀਟ 'ਚ ਹੀ ਤੇ ਉੱਥੇ ਗਾਉਣ ਵਾਲੇ ਬੈਠੇ ਸੀ, ਵੈਸੇ ਜਿੱਦਾਂ ਉਹ ਬੈਗ ਕੇ ਪੈਸੇ ਇਕੱਠੇ ਕਰਦੇ ਹੁੰਦੇ ਆ, ਉਹਨਾਂ ਦੇ ਕੋਲ ਵੀ ਮਸ਼ੀਨ ਸੀ। ਅੱਛਾ, ਲੋਕ ਆਉਣ ਉੱਥੇ ਮਸ਼ੀਨ ਤੇ ਇਦਾਂ ਮਾਰ ਕੇ ਤਾਂ ਟ੍ਰਾਂਜੈਕਸ਼ਨ ਕਰੀ, ਹਾਂ ਵੇਲਾ ਦੇਣ। ਵਾਹ ਕੀ ਬਾਤ। ਤੇ ਮੈਂ ਨਾ ਵੀ ਸਾਡੇ ਹਲੇ ਇੱਥੇ ਅਸੀਂ ਕਿਸੇ ਵੱਡੀ ਮਾਰਕੀਟ ਚਲੇ ਜਾਈਏ ਨਾ, ਤੇ ਮਤਲਬ ਉਹਨੂੰ ਆਖੀਏ ਵੀ ਕਾਰਡ ਤੋਂ, ਅਸੀਂ ਦੁਬਈ 'ਚ ਆਈ ਜਾਈਦਾ ਬਹੁਤਾ ਰਹੀਦਾ, ਤੇ ਉੱਥੇ ਆ ਵੀ ਪੇਮੈਂਟ ਕੈਸ਼ ਹੁੰਦਾ ਨਹੀਂ, ਤੁਹਾਡੇ ਕੋਲ ਮੋਬਾਈਲ ਤੋਂ ਸਾਰਾ ਕੁਝ ਪਿਆ ਹੁੰਦਾ। ਇੱਥੇ ਅਸੀਂ ਹੁਣ ਵੀ ਕਿਤੇ ਚਲੇ ਜਾਈਏ ਤਾਂ ਕਾਰਡ ਤੋਂ ਪੇਮੈਂਟ ਨਹੀਂ ਸਾਡੇ ਲੈਂਦੇ, ਵੀ ਉਹ ਅਕਾਊਂਟ 'ਚ ਆ ਜੂਗੀ ਤੇ ਕੱਲ ਨੂੰ ਪਤਾ ਲੱਗ ਜੂ ਵੀ ਇੰਨੇ ਪੈਸੇ ਆ ਗਏ। ਪਰ ਸਾਡੇ ਵਾਲੇ ਬੰਦੇ ਹੁਣ ਗੂਗਲ ਪੇ ਜਾਂ ਹੋਰ ਇਦਾਂ ਦੀਆਂ ਬਹੁਤ ਸਾਰੀਆਂ ਐਪਸ ਆ, ਤਕਰੀਬਨ ਡਿਜੀਟਲ ਪੇਮੈਂਟ ਹਰੇਕ ਛੋਟੀ ਤੋਂ ਛੋਟੀ ਰੇੜੀ ਤੇ ਵੀ ਹੋ ਜਾਂਦੀ ਹੈ। ਮੈਂ ਕੁਝ ਚੀਜ਼ਾਂ ਨੂੰ ਆਬਜ਼ਰਵ ਕਰ ਰਿਹਾ ਜਦੋਂ ਆਪਾਂ ਗੱਲਾਂ ਕਰਨ ਰਹੇ, ਤੂੰ ਭਰਜਾਈ ਸਾਡੀ ਨੂੰ ਕਿਤੇ ਨਾ ਕਿਤੇ ਨਾ ਇਗਨੋਰ ਕਰ ਰਿਹਾ, ਬੋਲਣ ਲੱਗਦੀ ਤੂੰ ਅੱਗੋਂ ਬੋਲ ਪੈਂਦਾ। ਨਹੀਂ ਹੁਣ ਚੱਲ ਮੈਂ ਚੌਥੀ ਕਰ ਦਿੰਦਾ, ਚਲੋ ਜੀ। ਨਹੀਂ ਬੋਲੋ ਕੁਛ, ਬੋਲਦੀ ਆ ਮੈਂ ਚਾਹ ਰਿਹਾ ਵੀ ਤੁਸੀਂ ਆਨਲਾਈਨ ਲੜੋ। ਮੈਂ ਵੀ ਕਹਾਂ ਸਵਾਲ ਤੇ ਮੈਨੂੰ ਪੁੱਛੀ ਜਾਣ ਡੇ, ਇੱਧਰ ਨੂੰ ਮੇਰੇ ਕੇ ਵੀ ਹਾਂ ਈਰਾਨ ਬਾਰੇ ਦੱਸ। ਨਹੀਂ ਮੈਂ ਵੀ ਦੱਸੇ, ਤੁਸੀਂ ਦੱਸੋ ਈਰਾਨ ਬਾਰੇ, ਜੋ ਹੁਣ ਬੋਲਣਾ ਨਹੀਂ ਵਿੱਚ ਤੂੰ। ਈਰਾਨ ਬਹੁਤ ਸੋਹਣਾ ਮੁਲਕ ਹੈ, ਉਹਨਾਂ ਦਾ ਰਹਿਣ ਸਹਿਣ ਹਾਲੇ ਵੀ ਮਤਲਬ ਵੈਸਟ ਵਾਲਾ ਹੀ ਹੈ, ਉਹਨਾਂ ਦੇ ਘਰਾਂ 'ਚ ਰਹੇ ਆ, ਤੇ ਬੀਬੀਆਂ ਉੱਥੇ ਕਾਫੀ ਫੈਸ਼ਨੇਬਲ ਆ, ਤੇ ਕੰਮਾਂ ਕਾਰਾਂ 'ਚ ਵੀ ਇਹ ਅੱਗੇ ਨੇ, ਮਤਲਬ ਜ਼ਿਆਦਾ ਅਸੀਂ ਬੀਬੀਆਂ ਨੂੰ ਦੇਖਿਆ ਬਾਜ਼ਾਰਾਂ ਦੇ ਵਿੱਚ ਵੀ ਤੇ ਹੋਰ ਵੀ। ਮੈਂ ਇਹਦੀ ਸ਼ਹਾਦਤ ਮੈਂ ਵੀ ਦੇਣਾ, ਸ਼ਹਾਦਤ ਵੀ ਗਵਾਈ, ਸ਼ਾਦੀ ਭਰ ਦਿੰਦਾ। ਆਹੋ ਇਹਦੀ ਗਵਾਈ ਮੈਂ ਵੀ ਦੇਣਾ ਵੀ ਉੱਥੇ ਮੈਂ ਜਿੰਨੇ ਰੈਸਟੋਰੈਂਟ ਵੇਖੇ ਆ, ਜਿੰਨੇ ਉੱਥੇ ਕਾਫੀ ਸ਼ਾਪ ਵੇਖੇ ਆ, ਮਤਲਬ ਵੀ ਉੱਥੇ ਸਾਰੀਆਂ ਕੁੜੀਆਂ ਜਿਹੜੀਆਂ ਕੰਮ ਕਰਨੀਆਂ, ਉਹਨਾਂ ਨੂੰ ਰੈਸਟੋਰੈਂਟ ਬਹੁਤ ਹੀ ਉਹਨਾਂ ਨੂੰ ਵਰਕਿੰਗ ਵੂਮਨ ਨੇ। ਲੋਕਾਂ 'ਚ ਹੈਗਾ ਕਿ ਈਰਾਨ ਥੋੜਾ ਦੂਸਰਾ ਮਤਲਬ ਕਿ ਕੰਟਰੀ ਹੈ, ਉੱਥੇ ਸ਼ਾਇਦ ਲੇਡੀਜ਼ ਨੂੰ ਕੋਈ ਖੋਲਣੀ ਹੋਊਗੀ, ਪਰ ਨਹੀਂ ਉੱਥੇ ਪੂਰੀ ਆਜ਼ਾਦੀ ਹੈ। ਅਸੀਂ ਵੀ ਘਰਾਂ 'ਚ ਗਏ ਆ ਨਾ, ਤੇ ਮੈਂ ਐਕਸਪੀਰੀਅੰਸ ਸ਼ੇਅਰ ਕਰਦਾ ਵੀ ਤੁਸੀਂ ਸਾਡੇ ਵੀ ਇੱਥੇ ਘਰਾਂ 'ਚ ਬੈਠਕ ਬਣਾਈ ਹੈ ਨਾ, ਬਾਰ-ਬਾਰ ਬੈਠਕ ਬਣਾਈ, ਤੇ ਸਾਡੇ ਮਤਲਬ ਲੇਡੀਜ਼ ਬਾਹਰੋਂ ਮਰਦ ਆਉਣ ਤੇ ਘੱਟ ਆਉਂਦੀਆਂ, ਉਹਨਾਂ ਦੇ ਫਰਕ ਨਹੀਂ ਹੈ, ਉਹਨਾਂ ਦੇ ਮਤਲਬ ਵੀ ਆ ਖਾਣਾ ਆ ਕੇ ਉਹ ਆਪ ਸਰਵ ਕਰਦੀਆਂ। ਇੱਕ ਕੁੜੀ ਸੀ ਹੋਸਟ ਜਿਹਨੇ ਸਾਨੂੰ ਕੀਤਾ ਸੀਗਾ, ਮਤਲਬ ਉਹਨਾਂ ਵਧੀਆ ਸਾਡੇ 2-3 ਦਿਨ ਅਸੀਂ ਰਹੇ, ਉਹਨੇ ਸਾਨੂੰ ਘੁਮਾਇਆ ਆ ਚੰਗਾ, ਉਹਦੀ ਫੈਮਿਲੀ ਮਤਲਬ ਅਲਾਉ ਕਰਦੀ ਸੀ, ਉਹ ਨਾਲ ਆਪ ਜਾਂਦੇ ਸੀਗੇ, ਇਦਾਂ ਦਾ ਕੁਝ ਨਹੀਂ ਸੀਗਾ ਵੀ ਉੱਥੇ ਕੁੜੀਆਂ ਤੇ ਪਾਬੰਦੀ ਹੈ। ਵਧੀਆ ਨੇ। ਅਸੀਂ ਬਸ ਕਾਊਚ ਸਰਫਿੰਗ 'ਚ ਲਿਖਿਆ ਸੀਗਾ ਵੀ ਅਸੀਂ ਇਸਫਹਾਨ ਸ਼ਹਿਰ ਆ ਰਹੇ ਆ, ਤੇ ਉਹ ਕੁੜੀ ਨੇ ਮੈਸੇਜ ਵੇਖਿਆ ਹੋਣਾ ਟਾਈਮਲਾਈਨ ਤੇ, ਉਹਨੇ ਆਪੇ ਫਿਰ ਦੇਖਿਆ ਕਿ ਫੈਮਿਲੀ ਹੈ ਨਾ, ਫਿਰ ਇਸ ਲਈ ਉਹਨੇ ਫਿਰ ਆਪੇ ਸਾਨੂੰ ਇਨਵੀਟੇਸ਼ਨ ਭੇਜਿਆ ਵੀ ਆ ਜਾਓ ਤੁਸੀਂ ਮੇਰੇ ਕੋਲ। ਇਹ ਫੈਮਿਲੀ ਦਾ ਫਾਇਦਾ ਵੀ ਹੁੰਦਾ ਨਾ। ਹਾਂਜੀ ਹੁੰਦਾ, ਕਿਤੇ ਲੋਕ ਘਰਾਂ ਤੱਕ ਤੁਹਾਨੂੰ, ਉਹ ਕੁੜੀ ਨੇ ਵੀ ਸਾਨੂੰ ਹੋਸਟ ਕਰ ਲਿਆ, ਜੇਕਰ ਸ਼ਾਇਦ ਇਕੱਲੇ ਹੁੰਦੇ ਫਿਰ ਨਹੀਂ ਕਰਨਾ ਸੀਗਾ। ਉਹਨੇ ਦੱਸਿਆ, ਮੈਂ ਕਿਹਾ ਵੀ ਹੋਰ ਕਿਸੇ ਨੂੰ ਉਹਨੇ ਘੱਟ ਕੀਤਾ ਸੀ ਨਾ ਹੋਸਟ ਹਾਲੇ, ਤੇ ਕਹਿੰਦੀ ਨਹੀਂ ਤੁਸੀਂ ਫੈਮਿਲੀ ਸੀ, ਮੈਂ ਦੇਖ ਲਿਆ ਸੀ, ਇਸ ਕਰਕੇ ਫਿਰ ਮੈਂ ਇਨਵਾਈਟ ਕਰ ਲਿਆ ਸੀ। ਅੱਛਾ ਅਮਰੀਕ,
ਅਗਲੇ ਮੁਲਕਾਂ ਦੀ ਆਪਾਂ ਗੱਲ ਕਰਦੇ ਹਾਂ ਵੀ ਗੁਜ਼ਾਰਾ ਵਧੀਆ ਹੁੰਦਾ YouTube ਦੀ ਇਨਕਮ ਤੋਂ, ਟਰੈਵਲਿੰਗ ਨੂੰ ਲੈ ਕੇ, ਮਤਲਬ ਵੀ ਘਰ ਦਾ ਸਾਰੀ ਗੱਲ ਹੈ ਵੀ ਘਰ ਦਾ ਵੀ ਆ, ਟਰੈਵਲਿੰਗ ਦਾ ਵੀ ਆ, ਖਾਣ ਪੀਣੀ ਆ, ਫੈਮਿਲੀ ਵੀ ਆ। ਬਿਲਕੁਲ ਖਰਚੇ ਤਾਂ ਕਾਫੀ ਨੇ ਪਰ ਠੀਕ ਆ, ਪੂਰੇ ਹੋ ਜਾਂਦੇ ਆ। ਕੱਢ ਦਿੰਦਾ YouTube। ਪੱਕੀ ਗੱਲ ਹੈ? ਪੱਕੀ ਗੱਲ ਹੈ। ਅੱਛਾ ਪੱਕੀ ਗੱਲ ਹੈ। ਕਈ ਵਾਰ ਹੁੰਦਾ ਨਾ ਵੀ ਕਈ ਵਾਰ ਖਰਚੇ ਜ਼ਿਆਦਾ ਜ਼ਰੂਰ ਹੋ ਜਾਂਦੇ ਆ, ਕਈ ਵਾਰ ਨਹੀਂ ਵੀ ਪੂਰੇ ਹੁੰਦੇ, ਪਰ ਫਿਰ ਵੀ ਉਹ ਸਰਕਲ ਜਿਹਾ ਚੱਲਦਾ ਰਹਿੰਦਾ ਹੈ। ਵਧੀਆ ਠੀਕ ਹੈ। ਵੀ ਇਹ ਹੁੰਦਾ ਵੀ ਜੇ ਬੰਦਾ ਘੁੰਮ ਵੀ ਰਿਹਾ, ਨਾਲ ਦੀ ਨਾਲ ਕਮਾ ਵੀ ਰਿਹਾ, ਉਹ ਸਰਕਲ ਜਿਹਾ ਚੱਲੀ ਜਾ ਰਿਹਾ, ਤੇ ਹੋਰ ਫਿਰ ਕੀ ਚਾਹੀਦਾ। ਮੈਨੂੰ ਰਿਪਨ ਆਉਂਦਾ ਵੀ ਸਾਨੂੰ ਇੱਕ ਨਾ ਗੋਰਾ ਟੱਕਰੇ, ਉਹ ਘੁੰਮਦੇ ਆ, ਮਤਲਬ ਰਿਟਾਇਰਮੈਂਟ ਤੋਂ ਬਾਅਦ ਘੁੰਮਦੇ ਸਾਨੂੰ ਕਿਹੜੇ ਮੁਲਕ ਆਉਂਦਾ ਟੱਕਰੇ, ਤੇ ਮੈਨੂੰ ਆਉਂਦੇ ਵੀ ਕੀ ਕਰਦੇ ਸੀ, ਵੀ ਟਰੈਵਲਿੰਗ, ਕਹਿੰਦਾ ਵੀ ਹੋਰ ਕੰਮ ਜੋਬ, ਉਹਨਾਂ ਵੀ YouTube ਚੈਨਲ ਹੈ ਸਾਡਾ, ਉਹ ਤੋਂ ਪੈਸੇ ਵਧੀਆ ਆਉਂਦੇ, ਤੇ ਆਂਦਾ ਆਖੇ ਓ ਮਾਈ ਗॉड, ਆਖੇ ਵੀ ਇਹ ਆਂਦੇ ਉਹਨੇ ਆਖੇ ਵੀ ਇਹ ਤਾਂ ਵਧੀਆ ਵਾ, ਨਾਲੇ ਘੁੰਮੇ ਨਾਲੇ ਤੁਸੀਂ ਤੇ ਮਜ਼ੇ ਕਰਨ ਦੇ। ਤੇ ਇਹ ਆ ਵੀ ਔਖਾ ਤੇ ਥੋੜਾ ਜਿਹਾ ਹੁੰਦਾ, ਔਖਿਆਈ ਜ਼ਰੂਰ ਹੁੰਦੀ ਹੈ, ਲੇਕਿਨ ਇਹ ਆ ਵੀ ਇਹਦੇ ਵਿੱਚ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ। ਚੈਲੰਜ ਤਾਂ ਹੁੰਦੇ ਹੀ ਨੇ, ਮਤਲਬ ਕਿ ਆਪਾਂ ਘਰ ਤੋਂ ਬਾਹਰ ਜਾ ਰਹੇ ਹਾਂ ਤੇ ਕਿੰਨੀਆਂ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ। ਪਹਿਲਾਂ ਤਾਂ ਰਹਿਣ ਦੀ, ਹਰ ਰੋਜ਼ ਵੱਖਰੀ ਜਗ੍ਹਾ ਲੱਭਣੀ, ਖਾਣ ਪੀਣ ਦਾ, ਬਹੁਤ ਸਾਰੀਆਂ ਚੁਣੌਤੀਆਂ ਵੀ ਝੱਲਣੀਆਂ ਪੈਂਦੀਆਂ। ਲੋਕ ਕਹਿ ਤਾਂ ਦਿੰਦੇ ਵੀ YouTube ਤੋਂ ਪੈਸਾ ਬੜਾ ਕਮਾਉਂਦੇ ਆ, ਵੀ ਫਲਾਣਾ ਬਲੌਗਰ ਇੰਨੇ ਕਮਾ ਰਿਹਾ, ਠੀਕ ਹੈ ਕਮਾਈ ਆਉਂਦੀ ਹੈ, ਪਰ ਉਹਨਾਂ ਨੂੰ ਉਹ ਪੈਸੇ ਖਰਚ ਜਿਹੜੇ ਹੁੰਦੇ ਆ ਉਹਨਾਂ ਦਾ ਨਹੀਂ ਪਤਾ ਹੁੰਦਾ। ਜਿਹੜੇ ਘਰੇ ਬਹਿ ਕੇ ਬਣਾਉਂਦੇ ਆ ਨਾ, ਉਹਨਾਂ ਦਾ ਜ਼ਰੂਰ ਆ, ਮੈਨੂੰ ਲੱਗਦਾ ਉਹਨਾਂ ਦਾ ਕੋਈ ਲੱਗਦਾ ਨਹੀਂ ਹੈਗਾ, ਉਹਨਾਂ ਦੇ ਕੋਲ ਸਿੱਧੇ ਸੇਵਿੰਗ ਹੋਈ ਜਾਂਦੀ। ਨਹੀਂ ਤੇ ਉਹਨਾਂ ਦੇ ਰਿਸ਼ਤੇਦਾਰ ਭਾਲਣਾ ਹੁੰਦਾ ਵੀ ਸਵੇਰੇ ਕਿਹੜੇ ਰਿਸ਼ਤੇਦਾਰ ਜਾਈਏ ਤੇ ਕੰਟੈਂਟ ਬਣੇ, ਫਲਾਣੀ ਮਾਸੀ ਦੀ ਧੀ ਵੱਲ ਜਾਣਾ ਤੇ ਉੱਥੇ ਜਾ ਕੇ ਬਣਾ ਦਾਂਗੇ ਆਪਾਂ। ਇੱਥੇ ਹੁੰਦਾ, ਇੱਥੇ ਸੋਚਣਾ ਹੁੰਦਾ, ਨਾਲੇ ਪਲੈਨਿੰਗ ਕਰਨੀ ਪੈਂਦੀ ਹੈ ਨਾ, ਮਤਲਬ ਜੇ ਤੁਸੀਂ 2-4 ਮੁਲਕ ਘੁੰਮਣ ਜਾਣਾ ਤੇ ਉਹਦੇ ਲਈ ਵੀਜ਼ੇ, ਸਾਡੇ ਪਾਕਿਸਤਾਨ ਇੰਡੀਆ ਦੇ, ਤੁਹਾਡਾ ਇੰਡੀਆ ਦਾ ਪਾਸਪੋਰਟ ਤੇ ਫਿਰ ਵੀ ਮਿਲ ਜਾਂਦਾ, ਪਾਕਿਸਤਾਨ ਦੇ ਵੀਜ਼ੇ ਵੀ ਘੱਟ ਮਿਲਦੇ। ਪਹਿਲਾਂ ਪਲੈਨਿੰਗ ਕਰਨੀ, ਵੀਜ਼ੇ ਲੈਣੇ, ਫਿਰ ਆਪਣੀ ਰਿਟਰਨ ਬਣਾਉਣੀ, ਫਿਰ ਟਿਕਟ ਲੈਣੇ, ਬਹੁਤ ਲੰਬਾ ਚੌੜਾ ਹੁੰਦਾ ਕੰਮ। ਜਿੰਨੇ ਅਸੀਂ ਦੇਸ਼ ਘੁੰਮੇ ਸਾਰੇ ਵੀਜ਼ੇ ਅਸੀਂ ਖੁਦ ਆਪ ਇਹਨਾਂ ਨੇ ਅਪਲਾਈ ਕੀਤੇ ਤੇ ਘਰੇ ਅਸੀਂ ਮਤਲਬ ਨਹੀਂ ਮੈਂ ਵੀ ਆਪ ਹੀ ਕੀਤੇ, ਮੈਂ ਕਿਹੜੇ ਦੁਕਾਨ ਤੋਂ ਲੈਂਦੇ। ਮਤਲਬ ਕਿ ਲੋਕਾਂ ਨੂੰ ਇਸ ਚੀਜ਼ ਦਾ ਨਹੀਂ ਨਾ ਪਤਾ, ਉਹ ਕਹਿੰਦੇ ਕਿ ਸ਼ਾਇਦ ਤੁਸੀਂ ਏਜੰਟਾਂ ਤੋਂ ਕਰਵਾਇਆ ਨਾ, ਕਈ ਬੰਦੇ ਠੱਗੇ ਵੀ ਜਾਂਦੇ ਆ ਨਾ। ਨਹੀਂ ਮੈਂ ਹਸਾਉਣ ਡਿਆ, ਨਾਲ ਹਸਾਉਣ ਦੀ ਕੋਸ਼ਿਸ਼ ਕਰਨ ਡਿਆ ਮੈਂ, ਮਤਲਬ ਇਹ ਨਹੀਂ ਤੁਹਾਨੂੰ ਟੋਕਣ ਡਿਆ, ਮੈਂ ਕੋਸ਼ਿਸ਼ ਕਰਦਾ ਨਾਲ ਹੱਸਦੇ ਰਹੀਏ, ਇੱਥੇ ਚੰਗਾ ਰਹਿੰਦਾ। ਕਿਉਂਕਿ ਤੁਹਾਨੂੰ ਥੋੜਾ ਜਿਹਾ ਗੁੱਸਾ ਆਇਆ ਸੀ, ਉਹ ਬੋਲ ਪਿਆ ਵਿੱਚ, ਮੈਂ ਕਿਹਾ ਤੁਹਾਨੂੰ ਮੂਡ ਬਦਲਦਾ ਮੈਂ। ਮੈਨੂੰ ਗੁੱਸਾ ਨਹੀਂ ਆਇਆ। ਫਰੀਕ ਵੇਖ ਲਾ ਯਾਰ, ਭੈਣ ਸਾਡੀ ਨੂੰ ਗੁੱਸਾ ਨਹੀਂ ਆਇਆ। ਨਹੀਂ ਗੁੱਸਾ ਨਹੀਂ ਕਰਦਾ। ਹੋਰ ਕਿਹੜੇ ਮੁਲਕ ਇਸ ਤੋਂ ਬਾਅਦ? ਭੂਟਾਨ ਗਏ? ਹਾਂ ਭੂਟਾਨ ਪਹਿਲਾਂ ਗਿਆ ਸੀ। ਇਹ ਇਕੱਲੇ ਮੈਂ ਨਹੀਂ ਸੀ। ਅੱਛਾ ਵਿਆਹ ਤੋਂ ਪਹਿਲਾਂ। ਅੱਛਾ ਵਿਆਹ ਤੋਂ ਪਹਿਲਾਂ ਗਿਆ ਭੂਟਾਨ। ਹਾਂਜੀ। ਤੇ ਹੋਰ ਕਿਹੜਾ ਮੁਲਕ ਸੀ? ਹੋਰ ਤਾਜਿਕਿਸਤਾਨ ਤੋਂ ਉਜ਼ਬੇਕਿਸਤਾਨ ਹੀ ਸੀ ਜਿੱਥੋਂ ਬਾਅਦ ਚ। ਉਜ਼ਬੇਕਿਸਤਾਨ ਵੀ ਵਧੀਆ, ਬਹੁਤ ਸੋਹਣਾ ਆਂਦੇ। ਮੈਂ ਗਿਆ ਨਹੀਂ, ਜਾਣ ਦਾ ਇਰਾਦਾ ਹੈ ਸੀ ਪਿਛਲੀ ਵਾਰੀ, ਲੇਕਿਨ ਜਾ ਨਹੀਂ ਹੋਇਆ ਕਿਉਂਕਿ ਅਸੀਂ ਉਹ ਪਲਾਨ ਕੈਸਪੀਅਨ ਸੀ ਦੇ ਉੱਤੋਂ ਦੀ ਘੁੰਮ ਕੇ ਆਉਣਾ ਸੀ, ਅੱਗੋਂ ਉਹਦਾ ਤੁਰਕਮਨਿਸਤਾਨ ਦਾ ਵੀਜ਼ਾ ਨਹੀਂ ਮਿਲਿਆ। ਉਹ ਘੱਟ ਹੀ ਦਿੰਦੇ, ਉਹ ਬੰਦ ਹੀ ਰਹਿੰਦਾ ਤਕਰੀਬਨ। ਉਹ ਵੀ ਬਿਲਕੁਲ, ਕਿਉਂਕਿ ਨੰਗ ਵਿੱਚੋਂ ਦੀ ਜਾਣਾ ਸੀ ਤੇ ਉਹ ਤੁਸੀਂ ਗੱਡੀ ਤੇ ਫਲਾਈ ਕਰ ਨਹੀਂ ਸਕਦੇ, ਆਪ ਤੇ ਤੁਸੀਂ ਫਲਾਈ ਕਰ ਸਕਦੇ ਹੋ, ਗੱਡੀ ਤੇ ਲੰਘਾਉਣੀ ਹੈ ਨਾ ਵਿੱਚੋਂ ਦੀ। ਅੱਛਾ ਕਿਸ ਤਰ੍ਹਾਂ ਅੱਗੋਂ ਕਿੱਥੇ ਜਾਣ ਦਾ ਪਲਾਨ? ਪੂਰੀ ਦੁਨੀਆ ਘੁੰਮਣ ਦਾ ਹੀ ਪਲਾਨ ਆ ਜੀ ਹੁਣ, ਜਦੋਂ ਲੱਗੇ ਹੀ ਆ। ਤੇ ਦੇਖੋ ਅਗਲੇ ਕਿਹੜੇ ਮੁਲਕ ਦੀ ਵਾਰੀ ਆਉਂਦੀ। ਤੇ ਮੈਂ ਜੇ ਇੱਥੇ ਤੈਨੂੰ ਪੂਰੀ ਦੁਨੀਆ ਘੁਮਾਦਾ ਬੰਨੇ, ਇੱਥੋਂ ਘੁੰਮ ਲਾਂਗੇ। ਆ ਤੇਰੀ ਕੁਰਸੀ ਘੁਮਾਉਣੀ ਹੈ, ਮੈਂ ਬੈਠਾ ਵੀ ਆ ਤੇ ਘੁੰਮਣ ਵਾਲੀ ਕੁਰਸੀ ਤੇ। ਨਹੀਂ ਪਰ ਮੈਂ ਬੈਠਾ ਘੁੰਮਣ ਵਾਲੀ ਦਿਨ ਨਾ ਬੈਠੀ ਸੀ, ਅਸੀਂ ਇਕੱਠਿਆਂ ਘੁੰਮਣਾ। ਅੱਗੋਂ ਕਿਹੜੇ ਮੁਲਕ ਸੋਚਿਆ ਵੀ ਹੁਣ ਇਸ ਸਾਲ ਕਰਨੇ? ਇਸ ਸਾਲ ਆ ਤੇ ਦਸੰਬਰ ਖਤਮ ਹੋ ਗਿਆ ਤਕਰੀਬਨ। ਨਹੀਂ ਆਉਣ ਵਾਲਾ ਸਾਲ 25। ਹਾਂ ਜਾਪਾਨ ਚਾਈਨਾ ਦਾ ਵੀ ਸੋਚ ਰਹੇ ਅਸੀਂ, ਬਾਕੀ ਫਿਲੀਪੀਨਸ ਦਾ ਸੋਚ ਰਹੇ ਆ। ਮੇਰੇ ਕਾਫੀ ਦੋਸਤ ਨੇ ਉੱਥੇ, ਸੱਦੇ ਸੁੱਦੇ ਆਉਂਦੇ ਰਹਿੰਦੇ ਗਵਾਂਢ ਚੋਂ, ਤੇ ਉਧਰ ਵੀ ਜਾਵਾਂਗੇ। ਫਿਰ ਕੈਨੇਡਾ ਮਨਪ੍ਰੀਤ ਦੀ ਸਾਰੀ ਫੈਮਿਲੀ ਆ, ਇਹ ਵੀ ਫਿਰ ਅਪਲਾਈ ਕਰਦੇ ਆ। ਤੇ ਬਾਕੀ ਘਰ ਦੀ ਕਬੀਲਦਾਰੀ ਚ ਜਦੋਂ ਵੇਲ ਮਿਲਦਾ ਰਹਿੰਦਾ, ਫਿਰ ਉਦੋਂ ਟਰੈਵਲ ਕਰਦੇ ਰਹਿੰਦੇ ਆ। ਨਹੀਂ ਕਬੀਲਦਾਰੀ ਹੁਣ ਮਤਲਬ ਜਦੋਂ ਫੁੱਲ ਟਾਈਮ ਜੌਬ ਹੈ, ਫਿਰ ਕਬੀਲਦਾਰੀ ਘਰ ਮਤਲਬ ਕਬੀਲਦਾਰੀ ਵੀ ਹੁੰਦੀ ਹੈ ਨਾ ਘਰ ਦੇ ਵਿੱਚ, ਫਿਰ ਛੋਟੀ ਮੋਟੀ ਖੇਤੀਬਾੜੀ ਵੀ ਆ, ਉਧਰ ਵੀ ਵੇਖਣਾ ਪੈਂਦਾ। ਛੋਟੀ ਮੋਟੀ ਲਸਣ ਲਾਇਆ? ਸਹੀ ਗੱਲ, ਮੂੜੀਆਂ ਲਾਈਆਂ ਉਹ ਨਾ ਕੈਰੀ ਚ ਲਾ ਦੇ ਨਾ ਇੰਨਾ ਕੁ ਲਸਣ, ਮੈਂ ਛੋਟੀ ਮੋਟੀ ਆਪਣੀ ਖੇਤੀ ਵੀ ਮੈਂ ਸਾਰਾ ਕੁਝ ਵੇਖਣਾ ਪੈਂਦਾ ਕਿਉਂਕਿ ਘਰ ਦਾ ਮੈਂ ਵੱਡਾ ਮੁੰਡਾ ਹੈ, ਮੈਂ ਵੱਡੀ ਕੁੜੀ ਆ, ਇਸ ਲਈ ਦੋਨੋਂ ਪਾਸੇ ਜ਼ਿੰਮੇਵਾਰੀਆਂ ਨੇ। ਉਹ ਵੀ ਕਹਿਰੋ ਮਜ਼ਾਕ ਇੱਕ ਲੈਦਾ ਚੀਜ਼ ਆ, ਸਾਰਾ ਕੁਝ ਲੈ ਕੇ ਚੱਲਣਾ ਪੈਂਦਾ। ਸਾਰਾ ਜ਼ਿੰਮੇਵਾਰੀਆਂ ਵੀ ਜ਼ਰੂਰੀ ਹੁੰਦੀਆਂ ਨੇ, ਸਾਰਾ ਕੁਝ ਨਾਲ ਪੈਰਲਲ ਚੱਲਦਾ ਰਹੇ ਫੇਰ ਹੀ ਚੰਗਾ। ਕਿਤੇ ਵਿਆਹ ਆ ਗਿਆ, ਕੋਈ ਵੀ ਸਮਾਗਮ ਆ ਗਿਆ, ਉਹ ਸਾਰੀਆਂ ਚੀਜ਼ਾਂ ਫਿਰ ਇਦਾਂ ਹੀ ਆ। ਫਿਰ ਉਦੋਂ ਫਿਰ ਮਿਸ ਕਰ ਦਈਦਾ ਵੀ ਹਾਂ ਹੁਣ ਜਾ ਨਹੀਂ ਹੋਣਾ ਕਿਸੇ ਪਾਸੇ, ਵੀ ਇਹਨਾਂ ਨੇ ਇਵੈਂਟ ਰੱਖਿਆ।
ਵੀ ਹੁਣ ਰਿਸ਼ਤੇਦਾਰਾਂ ਵੀ ਪੁੱਛ ਕੇ ਰੱਖਣ ਲੱਗ ਪਏ ਨਾ ਪ੍ਰੋਗਰਾਮ ਵੀ ਕੀ ਤੇ ਤੁਸੀਂ ਬਾਹਰ ਤਾਂ ਨਹੀਂ ਜਾਣਾ ਕਿਤੇ, ਇਸ ਤਰ੍ਹਾਂ ਹੁੰਦਾ। ਅੱਛਾ, ਪਾਕਿਸਤਾਨ ਸਾਰੀ ਦੁਨੀਆ ਘੁੰਮੋ, ਦੁਆ ਕਰਦੇ ਆ ਜੀ ਵੀ ਤੁਸੀਂ ਸਾਰੇ ਘੁੰਮੋ ਤੇ ਆਉਣ ਵਾਲੇ ਜਦੋਂ ਅਗਲੀ ਵਾਰੀ ਆਓ ਤੁਹਾਡੇ 1 ਮਿਲੀਅਨ 2 ਮਿਲੀਅਨ ਫਾਲੋਅਰ ਹੋਣ, ਸਬਸਕ੍ਰਾਈਬਰ ਹੋਣ ਸ਼ੁਕਰੀਆ ਤੇ ਰੱਬ ਸਾਲਾ ਤੁਹਾਨੂੰ ਤਰੱਕੀਆਂ ਦੇਵੇ। ਜੀ। ਅੱਛਾ, ਪਾਕਿਸਤਾਨ ਆਏ ਤੀਜੀ ਚੌਥੀ ਵਾਰੀ, ਐਕਸਪੀਰੀਅੰਸ ਪਾਕਿਸਤਾਨ ਦਾ ਤੇ ਪੁੱਛਦੇ ਰਹਿੰਦੇ ਵੀ ਕਿੱਦਾਂ ਦਾ ਪਾਕਿਸਤਾਨ ਲੱਗਾ, ਕਿੱਦਾਂ ਦੇ ਲੋਕ ਲੱਗੇ, ਸਾਰੀ ਗੱਲ ਆਪਣੇ ਵਲੋਗਾਂ 'ਚ ਹੁੰਦੀ ਰਹਿੰਦੀ। ਜੀ। ਪਾਕਿਸਤਾਨ ਜਾਣਾ, ਪਾਕਿਸਤਾਨ ਨਾਸਰ ਢਿੱਲੋਂ ਕੌਣ ਹੈ? ਨਾਸਰ ਢਿੱਲੋਂ ਸ਼ਾਇਦ ਏਜੰਸੀਆਂ ਦਾ ਬੰਦਾ ਹੀ ਹੈ, ISI ਦਾ ਏਜੰਟ ਹੈ ਸ਼ਾਇਦ। ਅੱਛਾ, ਮੈਂ ਜੋ ਸੁਣਦੇ ਆ, ਪਰ ਸਾਨੂੰ ਪਤਾ ਵੀ ਸਾਡਾ ਵੱਡਾ ਭਾਈ ਹੈ, ਸਾਡਾ ਮਿੱਤਰ ਆ। ਉਹ ਭਾਈ ਜਿਹੜੇ ਪਰਾਂ ਬੈਠੇ ਜੇ ਨਾ, ਉਹ ਮੈਂ ਵੀ ਤੁਹਾਡੇ ਵਰਗੇ ਆ ਭਰਾਵਾ। ਅਸੀਂ ਇਹ ਆ ਵੀ ਪਿਆਰ ਦੇਈਦਾ, ਜਿੰਨੇ ਲੋਕ ਆਉਂਦੇ ਕੋਸ਼ਿਸ਼ ਕਰੀਦੀ। ਮੈਨੂੰ ਲੱਗਦਾ ਹੁੰਦਾ ਵੀ ਐਡਾ ਵੱਡਾ ਕਿਰਦਾਰ ਨਹੀਂ ਮੇਰਾ ਹੈਗਾ, ਅਸੀਂ ਤੇ ਨਾਰਮਲ, ਮਤਲਬ ਤੁਸੀਂ ਆਏ ਤੇ ਮਿਲ ਲਿਆ, ਮੈਨੂੰ ਵਖਰੇਵਾਂ ਨਹੀਂ ਲੱਗਦਾ ਸਾਨੂੰ ਵੀ 2-4 ਦਿਨ ਸਪੈਂਡ ਕਰ ਲਏ। ਆਦਤ ਜੀ ਬਣ ਗਈ ਆ, ਹੌਬੀ ਬਣ ਗਈ ਆ, ਉਹ ਸ਼ੌਕ ਹੈ ਵੀ ਆਏ ਆ, ਮਿਲੇ ਆ, ਟਾਈਮ ਸਪੈਂਡ ਕੀਤਾ। ਤੇ ਉਹਦੇ ਵਿੱਚ ਜਿਹਨਾਂ ਦੇ ਵਿੱਚ ਸਵਾਲ ਵੀ ਹੁੰਦੇ ਵੀ ਇੰਨਾ ਖਰਚਾ ਕਿਵੇਂ ਪੂਰਾ ਹੁੰਦਾ। 100 ਲੋਕ ਗੱਲਾਂ ਵੀ ਕਰਦੇ ਵੀ ਖਰਚਾ ਕਿਵੇਂ ਪੂਰਾ ਕਰਦੇ। ਭਾਈ ਇਹ ਸਾਰਾ ਕੁਝ ਹੀ ਹੁੰਦਾ, YouTube ਤੋਂ ਵਾਹਵਾ ਪੈਸੇ ਆ ਜਾਂਦੇ, ਤੁਸੀਂ ਇਸ ਗੱਲ ਦੀ ਟੈਨਸ਼ਨ ਨਾ ਲਓ। ਇਹ ਗੱਲ ਹੈ। ਮੈਂ ਜਿੰਨਾ ਤੁਸੀਂ ਇੱਕ ਵਾਰੀ ਨਾ, ਵਾਹਵਾ ਪੁਰਾਣੀ ਗੱਲ ਹੈ, ਇੱਕ ਦੋਸਤ ਸੀ ਨਾ, ਡੈਥ ਹੋ ਗਈ ਉਹਦੇ ਵਾਲਦ ਦੀ। ਅਸੀਂ ਜਾਣਦੇ, ਮੇਰੇ ਬੈਚਮੇਟ ਨਾ, ਮੈਂ ਪੁਲਿਸ 'ਚ ਰਿਹਾ ਪਹਿਲਾਂ, ਤੁਹਾਨੂੰ ਪਤਾ ਹੀ ਆ, ਤੇ ਉਹ ਮੇਰੇ ਨਾਲ ਦੇ ਸਬ ਇੰਸਪੈਕਟਰ ਮੇਰੇ ਨਾਲ 4 ਜਣੇ ਮੇਰੇ ਨਾਲ ਗੱਡੀ ਮੇਰੀ 'ਚ ਬਹਿ ਗਏ, ਅਫਸੋਸ ਲਈ ਜਾਣਦੇ। ਨਵੇਂ ਹਾਲੇ ਪਤਾ ਵੀ ਨਹੀਂ ਨਾ, ਇਹ ਹੋਣੀ ਕੁਛ 18 ਦੀ 19 ਦੀ ਗੱਲ ਹੋਣੀ, 18-19 ਦੀ, ਹਾਲੀ ਉਦੋਂ ਚੈਨਲ ਵੀ ਨਵੇਂ ਤੇ ਉਦੋਂ ਕੋਈ ਸਾਨੂੰ ਆਉਂਦਾ ਹੋਣਾ ਵਾ 2-3 ਲੱਖ ਆ ਜਾਂਦਾ ਹੋਣਾ ਪੈਸੇ। ਤੇ ਉਹ ਮੇਰੇ ਨਾਲ ਜਿਹੜੇ ਬੈਠੇ ਸੀ, ਉਦੋਂ ਸੈਲਰੀ ਸਾਡੀ ਸੀ ਉਹਨਾਂ ਦੀ 35,000-40,000 ਤਕਰੀਬਨ। ਉਹਨਾਂ ਦਾ ਕੀ ਖਪਦੇ ਰਹਿੰਦੇ ਜੇ ਯਾਰ, ਕਦੀ ਉਹ ਉੱਥੇ ਚਲੇ ਗਏ, ਕਦੀ ਉਹ ਉੱਥੇ ਚਲੇ ਗਏ ਵੀਡੀਓ ਬਣਾਉਣ, ਨੌਕਰੀ ਕਰਦਾ ਚੁੱਪ ਕਰਕੇ ਤਾਂ ਐਵੇਂ ਛੱਡਤੀ। ਮੈਂ ਤੇ ਕੀ ਲੱਭਦਾ, ਮੈਂ ਕਿਹਾ ਵੀ ਤੁਹਾਡੇ 5 ਜਿੰਨੀ ਤਨਖਾਹ ਮੈਨੂੰ YouTube ਤੋਂ ਆਏ ਦੀ ਤੇ ਹੱਸਣ ਲੱਗ ਪਏ। ਪਰ ਇਹ ਸ਼ੂਗਰ ਲਾਉਣਾ ਵੀ ਇਹਦੇ ਵਿੱਚ ਹੈਂਡਸਮ ਪੈਸੇ ਵੀ ਆ ਜਾਂਦੇ YouTube ਤੋਂ, ਤੇ ਖਰਚੇ ਪੂਰੇ ਹੋ ਜਾਂਦੇ। ਤੁਸੀਂ ਜਿੰਨੇ ਮਰਜ਼ੀ ਆਓ, ਤੇ ਆਪਾਂ ਜੀ ਆਇਆਂ ਨੂੰ ਸਿਰ ਮੱਥੇ। ਉਸ ਤੋਂ ਬਾਅਦ ਅਸੀਂ ਹੁਣ ਰੀਸੈਂਟਲੀ ਮੈਂ ਤੇ ਵਿਕਾਸ ਨੇ, ਤੁਹਾਨੂੰ ਮੈਂ ਡਿਸਕ੍ਰਿਪਸ਼ਨ 'ਤੇ ਦੇ ਵੀ ਦਿੰਦਾ ਵਾ, ਕੰਪਨੀ ਬਣਾਈ ਆ ਲਿੰਕਿੰਗ ਬਾਰਡਰਸ ਪ੍ਰਾਈਵੇਟ ਲਿਮਿਟਡ। ਤੇ ਇਹਦੇ ਰਾਹੀਂ ਜਿੰਨੇ ਲੋਕ ਆਉਂਦੇ ਉਹਨਾਂ ਨੂੰ ਵੀ ਅਮਰੀਕਾ, ਕੈਨੇਡਾ ਤੋਂ ਸਾਰਿਆਂ ਨੂੰ ਅਕੋਮੋਡੇਟ ਵੀ ਕਰੀ। ਨਹੀਂ, ਵਧੀਆ, ਚੰਗੀ ਗੱਲ ਆ। ਤੁਸੀਂ ਵੀ ਉਸ ਕੰਪਨੀ ਦੇ ਕਲਾਇੰਟ 'ਚ ਰਿਵਿਊ ਦੇ ਦਿਓ। ਨਹੀਂ, ਬਹੁਤ ਸੋਹਣਾ ਲੱਗ ਗਿਆ ਸਾਨੂੰ ਵਿਕਾਸ ਬਾਈ ਨਾਲ। ਤੁਸੀਂ ਤੇ ਪੈਸੇ ਨਹੀਂ ਦਿੱਤੇ ਇਸੇ ਕਲਾਇੰਟ 'ਚ, ਤੁਸੀਂ ਨਹੀਂ, ਉਹ ਅਖੀਰ ਤੇ ਦੇ ਕੇ ਜਾਵਾਂਗੇ, ਜਾਂਦੇ ਹਿਸਾਬ ਕਰਕੇ ਜਾਵਾਂਗੇ। ਸਾਡਾ ਖਾਤਾ ਚੱਲਣ ਡਿਆ। ਹਾਂ, ਖਾਤਾ ਚੱਲਣ ਡਿਆ। ਤੇ ਬਹੁਤ ਨਹੀਂ ਵਧੀਆ ਆਨੰਦ ਆ ਰਿਹਾ ਵਿਕਾਸ ਬਾਈ ਨਾਲ ਘੁੰਮ ਕੇ। ਤੁਸੀਂ ਤਾਂ ਖੈਰ ਵਿਆਹ ਤੇ ਸੀ, ਹੁਣ ਅਗਲੇ ਦਿਨ ਆਪਾਂ ਤੁਹਾਡੇ ਨਾਲ ਵੀ ਘੁੰਮਣਾ ਹੈ। ਹਾਂਜੀ, ਤੇ ਬਹੁਤ ਵਧੀਆ ਲੱਗਿਆ। ਮੇਰੀ ਮੰਮੀ ਵੱਲੋਂ ਫੀਡਬੈਕ ਆ ਗਈ ਸੀ ਵਿਕਾਸ ਉਹਨਾਂ ਬਾਰੇ ਕਿ ਬਹੁਤ ਵਧੀਆ ਆ। ਅੱਛਾ, ਕਿਉਂਕਿ ਵਿਕਾਸ ਬਾਈ ਦਾ ਨਾ ਉਹ ਬੋਲਣ ਦਾ ਤਰੀਕਾ, ਉਹ ਐਕਸਪਲੇਨੇਸ਼ਨ ਸਾਰੀ ਹਿਸਟਰੀ ਤੇ ਵੀ ਚੰਗੀ ਪਕੜ ਆ, ਤੇ ਵਧੀਆ ਮਤਲਬ ਹੋਸਟ ਕਰ ਰਿਹਾ ਬੰਦਾ, ਵਧੀਆ ਜਾ ਰਿਹਾ ਟੂਰ ਫਿਰਨਾ। ਹਾਂ, ਬਹੁਤ ਵਧੀਆ। ਚਲੋ ਜੀ, ਅਗਲੇ ਮੁਲਕਾਂ 'ਚ ਸਾਨੂੰ ਯੂਰਪ, ਕੈਨੇਡਾ ਦੇ ਵੀ ਟੂਰ ਤੁਹਾਡੇ ਵਲੌਗ ਵੇਖਾਂਗੇ, ਤੇ ਹੋਪਫੁਲੀ ਤੁਸੀਂ ਯੂਰਪ, ਕੈਨੇਡਾ, ਅਮਰੀਕੇ ਸਾਰੇ ਪਾਸੇ ਜਾਓਗੇ, ਤੇ ਰੱਬ ਸਾਨੂੰ ਸਿਹਤ ਤੰਦਰੁਸਤੀ ਦੇਵੇ। ਇਸੇ ਤਰ੍ਹਾਂ ਹੀ ਸੋਹਣੇ ਵਲੌਗ ਬਣਾਉਂਦੇ ਰਹੋ, ਤੇ ਵਾਰ-ਵਾਰ ਪਾਕਿਸਤਾਨ ਵੀ ਹੁੰਦੇ ਰਹੋ। ਸਾਡਾ ਵੀ ਦਿਲ ਲੱਗਾ ਰਹਿੰਦਾ ਨਾ, ਸਾਡੇ ਭਰਾ ਭੈਣਾਂ ਆਉਂਦੇ ਆ, ਤੇ ਸਾਡਾ ਵੀ ਦਿਲ ਲੱਗਾ ਰਹਿੰਦਾ। ਸੋ ਗੱਲਾਂ ਬਾਤਾਂ ਕਰਦੇ ਸਾਂ ਟੁਰਨਾ ਫੈਮਿਲੀ ਦੇ ਨਾਲ। ਟੁਰਨਾ ਫੈਮਿਲੀ ਇਸ ਤੋਂ ਮੈਂ ਕਹਿੰਦਾ ਹੁੰਦਾ ਵੀ ਹੁਣ ਨਾਂ ਜਿਹਨਾਂ ਰੱਖਿਆ, ਫਿਰ ਟੁਰਨਾ ਫੈਮਿਲੀ ਹੋਈ ਨਾ। ਤੇ ਇਹਨਾਂ ਦਾ ਵੀ ਸ਼ੁਕਰੀਆ ਤੁਹਾਡਾ ਸਾਰਿਆਂ ਦਾ, ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਪੋਡਕਾਸਟ ਵਧੀਆ ਲੱਗਾ, ਤੇ ਤੁਹਾਡੇ ਕਮੈਂਟ ਜ਼ਰੂਰ ਦੱਸਣਗੇ ਵੀ ਕਿਹੜੀਆਂ ਚੀਜ਼ਾਂ ਸਾਨੂੰ ਐਡ ਕਰਨੀਆਂ ਚਾਹੀਦੀਆਂ, ਕਿੰਨਾ ਤੋਂ ਸਾਨੂੰ ਸ਼ੁਕਰ ਮੇਲਾ ਕਰਦੇ ਰਹੀਦਾ। ਇਹ ਹਿੱਸਾ ਇਸ ਤੋਂ ਬਣਾਈਦਾ ਵੀ ਥੋੜ੍ਹਾ ਜਿਹਾ ਐਂਟਰਟੇਨ ਵੀ ਲੋਕ ਹੁੰਦੇ ਰਹਿਣ, ਜਿਹੜੇ ਸਾਡਾ ਪੋਡਕਾਸਟ ਵੇਖਦੇ, ਕਿਤੇ ਇਹੀ ਰਹਿਣ ਆਉਂਦੇ ਰਹਿਣ ਵੀ ਇਹ ਕਾਲੇ ਜਿਹੇ ਆ ਕੇ ਬਹਿ ਗਏ ਆ ਕੈਮਰੇ ਅੱਗੇ, ਤੇ ਐਵੇਂ ਕੌਣ ਤੂੰ ਕਾਲੇ ਕਿਹਾ, ਦੋ ਕਾਲੇ ਤੇ ਐਵੇਂ ਗੱਲਾਂ ਮਾਰੀ ਜਾਂਦੇ ਆ। ਸੋ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਜਿਹੜੇ ਪਾਕਿਸਤਾਨ ਆਉਣਾ ਚਾਹੁੰਦੇ ਹੋਣ। ਸਾਡੀ ਕੰਪਨੀਆਂ ਲਿੰਕਿੰਗ ਬਾਰਡਰਸ ਪ੍ਰਾਈਵੇਟ ਲਿਮਿਟਡ, ਤੁਸੀਂ ਵੈਬਸਾਈਟ ਵੇਖ ਸਕਦੇ ਹੋ www.linkingborders.com ਦੇ ਨਾਂ ਤੋਂ, ਤੇ ਉਹ ਨੰਬਰ ਵੀ ਮੈਂ ਛੱਡ ਦਿੰਦਾ, ਜਿੰਨਾ ਆਉਣਾ ਹੋਵੇ ਉਹ ਕੰਟੈਕਟ ਕਰ ਸਕਦੇ ਆ, ਰਾਬਤਾ ਕਰ ਸਕਦੇ ਆ। ਵਧੀਆ ਵਿਕਾਸ ਲੈ ਕੇ ਚੱਲ ਰਿਹਾ, ਸਾਰੇ
ਲੋਕਾਂ ਨੂੰ ਵਧੀਆ ਘੁਮਾਉਂਦਾ, ਧਾਰਮਿਕ ਸਥਾਨਾਂ ਨੂੰ ਲੈ ਕੇ, ਮਹਾਰਾਜਾ ਰਣਜੀਤ ਸਿੰਘ ਨਾਲ ਜਿਹੜੀਆਂ ਜੁੜੀਆਂ ਉਹਨਾਂ ਚੀਜ਼ਾਂ ਨੂੰ, ਸਥਾਨਾਂ ਨੂੰ। ਅਤੇ ਓਵਰਆਲ ਹੁਣ ਅਸੀਂ ਹੌਲੀ ਹੌਲੀ ਐਕਸਪੈਂਡ ਕਰ ਰਹੇ ਹਾਂ, ਮੁਲਤਾਨ ਤੱਕ ਆਪਾਂ ਪਹੁੰਚ ਗਏ ਹਾਂ। ਹੌਲੀ ਹੌਲੀ ਕੋਸ਼ਿਸ਼ ਕਰਾਂਗੇ ਵੀ ਸਰਕਾਰ ਨੂੰ ਬੇਨਤੀ ਵੀ ਕਰਾਂਗੇ, ਰਿਕੁਐਸਟ ਵੀ ਕਰਾਂਗੇ ਕਿ ਜਿਹੜਾ ਸਾਡੇ ਨਾਰਦਰਨ ਏਰੀਆਜ਼ ਨੇ ਉੱਥੋਂ ਤੱਕ ਵੀ ਇਹਨਾਂ ਨੂੰ ਆਪਾਂ ਲੈ ਕੇ ਜਾ ਸਕੀਏ, ਅਤੇ ਹੌਲੀ ਹੌਲੀ ਉੱਧਰ ਨੂੰ ਵੀ ਜਿਹੜੇ ਟੂਰਿਸਟ ਜਾਣ। ਸੋ ਇਸੇ ਉਮੀਦ ਅਤੇ ਇਸੇ ਆਸ ਦੇ ਨਾਲ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੇ ਲੋਕ ਆਉਣਗੇ, ਰਿਲੀਜੀਅਸ ਟੂਰਿਜ਼ਮ ਵਧੂ, ਦੂਜੀ ਟੂਰਿਜ਼ਮ ਵਧੂ। ਅਤੇ ਸਾਨੂੰ ਦਿਓ ਇਜਾਜ਼ਤ, ਮਿਲਦੇ ਹਾਂ ਤੁਹਾਨੂੰ ਨਵੇਂ ਪੋਡਕਾਸਟ 'ਚ। ਰੱਬ ਰਾਖਾ।